हैप्पी कितने चला गया तू मेरे चला हैप्पी भाई की हो ओए हैप्पी उलाज उलाज इनो 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 ਸਾਨੂੰ ਨਾ ਪਾਲੀ ਓਏ ਯਾਰ ਤੂੰ ਹੁਣ 3 ਮਹੀਨੇ ਬਾਹਰ ਨਹੀਂ ਨਿਕਲਣਾ ਕਰੋ क्यों ਤੂੰ ਇੱਜ਼ਤ ਨਾਲ ਰਹਿਣ ਜਾ ਚੱਲ ਜਾ ਜੁੱਤੀ ਫੜ ਲੈ ਹੈਪੀ नहीं यार ਖੁਸ਼ੀ ਲਈ ਤੋਤੇ ਦੇ ਨਾਲ ਹੀ ਦਫਨਾਤਾ ਤੇ ਤੋਤਾ ਕਿੱਥੇ ਦਫਨਾਇਆ ਉਹ ਕੁੱਤੇ ਦੇ ਨਾਲ ਤੇ ਦੋਵੇਂ ਆਪਣੇ ਨਾਲੋਂ ਨਾਲ ਨਹੀਂ ਨਹੀਂ ਆਪੀ ਮੈਂ ਤੈਨੂੰ ਕੁਛ ਨਹੀਂ ਹੋਣ ਦਿੰਦਾ ਨਹੀਂ ਕੁਛ ਹੋਣ ਦਿੰਦਾ ਓਏ ਮੈਨੂੰ ਛੱਡ ਕੇ ਨਾ ਜਾਈਏ ਓਏ ਕੋਈ ਰੁਕੇ ਓਏ ਮੇਰੇ ਹੈਪੀ ਨੂੰ ਹਸਪਤਾਲ ਲੈ ਕੇ ਜਾਣਾ ਓ ਗੱਡੀ ਰੋਕ ਓ ਗੱਡੀ ਰੋਕ ਓ ਭਾਈ ਓ ਮੋਟਰਸਾਈਕਲ ਵਾਲੇ ਓ ਰੋਕੀ ਓ ਬਰਾ ਹੈਪੀ ਓ ਨਹੀਂ ਛੱਡ ਕੇ ਜਾ ਸਕਦਾ ਤੂੰ ਹੈਪੀ ਓ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦਾ ਓ ਤੂੰ ਮੇਰਾ ਕੁਝ ਨਾ ਸੋਚਿਆ ਓ ਮੈਨੂੰ ਛੱਡ ਕੇ ਚਲਾ ਗਿਆ ਆਪੇ ਮੈਨੂੰ ਛੱਡ ਕੇ ਚਲਾ ਗਿਆ ਐ ਮੇਰੇ ਦੋਸਤ लौट के आया बिल तेरे दिल हैप्पी मैं तेरे नाल जाना वा ओए हैप्पी मैं तेरे नाल जाना वा ओ मैं जो चढ़ देने आ ओए मैं तेरे नहीं जान देना किते भी हैप्पी ओए मेरे हैप्पी तेरे कुछ भी नहीं होया मेरे पुत्र को मेरा पुत्र है ना तू मैनू आ छड्ड के जाई तेरी मेहरबानियां तेरी कदरदानियां तेरी मेहरबानियां लूटा है मुझको जिन जालिमों ने बर्बाद कर दूंगा मैं उनकी जिंदगानियां तेरी मेहरबानियां तेरी कदरदानियां कुर्बान तुझ पे मेरी कई जिंदगानियां मेरा हैप्पी चढ़ गया मेरे लोगों मेरा ਭਾਣੇ ਕੀ ਹੋਇਆ मेरा हैप्पी गया कल हुए ਕਿੱਥੇ ਗਿਆ ਹੈਪੀ मेरा हैप्पी मैनू कला चढ़ गया यार ਓਏ ਯਾਰ मैं भी स्कूल जाना मेरा हैप्पी चला ਹੌਸਲਾ गया ਕਰੋ ਭਾਈ मैं नहीं करता ਯਾਰ ਆਓ ਕੰਮ मैं नहीं ਕਰੀਏ करना ਹੈਪੀ ਚਲੇ ਗਿਆ ਜਾਣ ਵਾਲੇ मैं ਦੇ नहीं ਨਾਲ करता ਉਹਦੀ ਜਗ੍ਹਾ ਤੇ ਤੂੰ ਚਲੇ ਜਾਂਦਾ ਉਹ ਬਿੱਟੇ ਨੂੰ ਕੁਝ ਹੋ ਜਾਂਦਾ ਇਹਨੂੰ ਨਾ ਕੁਝ ਵੀ ਹੁੰਦਾ ਉਹਦੀ ਭਾਜੀ। ਜਗ੍ਹਾ ਤੇ ਮੈਂ ਚੱਲ ਤੇ ਜਾਣਾ ਸੀ ਉਹਦੀ ਜਗ੍ਹਾ ਹੀ ਇੰਨੀ ਕਿ ਸੀ ਮੈਂ ਉੱਥੇ ਨਹੀਂ ਰਹਿ ਸਕਦਾ ਨਹੀਂ ਹੁਣ ਹੈਪੀ ਚਲਾ ਗਿਆ ਤੇ ਹੁਣ ਜ਼ਿੰਦਗੀ ਜਿਹੜੀ ਛੱਡ ਦੇਣੀ ਆ ਜ਼ਿੰਦਗੀ ਅੱਗੇ ਬਹੁਤ ਪਈ ਹੈ ਤੁਹਾਡੀ ਮੈਂ ਲਈ ਯਾਰ ਮੈਂ ਇਹਦੇ ਨਾਲ ਹੀ ਜਾਣਾ ਵਾ ਤੁਸੀਂ ਕਾਹਤੋਂ ਧੁੱਪੇ ਸਰਾਣਾ ਸਰੂਣਾ ਰੱਖ ਕੇ ਚਾਦਰ ਵਿਛਾ ਕੇ ਪਏ? ਨਹੀਂ ਇਹਦੇ ਨਾਲ ਜਾਣਾ ਹੈਪੀ ਨੇ ਰਹਿਣ ਭਾਈ ਸੀ ਵੀ ਓਏ ਹੱਸਣ ਡਿਆ ਵਾ ਇਹ ਹੈਪੀ ਹੈ? ਓਏ ਹੱਸਣ ਡਿਆ ਈ ਓਏ ਹੈਪੀ ਜਰੂਰ ਘੱਟ ਨਹੀਂਗਾ ਓਏ ਨਾ ਏ ਆ ਮੈਨੂੰ ਦੇ ਦੋ ਹੈਪੀ ਮੈਂ ਲੱਕ ਥੱਲੇ ਰੱਖਣਾ ਨਾ ਏ ਗੜੀਸ ਨੂੰ ਓਏ ਐਵੇਂ ਇਨਸਾਨ ਹੀ ਆ ਏ ਓਏ ਇਨਸਾਨ ਨਿਗਾ ਭਾਜੀ ਸਰਾਣਾ ਵਾ ਨਾ ਏ ਓਏ ਮੇਰਾ ਹੈਪੀ ਹੱਥ ਨਾਲ ਲਾਈ ਇਹਨੂੰ ਓ ਨਾ ਏ ਹੈਪੀ ਮੇਰਾ ਹੁੰਦਾ happy ਆ ਮੇਰਾ ਹੈਪੀ ਹੁੰਦਾ ਤੇ ਮੈਂ ਹੱਥ ਲਾਣਾ ਹੀ ਨਹੀਂ ਸੀ ਮੇਰਾ ਬੱਚਾ ਵਾ ਯਾਰ ਮੇਰਾ ਬੱਚਾ ਚਲਾ ਓਏ ਗਿਆ ਕਿਸੇ ਰਜ਼ਾਈ ਦਾ ਬੱਚਾ ਵਾ ਭਾਜੀ ਕਾਲੂ। ਮੇਰੀ ਗੱਲ ਹਾਂਜੀ ਸੁਣੋ ਕਲੂ ਇਹਦੇ ਇਸੇ ਦਾ ਤੂੰ ਮਰ ਜਾ ਯਾਰ ਉਹ ਭਾਜੀ ਮਾਫੀ ਦੇ ਦੋ ਤੂੰ ਮਰ ਜਾ ਮੇਰਾ ਯਾਰ ਹੈਪੀ ਮੇਰੇ ਮੈਨੂੰ ਬੱਚੇ ਛੱਡ ਗਿਆ ਨਿਕਲ ਯਾਰ ਮੇਰਾ ਹੈਪੀ ਛੱਡ ਤੁਹਾਨੂੰ ਗਿਆ ਹਰ ਸ਼ੈ 'ਚ ਹੈਪੀ ਨਜ਼ਰ ਆ ਰਿਹਾ ਮੈਨੂੰ ਇੰਨਾ ਨਜ਼ਰ ਤੁਸੀਂ ਆ ਪਿਆਰ ਰਿਹਾ। ਕਰਦੇ ਉਹਦੇ ਨਾਲ ਇਹ ਸਰਾਣਾ ਵਾ ਚਾਦਰ ਹੈ ਯਾਰ ਭਾਵੇਂ ਨਾ ਉਹ ਸ਼ੋਅ ਕਰੀਏ ਯਾਰ ਓਏ ਹੈਪੀ ਓਏ ਓਏ ਮੈਨੂੰ ਚੰਗਾ ਨਹੀਂ ਲੱਗਾ ਤੂੰ ਚਲਾ ਗਿਆ ਓਏ ਦੱਸ ਕਿਹੜੀ ਕਮੀ ਰਹਿ ਗਈ ਤੇਰੀ ਖਿਦਮਤ 'ਚ ਖਿਦਮਤ 'ਚ ਨਹੀਂ ਤਰਬੀਅਤ 'ਚ ਪੁੱਛੋ ਤੇਰੀ ਤਰਬੀਅਤ 'ਚ ਕਿਹੜੀ ਕਮੀ ਰਹਿ ਗਈ ਮੈਨੂੰ ਦੱਸ ਮੇਰਾ ਯਾਰ ਪੁੱਤਰ ਭਾਵੇਂ ਨਾ ਸਰਾਣਾ ਵਾ ਯਾਰ ਨਹੀਂ ਇਹ what ਮੇਰਾ is this ਹੈਪੀ ਹੈ ਮੇਰਾ ਹੈਪੀ ਹੈ ਭਾਈ ਫੈਸਲਾ ਆਪਣੇ ਆਪ ਨੂੰ ਕੰਟਰੋਲ ਕਰੋ ਯਾਰ ਉਹ ਚਲਾ ਗਿਆ ਹੈਪੀ ਹੋ ਗਿਆ ਇਹੋ ਜਾਣਦੇ ਆ ਹੈਪੀ ਨਹੀਂ ਹੈਪੀ ਕੈਸੀ ਆ ਓਏ ਹੈਪੀ ਓਏ ਭਾਜੀ ਓਏ ਹੈਪੀ ਓਏ ਉਹ ਜਾਣਦੇ ਆ ਹੈਪੀ ਓਏ ਉਹ ਉਧਰ ਕਾਲਾ। ਉਧਰ ਓਏ 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 ਉਹ ਆਂਦੇ ਉਹ ਆ ਰਿਹਾ ਓਏ ਹੈਪੀ ਓਏ ਉਹ ਮਿੱਠਾ ਵਾ ਭਾਜੀ ਓਏ ਮੇਰਾ ਹੈਪੀ ਹੈਪੀ ਓਏ 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 ਹੈਪੀ
ਉਰੇ ਆ ਉਰੇ ਆ ਉਰੇ ਆ ਮੇਰੇ ਕਿਤੇ ਪੂਛ ਨਿਕਲ ਮਿੱਠੇ 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 ਉਹ ਲਾਨਤ ਤੋਂ ਕੀ ਹੋਗਾ ਤੁਹਾਨੂੰ? ਉਹ ਭਾਈ ਬੁਲਾ ਰਹੇ ਯਾਰ ਉਰੇ ਤੇ ਆ ਜਾ। ਯਾਰ ਉਹ ਸਦਮੇ ਦੇ ਵਿੱਚ ਆ ਯਾਰ ਓਏ ਤੂੰ ਕਿੱਥੇ ਚਲਾ ਗਿਆ ਸੀਗਾ ਉਹ ਅੰਦਰ ਬਾਲ ਬਾਲ ਓਏ ਹੈਪੀ ਹੈਪੀ ਓਏ ਹੈਪੀ ਕਿੱਥੇ ਚਲਾ ਗਿਆ ਤੂੰ ਮੈਨੂੰ ਛੱਡ ਕਿਹੜਾ ਕੇ ਹੈਪੀ ਭਾਈ ਕੀ ਓਏ ਹੋਇਆ? ਹੈਪੀ ਓਏ ਉਲਾਜ ਇਹਨੂੰ ਸਾਨੂੰ ਨਾ ਪਾ ਦੀ ਓਏ ਉਹ ਨਿਕਲ ਉਲਾਜ ਉਹ ਮੇਰਾ ਹੈਪੀ ਆ ਗਿਆ ਭਾਈ ਮੇਰਾ ਹੈਪੀ ਪਾਗਲ ਹੋ ਗਏ ਤੁਸੀਂ ਉਹ ਮੇਰਾ ਹੈਪੀ ਉਹ ਕਿਸੇ ਦੇ ਕੰਮ 'ਚ ਉਹ ਸ਼ਰੀਕ ਮੇਰਾ ਹੋਇਆ ਵਾ ਹੈਪੀ ਆ ਉਹ ਲਾਨਤ ਓਏ ਹੈਪੀ ਉਹ ਤੂੰ ਰੋਟੀ ਨਹੀਂ ਖਾਦੀ ਕੱਲ ਦੀ ਤੇਰੇ ਬਿਸਕੁਟ ਉਲਝੀ ਪਏ ਆ ਮੈਂ ਤੈਨੂੰ ਦੁੱਧ ਵੀ ਪਾਉਂਗਾ ਉਹ ਮੇਰਾ ਪੁੱਤ ਉਲਾਜ ਉਹ ਸਾਨੂੰ ਨਾ ਭਾਈ ਯਾਰ ਮਿੱਠੇ ਨੂੰ ਵੱਢਣਾ ਵਾ ਤੂੰ ਮੇਰੇ ਪੁੱਤਰ ਨੇ ਅੱਲਾ ਦੇ ਉਹ ਵੱਡਣਾ ਕਾਦਾ ਭਾਈ ਕੀ ਹੋ ਗਿਆ ਭਾਨੂੰ? ਮੇਰਾ ਭਾਈ, ਉਹ ਬੇਟਾ ਹੈਪੀ ਨਿਗਾ ਮੇਰਾ ਯਾਰ। ਹੈਪੀ ਆ ਉਹ ਮੇਰਾ ਹੈਪੀ ਓਏ ਮਾਰਾ ਆ ਵਾ ਉਹ ਨਹੀਂ ਮੇਰਾ ਹੈਪੀ ਆ ਖਬਰ ਤਾਂ ਕਰ ਲਾ। ਓਏ ਉਹ ਹੈਪੀ ਨਿਕਲ ਸ਼ਿਕਾਰੀ ਆ ਤੁਹਾਨੂੰ ਉਹ ਨਜ਼ਰ ਮੇਰਾ ਨਹੀਂ ਹੈਪੀ ਆ ਸ਼ਿਕਾਰੀ ਕਿਤੇ ਠਹਿਰ ਜਾ ਮੈਂ ਤੁਹਾਡਾ ਕਿਤੇ ਫ੍ਰਿਜ ਚ ਦੁੱਧ ਪੀ ਗਿਆ ਹੈਪੀ ਸ਼ਿਕਾਰੀ ਨਿਗਾ ਕੀ ਗੱਲ ਕੀ ਹੋ ਗਈ ਆ? ਉਹ ਮੇਰਾ ਹੈਪੀ ਮਿੱਠੇ ਉਹ ਮੇਰਾ ਹੈਪੀ ਚਲਾ ਗਿਆ ਓਏ ਮੇਰਾ ਹੈਪੀ ਚਲਾ ਗਿਆ ਇੱਕ ਮਿੰਟ ਯਾਰ ਸਾਨੂੰ ਪਹਿਲੇ ਹੈਪੀ ਕਲੀਅਰ ਕਰ ਦੋ ਕੀ ਹੈ ਕੀ ਉਹ ਮੇਰਾ ਹੈਪੀ ਪਾ ਤੂੰ ਮੇਰੇ ਉਹ ਸਿਰ ਮੇਰਾ ਹੈਪੀ ਤੂੰ ਹੈ ਮੇਰਾ ਉਹ ਹੈਪੀ ਯਾਰ ਕੀ ਹੋ ਮੇਰਾ ਗਿਆ? ਹੈਪੀ ਤੂੰ ਹੈ ਮੇਰਾ ਹੈਪੀ ਉਹ ਪਾ ਯਾਦ ਕਰ ਮਿੱਠਾ ਮੈਂ ਮਿੱਠਾ ਯਾਦ ਕਰ ਤੈਨੂੰ ਮੈਂ ਪਿੰਡੀਓਂ ਲੈ ਕੇ ਆਇਆ ਸੀ ਛੋਟੇ ਜਿਹੇ ਨੂੰ ਐਡੀ ਕਰਕੇ ਮੈਂ ਤੈਨੂੰ ਚੁੱਕਿਆ ਸੀ ਫਿਰ ਮੈਂ ਤੈਨੂੰ ਸੋਹਲ ਵੀ ਤੈਨੂੰ ਫੜਾਉਂਦਾ ਸੀ ਮੈਂ ਵੀ ਸ਼ਹਜ਼ਾਦ ਵੀ ਓਏ ਸੋਹਲ ਨੇ ਯਾਰ ਕੋ ਗੋਲੀ ਗੋਲੀ ਲੈ ਕੇ ਦਿਓ ਯਾਰ। ਉਹ ਹੈਪੀ ਨਹੀਂ ਆ ਭਾਈ ਉਹਦੇ ਵੱਲ ਵੇਖੋ ਤੇ ਸਹੀ ਉਹ ਜਿਹਦੇ ਨੈਣ ਨਕਸ਼ ਮਿਲੇ ਨੇ ਉਹਨੂੰ ਤੁਸੀਂ ਕਹਿ ਨਹੀਂ ਦੇ। ਉਹ ਸੋਹਲ ਤੈਨੂੰ ਬਿਸਕੁਟ ਪਾਉਂਦਾ ਸੀ ਉਹ ਤੂੰ ਮੇਰੇ ਯਾਰ ਕਰਨ ਜਾਂਦਾ ਸੀਗਾ ਜੇ ਕਿਤੇ ਚਾਹ ਨੇ ਕਿਤੇ ਬਿਸਕੁਟ ਦੇਤਾ ਤਾਂ ਮਤਲਬ ਇਹ ਤਾਂ ਹੁਣ ਮੈਂ ਕੁੱਤਾ ਹੀ ਹੋ ਗਿਆ। ਮੈਂ ਨਹੀਂ ਨਹੀਂ। ਯਾਰ ਮੈਂ ਯਾਰ ਮੇਰੀ ਗੱਲ ਸੁਣ ਮਿੱਠੇ ਮੇਰੀ ਗੱਲ ਸੁਣ ਭਾਈ ਫੈਸਲ ਇਸ ਟਾਈਮ ਸਦਮੇ 'ਚ ਉਹਨੂੰ ਖੁਸ਼ ਕਰਨ ਲਈ ਯਾਰ ਤੂੰ 2 ਮਿੰਟ ਲਈ ਯਾਰ ਹੈਪੀ ਬਣ ਜਾ ਯਾਰ ਇਹ ਇਨਸਾਨੀਅਤ ਹੈ ਯਾਰ ਕੋਈ ਗੱਲ ਨਹੀਂ ਦਾਨਿਸ਼ ਮੇਰੀ ਗੱਲ ਸੁਣ ਮੈਨੂੰ ਸਾਰਾ ਬਣਨਾ ਪੈਣਾ ਵਾ ਤੇ ਭਾਜੀ ਹੁਣ ਤਾਂ ਤੁਸੀਂ ਹੈਪੀ ਹੈ ਹੈਪੀ ਚੱਲ ਚੱਲ ਜਾ ਜੁੱਤੀ ਫੜ ਕੇ ਹੈਪੀ ਨਹੀਂ ਯਾਰ ਖੁਸ਼ੀ ਲਈ ਉਹ ਮੇਰੇ ਘਰ ਲਈ ਬੋਲਣ ਲਿਆ ਮਿੱਠੇ ਉਹ ਮੇਰੇ ਤੋਂ ਨਾਰਾਜ਼ ਯਾਰ ਤੂੰ ਨਾਰਾਜ਼ ਨਹੀਂ ਪਾ ਮੈਂ ਹੈ ਹੀ ਨਹੀਂ ਹੋ ਉਹ ਮੇਰਾ ਮੈਂ ਨਹੀਂ ਤੇਰੇ ਮੇਰਾ ਹੈਪੀ ਆ ਮੈਂ ਤੈਨੂੰ ਲੈ ਕੇ ਜਾਵਾਂਗਾ ਮੈਂ ਤੈਨੂੰ ਡਾਕਟਰ ਕੋ ਮੈਂ 2 ਦਿਨ ਹੋ ਗਏ ਯਾਰ ਕਿਸੇ ਨੇ ਰੋਟੀ ਨਹੀਂ ਖਾਧੀ ਤੇਰੀ ਜੁਦਾਈ ਤੁਸੀਂ ਆਪ ਜਾਓ ਡਾਕਟਰ ਕੋ ਤੁਹਾਨੂੰ ਜਾਣ ਦੀ ਲੋੜ ਹੈ ਕੀ ਯਾਰ ਉਹ ਮਿੱਠੇ ਤੇਰਾ ਕੀ ਚਾਹੁੰਦਾ ਵਾ ਦਿਲ ਹੀ ਤੋੜੀ ਤਾਂ ਗਿਆ ਮੂੰਹ ਚੱਲ ਉਹਨੂੰ ਤੇਰੇ 'ਚ ਯਾਰ ਆਪਣਾ ਯਾਰ ਹੈਪੀ ਨਜ਼ਰ ਆਂਦੇ ਆ ਵਾ ਕੋਈ ਗੱਲ ਨਹੀਂ ਯਾਰ 2 ਮਿੰਟ ਲਈ ਯਾਰ ਉਹਨੂੰ ਸਾਥ ਤੇ ਕਰੀਏ ਵਿਚਾਰੇ ਦਾ ਦੁੱਖ ਸੁੱਖ ਹੋ ਉਹ ਲੱਗੇ ਛਾਵੇਂ ਆਓ ਮੈਂ ਨਹੀਂ ਜਾਣਾ ਹੈਪੀ ਕਹਿੰਦੇ ਆ ਜਾ ਛਾਵੇ ਮੈਂ ਤੈਨੂੰ ਛਾਵੇਂ ਰੱਖਣਾ ਵਾ ਚਲੋ ਹੌਸਲਾ ਰੱਖੋ ਭਾਜੀ ਉਹ ਹੈਪੀ ਨੀਗਾ ਉਹ ਕੋਠੀ ਵਾਲਿਆਂ ਦਾ ਵਾ ਬਸ ਯਾਰ ਉਹਨਾਂ ਨੂੰ ਐਸਾ ਫਾਈਨ ਫੈਸਲ ਤੁਸੀਂ ਮੇਰੇ ਤੋਂ ਵੱਡੇ ਆ ਹੈਪੀ ਤੁਹਾਡਾ ਚਲਾ ਗਿਆ ਤੁਹਾਡੀ ਐਨਕ ਵੀ ਨਾਲ ਲੈ ਗਿਆ ਨਹੀਂ ਤੁਹਾਨੂੰ ਕਿਤੇ ਮੋਤੀਆ ਉਤਰਿਆ ਤਾਂ ਨਜ਼ਰ ਨਹੀਂ ਆਉਣਾ ਮੈਂ ਕੌਣ ਆ ਮੈਂ ਮਿੱਠਾ ਵਾਂ ਬੋਲਣ ਤੋਂ ਨਜ਼ਰ ਨਹੀਂ ਆਉਣਾ ਹੈਪੀ ਇਦਾਂ ਬੋਲਦਾ ਸੀ ਉਹ ਤਾਂ ਇੰਨਾ ਬੋਲਦਾ ਹੀ ਨਹੀਂ ਸੀਗਾ ਯਾਰ ਦਾਨਿਸ਼ ਯਾਰ ਮੇਰੀ ਗੱਲ ਸੁਣ ਭਾਈ ਫੈਸਲ ਹੈਗੇ ਸੈਡ ਕੋਈ ਜਦੋਂ ਕਾਲੂ ਜੀ ਸੈਡ ਹੋਵੇ ਨਾ ਉਹਦੇ ਨਾਲ ਖਲੋਈਦਾ ਵਾ ਤੁਸੀਂ ਹੈਪੀ ਦੀ ਅੰਗੂਠੀ ਪਛਾਣ ਰਹੇ ਵੀ ਮੇਰੇ ਹੱਥ ਚੱਕ ਹੈਪੀ ਹੈ ਯਾਰ ਤੂੰ ਬਣ ਜਾ ਕੀ ਹੋਣ ਲੱਗਾ ਉਹ ਮਰਨ ਯਾਰ ਮੈਂ ਇਨਸਾਨ ਆ ਇੱਕ ਜਾਨਵਰ ਬਣਨਾ ਚੰਗਾ ਲੱਗਦਾ ਮੈਂ ਤਾਂ ਛੁੱਟ ਨਹੀਂ ਓਏ ਇਸ ਟਾਈਮ ਗਮ ਦੀ ਹਾਲਤ ਹੈ ਮਿੱਠੇ ਗਮ ਨਾਲ ਨਿਢਾਲ ਆ ਯਾਰ ਹਾਂ ਬਣ ਜਾ ਹਾਂ ਐਂ ਕਰ ਓਹੋ ਭਾਈ ਪਿੱਛੇ ਹੈ ਮੇਰੇ ਉਸਤਰਾ ਲਾਉਣ ਲੱਗੇ ਕਿੰਨਾ ਨੀਵਾ ਕਰਨ ਦੇ ਮੈਨੂੰ ਉਹ ਯਾਰ ਚੱਲ ਤੂੰ ਬਣ ਜਾ ਮਾੜਾ ਜਿਹਾ 2 ਮਿੰਟ ਲਈ ਕਿਤੇ ਨਹੀਂ ਯਾਰ ਜ਼ਿੰਦਗੀ ਮੌਤ ਦਾ ਮਸਲਾ ਯਾਰ ਉਹਦੀ ਵਿਚਾਰੇ ਦੀ ਵੇਲਾ ਕਿੱਦਾਂ ਚਿੱਚੜ ਪਏ ਹੋਏ ਨੇ ਤੈਨੂੰ ਓਏ ਭਰਿਆ ਓਏ ਜੂਆਂ ਹੁੰਦੀਆਂ ਵਾ ਵੱਡੇ ਵੱਡੇ ਖੂਨ ਪੀਂਦੇ ਆ ਯਾਰ ਪੁਆਇੰਟ ਫੈਸਲ ਮੈਨੂੰ ਗੁੱਸਾ ਆਉਣ ਡਿਆ ਵਾ ਤੁਹਾਡੀ ਮਿਹਰਬਾਨੀ ਤੁਸੀਂ ਇਸ ਸਦਮੇ 'ਚ ਮੈਂ ਤਾਂ ਕਰਕੇ ਤੁਹਾਡੀ ਇੱਜ਼ਤ ਕਰਦਾ ਇਨਸਾਨ ਦੇ ਨਾ ਪਏਗਾ ਫਿਰ ਯਾਰ ਮਿੱਠੇ ਉਹਨਾਂ ਦਾ ਹੈਪੀ ਚਲਾ ਗਿਆ ਉਹ ਗਮ ਦੇ ਵਿੱਚ ਆਪ ਵੀ ਚਲੇ ਜਾਣਗੇ ਫਿਰ ਚੰਗਾ ਰਹੂੰਗਾ ਹੈਪੀ ਬਣ ਜਾ ਮਰਨ ਲੱਗਾ ਮੈਂ ਤੂੰ ਨਹੀਂ ਹੈਪੀ ਚਲਾ ਗਿਆ ਤੂੰ ਲਾ ਕੇ ਆਇਆ ਵੀ ਤੇਰੀ ਕਿਤੇ ਮੋਟਰਸਾਈਕਲ ਗੰਦੀ ਹੋ ਗਈ ਤੂੰ ਬਣ ਜਾ ਹੈਪੀ ਤੇਰੇ ਤੋਂ ਨੈਣ ਨਕਸ਼ ਵੀ ਸਿਰ 19 ਦੇ ਫਰਕ ਆ ਤੁਸੀਂ ਰਹਿ ਕਿੰਨਾ ਆ ਵੇ ਡਾਕਟਰ ਰਸਲ ਇੱਥੇ ਡ੍ਰਿਪ ਲਾਈ ਸੀ ਤੇਰੇ ਓਏ ਉਹ ਤੇਣਵਾ ਭਾਜੀ ਇਹ ਵਾਲ ਨਾ ਛੱਡੀ ਸਾਰੇ ਚਿੱਟੇ ਬੈਠ ਕੇ ਸਾਰੇ ਅੱਜ ਵਾਲ ਨਾ ਛੱਡੀ ਯਾਰ ਜਾਓ ਯਾਰ ਤੁਹਾਡੀ ਮਿਹਰਬਾਨੀ ਇੱਥੇ ਕੋਈ ਸਾਈਕੋਲੋਜਿਸਟ ਨਹੀਂ ਹੈਗਾ ਯਾਰ ਕੋਈ ਦਵਾਈ ਦੀ ਦਵਾਓ ਲੈ ਜਾਓ ਡਾਕਟਰ ਸੁਲਾ ਕੋ ਯਾਰ 10 ਮਿੰਟ ਦੇ ਲਈ ਤੂੰ ਯਾਰ ਆਪਣੇ ਯਾਰ ਲਈ ਇੱਕ ਕੁਰਬਾਨੀ ਨਹੀਂ ਦੇ ਸਕਦਾ ਯਾਰ
ਭਾਜੀ ਮੈਂ ਸਮਝਾਣਾ ਫਿਰ ਤੂੰ ਆ ਬਣ ਜਾ ਫਿਰ ਮੈਂ ਬਣ ਜਾਣਾ। ਉਹਦੇ ਹੈਪੀ ਨਜ਼ਰ ਨਹੀਂ ਆਉਂਦਾ ਉਹ ਆ ਹੀ ਤੇਰੇ ਚ ਰਿਹਾ ਵਾ ਭਾਜੀ, ਮੈਂ ਨਾ ਸਮਝਾ ਮੈਂ ਕੋਈ ਬਰਾਊਨ ਸ਼ੈਪ ਪਾਈ ਆ ਨਾ ਕੋਈ ਕਾਲੀ ਐਟਮ ਪਾਈ ਨਾ ਮੇਰੇ ਕੰਨ ਕਿਤੇ ਬਾਹਰ ਨੂੰ ਆ ਵੀ ਮੇਰੇ ਚ ਹੈਪੀ ਨਜ਼ਰ ਆਉਂਦਾ ਗੇਂਦ ਕਿੱਥੇ ਆ ਹਾਂਜੀ ਗੇਂਦ ਮੈਂ 6 ਵਕਤਾਂ ਨੂੰ ਗਿਫਟ ਕਰਤੀ ਸੀ ਗੇਂਦ ਕਿੱਥੇ ਆ ਵਾਸ਼ ਵਾਸ਼ ਨਹੀਂ ਯਾਰ ਮੇਰਾ ਤਾਂ ਦਿਮਾਗ ਯਾਰ ਨਾ ਵੇਖ ਖਰਾਬ ਲੈ ਕਰ। ਮੇਰਾ ਪੀੜੀ ਗੱਲ ਮੇਰੇ ਤੋਂ ਨਾਰਾਜ਼ ਆ ਮੇਰਾ ਮਿੱਠਾ ਹੀ ਆ ਮੇਰੇ ਤੋਂ ਨਾਰਾਜ਼ ਆ ਮੇਰਾ ਮੈਂ ਤੈਨੂੰ ਬਿਸਕੁਟ ਪਾਉਂਗਾ ਤੇਰੀ ਖੁਰਾਕ 20 ਕਿਲੋ ਦਾ ਤੋੜਾ ਮੈਂ ਤੇਰਾ ਲਿਆਂਦਾ ਵਾ ਆਪਣੇ ਪੁੱਤਰ ਦਾ ਉਹ ਚੱਲ ਜਾਂਦਾ ਹੈ ਚੱਕ ਕੇ ਲੈ ਜੀ ਮੋਟਰਸਾਈਕਲ ਤੇ ਅੱਛਾ ਉੱਥੇ ਨਗਰ ਹੀ ਲੈ ਜੀ ਪੁੱਤਰ ਆ। ਚੱਕੀ ਤੇ ਛੱਡ ਦਵਾਂ ਉਹ ਇਹਦਾ ਆਟਾ ਬਣਾ ਦੇ ਕਾਲੂ ਤੁਸੀਂ ਨਾਲ ਉਹਦੇ ਰਲੇ ਸਿਆਣੇ ਬੜੇ ਨਹੀਂ ਰਲੇ ਨਹੀਂ ਯਾਰ ਮਿੱਠੇ ਯਾਰ ਉਹ ਪਰੇਸ਼ਾਨ ਹੋ ਯਾਰ ਕਿਸੇ ਦੀ ਪਰੇਸ਼ਾਨੀ ਦਾ ਜੇ ਹੱਲ ਤੂੰ ਬਣਦਾ ਇਹ ਤੋਂ ਵੱਡੀ ਕੋਈ ਗੱਲ ਹੈ ਹੀ ਨਹੀਂ ਮੈਂ ਆਪਣੇ ਪੁੱਤਰ ਨੂੰ ਪੈਂਪਰ ਵੀ ਪਾਇਆ ਸੀਗਾ ਕੱਲ ਕੀ ਗੱਲ ਮੈਂ ਆਪਣੇ ਪੁੱਤਰ ਨੂੰ ਮੈਂ ਜੋ ਅੰਦਾਜ਼ ਕਹੂੰਗਾ ਤੇਰਾ ਮੈਂ ਕੁਛ ਨਹੀਂ ਹੁੰਦਾ ਚਲੋ ਆਇਓ ਉਹਨਾਂ ਨੇ ਯਾਰ ਉਸ ਕੇ ਅੰਦਰ ਲੈ ਕੇ ਜਾਈ ਸੀ ਚਲੋ ਬੈਠ ਕੇ ਗਰਮੀ ਚ ਬਿਠਾਇਆ ਉਹਨੂੰ ਹੁਣ 10 ਮਿੰਟ ਰਿਕਸ਼ੇ ਥੱਲੇ ਸੌ ਲੈਂਦੋ ਨਾ ਆਜੋ ਚੱਲੀਏ ਸੋ ਯਾਰ ਤੂੰ ਤੇ ਥੱਲੇ ਤੂੰ ਆਪ ਬਹੁਤ ਚੜ ਚੜ ਆ ਕੀ ਆ ਕੀ ਦੱਸ ਦੇ ਵੀ ਤੈਨੂੰ ਵਿੱਚੋਂ ਪੈਸੇ ਬਚਣੇ ਆ। ਤੇਰੇ ਐਤਕੀ ਬੱਚੇ ਵੀ ਲੈਣੇ ਆ ਮੈਂ ਤੈਨੂੰ ਇਸ ਵਾਰੀ ਮੈਂ ਕਹਿੰਦਾ 100 ਰੁਪਏ ਵੱਧ ਪਾਉ ਤੁਹਾਡੇ ਵੱਡੇ ਨਾ ਦੇ ਦੇਵਾਂ ਹੁਣ ਇਬਰਾਹਿਮ ਦਊਂਗਾ ਹੁਣ ਯਾਰ ਕੋਈ ਮਾਫ ਓਏ ਕਾਲੂ ਬਦਤਮੀਜ਼ ਆ ਤੂੰ ਯਾਰ ਕੋੜਾ ਹੋ ਜਾਂਦਾ ਤੈਨੂੰ ਕਿਹਾ ਵੀ ਆ ਕੋੜਾ ਹੋ ਜਾਂਦਾ ਵਾ ਕੋੜਾ ਨਾ ਹੋਇਆ ਕਰ ਤੈਨੂੰ ਮੈਂ ਯੂਨੀਵਰਸਿਟੀ ਚੋਂ ਟੀਕੇ ਤੇਰਾ ਕੋਰਸ ਰਹਿੰਦਾ ਵਾ ਪਰ ਫੈਸਲ ਕਿਹੜਾ ਤੁਸੀਂ ਐਕਟ ਕਰਨ ਦੇ ਮੈਨੂੰ ਤੁਹਾਡੇ ਤੇ ਗੁੱਸਾ ਚੜਨ ਤੇਰਾ ਕੋਰਸ ਰਹਿੰਦਾ ਜਾ ਕੇ ਅੰਦਰ ਆਰਾਮ ਨਾਲ ਟੀ ਟਾਈਮ ਕਰੋ ਤੋਬਾ ਜੇ ਤੋਬਾ ਤੁਹਾਡਾ ਹੈਪੀ ਚਲਾ ਗਿਆ ਹੁਣ ਅੱਗੇ ਜਾ ਕੇ ਜ਼ਿਆਦਾ ਸੈੱਟ ਹੋ ਜਾਣਾ ਮੇਰਾ ਹੈਪੀ ਕਿਤੇ ਨਹੀਂ ਗਿਆ ਮੈਨੂੰ ਛੱਡ ਕੇ ਮੇਰੇ ਕੋਲ ਆ ਮੇਰਾ ਹੈਪੀ ਜ਼ਿੰਦਾਬਾਦ ਸਲੂਟ ਹੈ ਯਾਰ ਮਿੱਠੇ ਤੈਨੂੰ ਵਾਹ ਮਿੱਠੇ ਦਿਲ ਜਿੱਤ ਲਿਆ ਵਾ। ਐ ਹੀ ਹੁੰਦਾ ਵਾ ਇੱਕ ਵੀਡੀਓ ਲੈ ਕੇ ਆਇਆ ਸੀ ਤੈਨੂੰ ਮੈਂ ਵੀਡੀਓ ਆਹ ਗੱਡੀ ਦੀ ਮੈਨੂੰ ਪਤਾ ਮੈਂ ਵੀ ਨਾਲ ਹੀ ਸੀਗਾ ਸਬਰ ਕਰੀਦਾ ਹੁੰਦਾ ਕੋਈ ਨਹੀਂ ਫੰਗਸ ਹੋਇਆ ਸੀ ਤੈਨੂੰ ਪਿਛਲੇ ਰਸੇ ਹੋ ਗਿਆ ਸਹੀ ਹੋ ਗਿਆ ਪਾਰਵਾ ਵਾਇਰਸ ਵੀ ਸੀਗਾ ਤੈਨੂੰ ਹੋਇਆ ਮੈਂ ਤੇਰਾ ਇਲਾਜ ਕਰਾਇਆ ਸੀਗਾ ਇੰਨੀਆਂ ਬਿਮਾਰੀਆਂ ਉਹਨੂੰ ਤੁਹਾਡੇ ਘਰ ਆਉਣ ਤੋਂ ਬਾਅਦ ਲੱਗੀਆਂ ਸੀ ਉੱਥੇ ਬਿਲਕੁਲ ਸੈੱਟ ਸੀ ਸਲੂਟ ਹੈ ਯਾਰ ਮਿੱਠਾ ਗੁਰੀਆ ਸਾਹਿਬ ਨੂੰ ਸਲੂਟ ਕਰ ਯਾਰ ਮਿੱਠੇ ਲਵ ਯੂ ਯਾਰ ਯਾਰ ਦੀ ਓਏ ਆ ਵੀ ਕਰਦਾ ਹੀ ਹੱਥ ਵੀ ਬੁਲਾਉਂਦੀ ਹੱਥ ਬੁਲਾ ਹੈਂ? ਨਹੀਂ ਓਏ ਅੱਜ ਕਰਕੇ ਘਰ ਆਇਆ ਅੱਜ ਕਰਕੇ ਨਹੀਂ ਕੀਤਾ ਓਏ ਜੀ ਇਹ ਮਿੱਠੇ ਯਾਰ ਇਨਸਾਨੀਅਤ ਦੀ ਅਜ਼ਮਤ ਨੂੰ ਤੂੰ ਅੱਜ ਹੋਰ ਬੁਲੰਦ ਕਰਤਾ ਵਾ ਹੱਥ ਬੁਲਾਉਂਦਾ ਹੀ ਹੱਥ ਬੁਲਾ ਇਹਦੇ ਨਾਲ ਉਹ ਠੀਕ ਆ ਚਲੋ ਠੋ ਚਲੋ ਠੀਕ ਹੈ ਜੀ ਭਾਈ ਯਾਰ ਸਲੂਟ ਹੈ ਯਾਰ ਮਿੱਠੇ ਯਾਰ ਸਲੂਟ ਹੈ ਯਾਰ ਨਹੀਂ ਤੂੰ ਅੱਗੇ ਹੋ ਅੱਗੇ ਮੈਨੂੰ ਖਿੱਚ ਨਹੀਂ ਮੈਂ ਅੰਜਲੀ ਜਾਣਾ ਜੁੜਾ ਯਾਰ ਉਹ ਹੁਣ ਮੈਂ ਤੇਰੀ ਲੀਸ਼ ਪਾਉਂਗਾ ਤੇਰੀ ਯਾਰ ਆਹ ਕਿਹੜੇ ਕੰਮ ਹੋਣ ਲੀਸ਼ ਪਾਉਂਗਾ ਚੱਲ ਕਰ ਮਿੱਠੇ ਨੂੰ ਚੱਲ ਕਰਨਾ ਕਰ 5-2 ਮਿੰਟ ਹਾਂ ਮੇਰਾ ਕੀ ਆ ਭਾਈ ਐਸਾ ਪਾਇਆ ਗਿਆ ਯਾਰ ਚੱਲ ਜਿੰਦਾ ਮਸਤਾਨ ਨੂੰ ਦੱਸ ਦੋ ਪਿੱਛੇ ਮੈਂ ਬੰਨਣਾ ਉਹ ਨਹੀਂ ਬੰਨਣਾ ਯਾਰ ਭਾਈ ਬਸ ਬਸ ਨਹੀਂ ਹੁੰਦਾ ਵਾ। ਬਸ ਬਸ ਮੈਨੂੰ ਖਾਲਸ ਸਵਾਦ ਦੇ ਫਿਰ ਭਾ ਹੈਪੀ ਨਹੀਂ ਹੈਪੀ ਦੇ ਸਾਰੇ ਕੱਪੜੇ ਮੈਨੂੰ ਦੇ ਫਿਰ ਭਾਈ ਅੰਦਰ ਆਓ ਯਾਰ अस्सलाम वालेकुम जी नादरीन की करता सी बाहर ਵਕਤ ਪਾਇਆ ਉਸਤਾਦ ਜੀ ਉਹਨੂੰ ਹੈਪੀ ਕਹੀ ਜਾ ਰਹੇ तू हैप्पी है ਨਹੀਂ ਨਹੀਂ फैसल साहब की हो गया ਪਹਿਲੇ ਉੱਥੇ ਸਰਾਣੇ ਤੇ ਕੱਪੜਾ ਪਾ ਕੇ ਉਹਨੂੰ ਹੈਪੀ ਮੇਰਾ ਛੱਡ ਕੇ ਜਾ बाहर ਕੋਈ ਗਾੜੀ ਰੋਕੋ ਕੋਈ ਇਸਕੋ ਲੈ ਜਾਓ ਕਦੀ ਉਧਰ ਆਇਆ ਨੂੰ ਗਿਆ ਉਹ ਗੱਡੀ ਥੱਲੇ ਵੜ ਗਿਆ ਵਾ ਉਹ ਆ ਇਧਰ ਮਿੱਠਾ ਆਇਆ ਕਰ ਉਹ ਹੈਪੀ ਆ ਗਿਆ ਇਹਨੂੰ ਹੈਪੀ ਨਜ਼ਰ ਆਉਣ ਲੱਗ ਪਿਆ ਮੇਰੇ ਗੱਲ 'ਚ 2 ਵਾਰੀ ਪਟਾ ਪਹੁੰਚਦਾ ਹਾਂਜੀ ਤੇਰੀ ਮਿਹਰਬਾਨੀਆਂ ਚੱਲਣ ਦਈ ਸੀ ਬਾਹਰ लेकिन वो पुट्ठी चलनी है ना ਉਹਦੇ ਚ ਤਾਂ ਪੁੱਠੀ ਉਹ ਉਹਦੇ ਚ ਤਾਂ ਮਾਲਕ ਮਰਦਾ ਨਾ ਮਾਲਕ ਹੀ ਭਰਿਆ ਵਾ ਇੱਧਰ ਵੀ ਨਹੀਂ ਹਰਸ਼ਾ ਹੋ ਗਈ ਸਦਮਾ ਲੱਗ ਗਿਆ ਦਿਮਾਗ ਤੇ ਲੈ ਗਿਆ ਆ ਮੈਨੂੰ ਵਿੱਚ ਕਹਿੰਦੇ ਤੇ ਚੋ ਹੈਪੀ ਉਹ ਹੈਪੀ ਨਾ ਉਹਨੂੰ ਕਹਿੰਦੇ ਗੇਂਦ ਫੜ ਕੇ ਲਿਆ ਮੈਂ ਦੱਸਿਆ ਵੀ ਹੈ ਕਿ ਉਹ ਮਿੱਠਾ ਵਾ ਉਹ ਨਹੀਂ ਗਾ ਹੈਪੀ ਉਹ ਲੇਕਿਨ ਲਓ ਜੀ ਉਹਨੇ ਜਿਹੜੀ ਉਹ ਦਵਾਈ ਨਹੀਂ ਸੀ ਤੇ ਡਾਕਟਰ ਕੋਲ ਖਾਦੀ 6 ਮਹੀਨੇ ਉਹ ਸਾਰੀ ਜ਼ਾਇਆ ਵਿੱਚ ਫਿਰ ਉੱਥੇ ਹੀ ਆ ਗਿਆ ਮਿੱਠੇ ਦੇ ਚਿੱਚੜ ਵੀ ਕੱਢੇ ਸਾਜੀ ਮਾਣਾ ਚੋਂ ਨਹੀਂ ਉਸਤਾਦ ਜੀ ਲੋਕ ਪਹਿਲੇ ਨੰਬਰ ਤੇ ਮਜ਼ਾਕ ਉਡਾਲਦੇ ਕਮੈਂਟਾਂ 'ਚ ਉਹਨਾਂ ਨੂੰ ਜ਼ਰਾ ਬਣਾ ਕਰੋ ਇੱਕ ਕਰੈਕਟਰ ਕਹਿੰਦਾ ਉਹ ਆਪਣੀ ਸਹੀ ਜਗ੍ਹਾ ਤੇ ਚਲਾ ਗਿਆ ਜਿੱਥੇ ਉਹ ਜਾਲਾ ਬਣਦਾ ਸੀ ਯਾਰ ਉਹੀ ਹੈ ਅਸੀਂ ਵੀ ਉੱਥੇ ਹੀ ਜਾਣਾ ਵਾ ਦਈ ਉਸਤਾਦ ਜੀ ਅਸੀਂ ਉੱਥੇ ਜਾਣਾ ਕਿ ਅਸੀਂ ਕਿਤੇ ਹੋਰ ਸੈਰ ਤੇ ਹੋਰ ਅਸੀਂ ਤੁਹਾਡਾ ਹੋਰ ਰਸਤਾ ਫਿਰ ਇੱਕ ਬੰਦਾ ਕਹਿੰਦਾ ਕਿ ਜਾਲੀ ਸਾਹਿਬ ਪੂਰਾ ਇੱਕ ਹਫਤਾ 10 ਦਿਨ ਫੈਸਲ ਭਾਈ ਦੇ ਘਰੋਂ ਕੁਝ ਖਾਣਾ ਲਾ ਗੋਸ਼ਤ ਗਾਜ ਤੂੰ ਹੁਣ 3 ਮਹੀਨੇ ਬਾਹਰ ਨਹੀਂ ਨਿਕਲਣਾ ਕਰੋ ਕਿਉਂ ਤੂੰ ਇੱਜ਼ਤ ਨਾ ਰਹਿਣ ਚਾ 3 ਮਹੀਨੇ ਤੋਂ ਬਾਹਰ ਨਹੀਂ ਜਾਣਾ ਉਸਤਾਦ ਜੀ ਉਹਦਾ 20 ਕਿਲੋ ਦਾ ਤੋੜਾ ਵਾ ਦੇਖਦਾ ਵਾ ਭਰਿਆ ਮੈਨੂੰ ਰੋੜਾ ਆਉਂਦਾ ਵਾ। ਕਾਹਦਾ ਉਹਦੇ ਭਰਾ ਦਾ
ਉਹ ਚੱਕੀ ਤੇ ਲੈ ਕੇ ਜਾਓ, ਉਹਨਾਂ ਦਾ ਆਟਾ ਪਿਆਓ, ਆਰਾਮ ਨਾਲ ਘਰ ਪਰੌਂਠੇ ਬਣਾਉਣਾ ਕੰਮ। ਯਾਰ ਤੂੰ ਦੇਖਿਆ ਕਦੀ ਫਿਲਮਾਂ ਦੇ ਵਿੱਚ ਇੱਕ ਬੰਦਾ ਕਹਿੰਦਾ ਉਹਦਾ ਕੋਈ ਮਰ ਜਾਂਦਾ, ਉਹਦਾ ਦੋਸਤ ਮਰ ਗਿਆ ਤੇ ਉਹ 20 ਸਾਲ ਫਿਲਮ 'ਚ ਇੱਕ ਐਵੇਂ ਸੀਨ ਆਉਂਦਾ ਵਾ, ਉਹ ਦੀਆ ਚਲਾਉਂਦਾ, ਕਹਿੰਦਾ ਬਾबू आप हर रोज यहाँ पे आके शाम को दिया जला के जाते हो, आपके साथ कभी कोई नहीं आया। वो कहना बाबा जी मेरा एक दोस्त कत्ल हो गया, तो वो उसके साथ में यहाँ पे दिया जलाने आया करता था, वो मर गया तो उसके बाद आज 20 साल हो गए मैं रोज उसकी याद में दिया जलाने आता। इस तो तू ਜਿਹੜਾ ਤੇਰਾ ਘਰ ਪਿਆ ਨਾ ਤੋੜਾ, ਉਹਨੂੰ ਰੋਜ਼ ਉਸੇ ਤਰ੍ਹਾਂ ਹੀ ਤੂੰ ਕੌਲੀ ਚ ਪਾ ਕੇ ਉਸੇ ਜਗ੍ਹਾ ਤੇ ਰੱਖਣਾ। ਮੈਂ ਰੱਖਿਆ ਸੀ ਰਾਤੀ ਬਿੱਲੀ ਖਾ ਕੇ ਗਈ ਇਹਨੇ ਬਿਸਕੁਟ। ਹਾਂ ਬਸ ਇਹ ਹੈਪੀ ਦੇ ਸਦਕੇ ਬਾਕੀ ਜਾਨਵਰ ਖਾ ਲੈਣ। ਉਸਤਾਦ ਜੀ ਮੈਂ ਕੋਈ ਕਸਰ ਨਹੀਂ ਛੱਡੀ ਉਸਤਾਦ ਜੀ, ਉਹਨੂੰ ਮੈਂ ਹਸਪਤਾਲ ਲੈ ਕੇ ਗਿਆ, ਉਹਨੂੰ ਮੈਂ ਹਸਪਤਾਲ ਦਾਖਲ ਇਹ ਕਿੰਨੇ ਕਰਾਇਆ। ਕੱਢੇ ਇਦਾਂ ਦੱਥੀ ਪੂਰੀ ਕੋਈ ਬੰਦਾ ਕੱਢਦਾ ਜੀ। ਨਹੀਂ ਕਸਰ ਲੈ ਲਓ, ਮੈਂ ਪਤਾ ਕੀ ਗੱਲ ਕੱਢਿਆ ਇੱਕ ਹੀ ਆ, ਦੱਥੀ ਵਿੱਚ ਫਸਾਈ ਆ। ਅਸੀਂ ਆਪਣੇ ਇਕਰਾਰੇ ਜੁਰਮ ਕੀਤਾ ਵਾ, ਅਸੀਂ ਕਦੇ ਭੱਜਣ ਵਾਲਿਆਂ ਚੋਂ ਨਹੀਂ ਹੈਗੇ, ਲੇਕਿਨ ਖਦਾਰਾ ਹਲੋ ਉਹ ਸਾਫ਼ ਕਰ ਲਓ। ਧੋਤਾ ਵਾ ਮੂੰਹ ਕੇ ਪਸੀਨਾ ਪਸੀਨਾ ਹੈ ਇੱਥੋਂ ਵੀ ਕਰੇ। ਇੱਥੇ ਵੀ ਕਰਦਾ ਹੈਗਾ। ਗਮ ਚ ਉਸਤਾਦ ਜੀ ਮੈਂ ਉਹਨੂੰ ਹਸਪਤਾਲ ਲੈ ਕੇ ਗਿਆ, ਪਰੇ। ਹਸਪਤਾਲ ਲੈ ਕੇ ਗਿਆ, ਉਹਨਾਂ ਨੇ ਕਿਹਾ ਇਹਨੂੰ ਖੂਨ ਲੱਗਣਾ ਵਾ। ਹੁਣ ਉਹਨਾਂ ਨੇ ਕਿਹਾ ਇਹਦਾ ਸਰਬਰਾਹ ਕੌਣ ਆ, ਉੱਥੇ ਵੀ ਰੋਲਾ ਬਣ ਗਿਆ ਕਿਤੇ ਮੁਕਰੀ ਜਾਣ। ਉਹਨਾਂ ਨੇ ਫਿਰ ਲਿਖਿਆ ਇਹਨਾਂ ਦਾ ਹੀ ਬਲੱਡ ਲੱਗਣਾ ਉਹਨੂੰ, ਬਲੱਡ ਨਹੀਂ ਮਿਲਿਆ ਉਹਦਾ, ਕੋਈ ਵੀ ਬਲੱਡ ਵਾਊ ਪੋਜ਼ਿਟਿਵ। ਉਹਨਾਂ ਨੇ ਕਿਹਾ ਤਾਂ ਵਾਊ ਪੋਜ਼ਿਟਿਵ ਲਿਆਓ। ਉਹਦਾ ਪਿੰਨੀ ਨੈਗੇਟਿਵ ਸੀ, ਹਾਂ ਉਹ ਲੱਗਾ ਹੀ ਨਹੀਂ। ਨਹੀਂ ਲਾਇਆ ਨਹੀਂ ਫਿਰ ਖੂਨ। ਨਹੀਂ ਉਸਤਾਦ ਜੀ। ਨਹੀਂ ਸੱਚ ਨਾਲ ਕਦੀ ਘਟੀ ਆ। ਸੈੱਲ ਘਟੇ ਸੀ। ਅੱਛਾ ਉਹਨਾਂ ਨੇ ਕਿਹਾ ਇਹਦੇ ਚੱਕ ਬੰਦ ਕਰਨੇ ਪੈਣੇ। ਹਾਂਜੀ ਪਤਾ ਨਹੀਂ ਲੱਗਾ ਫੈਸਲਾ ਕਦੇ ਹੋਇਆ ਕੀ ਅਚਾਨਕ। ਉਸਤਾਦ ਜੀ ਮੈਨੂੰ ਮੁਖਤਲਿਫ ਜ਼ਰਾਏ ਤੋਂ ਪਤਾ ਲੱਗਿਆ ਵਾ ਕਿ ਉਹਨੂੰ ਕਿਸੇ ਨੇ ਕੋਈ ਸ਼ੈ ਪਾਈ। ਉਸਤਾਦ ਜੀ ਹੋ ਸਕਦਾ ਵਾ ਕਿ ਇਹ ਤਿਬਈ ਮੌਤ ਨਾ ਹੋਵੇ, ਇਹਦੇ ਪਿੱਛੇ ਕੋਈ ਮਾਸਟਰਮਾਈਂਡ। 7-8 ਸਾਲ ਉਹਦੀ ਉਮਰ ਸੀ ਯਾਰ ਹਲੇ। ਉਸਤਾਦ ਜੀ ਕੁੱਤੇ ਦੀ ਔਸਤ ਉਮਰ ਜਿਹੜੀ 12 ਤੋਂ 14 ਸਾਲ ਹੁੰਦੀ, ਕਿੰਨੀ ਹੋ ਗਈ ਹੁਣ ਆਪਣੀ? 7 ਸਾਲ। ਨਹੀਂ ਲੇਕਿਨ ਉਸਤਾਦ ਜੀ ਜਿਹੜਾ ਸਾਨੂੰ ਪਤਾ ਲੱਗਾ ਨਾ, ਅਸੀਂ ਵੀ ਸਰਵੇ ਕੀਤਾ ਵਾ ਕਲੋਨੀ ਦੇ ਵਿੱਚ, ਉਹਨੇ ਖੁਦਕੁਸ਼ੀ ਕੀਤੀ ਆ ਜੀ, ਪੱਖੇ ਤੇ ਰੱਸਾ ਸੁੱਟਿਆ, ਲਮਕਿਆ ਵਾ ਉਹ। ਪਰ ਬਿੰਗਾ ਹੋਇਆ ਜੀ। ਉਹਦੀਆਂ ਖੁਆਇਸ਼ਾਂ ਤਾਂ ਮਜਰੂਰ ਕੀਤੀਆਂ ਗਈਆਂ ਵਾ। ਹਾਂ ਸੁਸਾਈਡ ਕਰ ਲਿਆ। ਨਹੀਂ ਉਸਤਾਦ ਜੀ ਮੈਂ ਹਸਪਤਾਲ ਚ ਕਸਵੇ ਮੇਰੇ ਬੱਚੇ ਵੇਖਣ ਵਾਲੇ ਸੀ, ਮੇਰਾ ਭਰਾ ਵੇਖਣ ਵਾਲੇ, ਸਟ੍ਰੇਚਰ ਤੇ ਕਦੇ ਐਰ ਨੂੰ ਲੈ ਕੇ ਜਾ ਰਹੇ ਸੀ, ਕਦੇ ਜੀ ਐਰ ਨੂੰ ਲੈ ਕੇ ਜਾ ਰਹੇ। ਡਾਕਟਰ ਪੜਨ ਨਹੀਂ ਸੀ ਰਹੇ, ਉਹਨਾਂ ਨੇ ਜਵਾਬ ਦੇ ਦਿੱਤਾ ਸੀ। ਲੇਕਿਨ ਕੀ ਜਜ਼ਬਾ ਵਾ ਉਸਤਾਦ ਜੀ, ਰੋਂਦੇ ਫਿਰਦੇ ਹੱਥ 'ਚ ਖੂਨ ਦੀ ਬੋਤਲ ਫੜੀ, ਓਏ ਹੈਪੀ ਫੜਿਆ। ਅੱਛਾ ਕਈਆਂ ਦੇ ਵਿਚਾਰਿਆਂ ਦਾ ਇਦਾਂ ਹੁੰਦਾ ਉਸਤਾਦ ਜੀ ਕਿ ਉਹ ਦਿਲ ਕਰੇ ਕੁੱਤਾ ਵਾ ਤੇ ਉਹਦੇ ਤੇ ਲੱਖਾਂ ਰੁਪਇਆ ਲੱਗ ਰਿਹਾ, ਦਵਾਈਆਂ ਉਹਦੀਆਂ ਆ ਰਹੀਆਂ ਨੇ, ਸਾਰਾ ਕੁਝ ਹਸਪਤਾਲ 'ਚ। ਤੇ ਕਿਤੇ ਤੁਸੀਂ ਜਾ ਕੇ ਵੇਖੋ ਸਰਕਾਰੀ ਹਸਪਤਾਲਾਂ 'ਚ, ਤੁਹਾਨੂੰ ਲੱਗੇਗਾ ਕਿ ਵੀ ਕੁੱਤੇ ਕੌਣ। ਵਾਹ ਵਾਹ। ਲੇਕਿਨ ਹੈਪੀ ਦੀ ਬੜੀ ਖਿਦਮਤ ਕੀਤੀ ਭਾਈ ਫੈਸਲ ਨੇ। ਮੈਂ ਬੜੀ ਖਿਦਮਤ ਕੀਤੀ, ਮੇਰਾ ਵੀ ਸੱਚੀ ਮੁੱਚੀ ਉਸਤਾਦ ਜੀ ਮੇਰੇ ਵੀ ਲੱਗ ਗਏ ਪੈਸੇ ਸਾਰੇ। ਉਹ ਐਦ ਕੀ ਤਨਖਾਹ। ਲੇਕਿਨ ਭਾਜੀ ਉਸਤਾਦ ਜੀ ਅਸੀਂ ਵੀ ਸਰਵੇ ਕੀਤਾ ਵਾ, ਉਹ ਭਾਈ 5-7 ਬੰਦਿਆਂ ਨਾਲ ਬਹਿ ਕੇ ਨਾ ਕਿਸੇ ਦੀ ਬੈਠਕ 'ਚ ਨਾਲ ਸ਼ਰਾਬ ਪੀਂਦਾ ਸੀ, ਨਾਲ ਕਹਿੰਦਾ ਸੀ ਮੈਂ ਵੀ ਜਾਣਾ ਕੰਜਰਾਂ ਦੇ, ਮੈਂ ਵੀ ਜਾਣਾ ਉਹਨਾਂ ਦੇ, ਏਦਾਂ ਗੱਲਾਂ ਕਰਦਾ ਸੀ। ਕਹਿੰਦੇ ਆਖਰੀ ਟਾਈਮ ਆਖਰੀ ਟਾਈਮ ਭੁੱਖਾ ਬਹੁਤ ਮਾਰਿਆ ਇਹਨਾਂ ਨੇ। ਸ਼ੀਸ਼ਾ ਬਹੁਤ ਪੀਣ ਲੱਗ ਪਿਆ ਸੀਗਾ ਜੀ। ਉਸਤਾਦ ਜੀ ਇਹਨਾਂ ਦੀ ਕੋਈ ਗਲੀ 'ਚ ਦੁਸ਼ਮਣੀਦਾਰੀ, ਕੋਈ ਜੈਲਸਪਨ ਕੁੱਤੇ ਤੋਂ ਕਿਸੇ ਨੂੰ ਹੈ ਸੀ? ਨਹੀਂ ਕੁੱਤਾ ਵੜਦਾ ਵੀ ਸੀਗਾ। ਕੁੱਤਾ ਵੱਢਦਾ ਸੀਗਾ, ਲੇਕਿਨ ਉਹਨੂੰ ਵੱਢਦਾ ਸੀ ਜਿਹਦੇ ਕੋਲ ਖਤਰਾ ਹੁੰਦਾ ਸੀ। ਕੁੱਤਾ ਆਪਣੇ ਦਫਾ ਲਈ ਭੇਜਾ ਵੱਢਦਾ ਵਾ। ਏਦਾਂ ਹੀ ਪੂਰੇ ਟੱਬਰ ਦੀਆਂ ਪਿੰਨੀਆਂ ਖਾਧੀਆਂ ਪਈਆਂ ਉਹਨੇ, ਕਿਉਂਕਿ ਖਤਰਾ ਸੀ ਇਹਨਾਂ ਤੋਂ। ਦੇਖੋ ਜਾ ਕੇ ਸਾਡੇ ਤੋਂ ਕੋਈ ਖਤਰਾ ਨਹੀਂ ਸੀ ਉਸਤਾਦ ਜੀ। ਹੁਣ ਉਹਦਾ ਕਰਤਾ ਤੂੰ ਉਹਦਾ ਉਸਤਾਦ ਜੀ ਵਾਈਂਡ ਅਪ ਜਿਹੜਾ ਨਿਜ਼ਾਮ ਹੁੰਦਾ। ਹਾਂਜੀ ਉਸਤਾਦ ਜੀ ਸਰਬਨਾਸ਼ ਹੋ ਗਿਆ। ਇਹ ਪੇਵਾ ਹੋ ਗਿਆ। ਮੇਰਾ ਯਾਰ ਕਿ ਮੈਂ ਤੈਨੂੰ ਅੱਗੇ ਮੈਂ ਕੀ ਕਿਹਾ ਕਿ ਤੂੰ ਹੁਣ 3 ਮਹੀਨੇ ਬਾਹਰ ਨਹੀਂ ਜਾਣਾ, ਤੇ ਆਪੇ ਹੀ ਮੇਰਾ ਮੰਨ ਗਿਆ ਕਿ ਨਹੀਂ? ਨਹੀਂ ਯਾਰ ਮੈਂ ਮੰਨ ਗਿਆ ਕਿ ਨਹੀਂ? ਮੈਂ ਤਾਂ ਇਹੀ ਕਿਹਾ ਸੀ ਨਾ, ਇਹਨਾਂ ਦਾ ਸਿਰ ਦਾ ਹੈਪੀ ਫੌਤ ਹੋਇਆ ਜੀ, ਹਨਾ। ਮੈਂ ਬਗੈਰ ਤੂੰ ਬੇਵਾਹ ਨਹੀਂ ਹੋਇਆ, ਤੂੰ ਬੇਵਾਹੂ ਹੋ ਗਿਆ। ਬੇਵਾਹੂ ਹਨਾ, ਤੂੰ ਵਸੀਅਤ ਬੇਵਾਹੂ ਯਾਨੀ ਕਿ ਤੇਰਾ ਵਹੂ ਤੋਂ ਬਗੈਰ ਵਾਲਾ ਹੋ ਗਿਆ। ਬੇਵਾ ਹੁੰਦੀ ਹੈ ਔਰਤ, ਇਹ ਮਰਦ ਨੇ ਰੰਡ ਬਹੁ ਹੋਏ ਨੇ। ਹਾਂ ਰੰਡ ਵਹੂ। ਕੁੱਤੇ ਤੋਂ ਬਗੈਰ ਹੋ ਗਿਆ ਉਸਤਾਦ ਜੀ। ਬਸ ਪਤਾ ਕੀ ਗੱਲ ਆ, ਮੈਡਮ ਨੇ ਤਾਂ ਕਹਿਤਾ ਸੀ ਕਿ ਦੁਮ ਦਾ ਭਰੋਸਾ ਯਾਰ ਉਹ ਦੱਸਦਾ ਹੈ, ਸੱਚ ਕੀ ਦੁਮ ਦਾ ਭਰੋਸਾ ਯਾਰ, ਤਬ ਦਾ ਦੁਮ ਕੋਈ ਹਾਂ। ਇਹ ਸਾਜੀ ਹੁਣ ਤਾਂ ਖਤਮ ਹੋ ਗਿਆ ਵਾ। ਤਾਂ ਪੁੱਛੇ ਨਹੀਂ ਮੋੜ ਗਿਆ ਜੀ। ਹਾਂ ਸਹੀ ਗੱਲ। ਹਾਲਾਂਕਿ ਪੁੱਛਣ ਉਹਦੀ ਮੁੜੀ ਹੁੰਦੀ ਹੈ, ਲੇਕਿਨ ਉਹ ਹੋਰ ਮੋੜ ਗਿਆ। ਔਰ ਜਿੱਥੇ ਦਬਿਆ ਹੈ, ਉੱਥੇ ਨਿਸ਼ਾਨੀ ਦੇ ਤੌਰ ਤੇ ਇੰਨੀ ਪੂਛਲ ਬਾਹਰ ਆ,
ਇਹਨੇ ਕਿਸ ਟਾਈਮ ਕੱਢਣਾ ਪੈ ਸਕਦਾ ਹੱਥ ਪਾ ਕੱਢ ਗੱਲ ਨਹੀਂ ਇਹਨਾਂ ਤੇ ਵੈਸੇ ਇਹਨੇ ਪੈਪ ਚੜਾਇਆ ਪੂਛਲ ਤੇ। ਉਹ ਕਹਿੰਦੇ ਨੇ 100 ਸਾਲ ਨਲੀ ਚ ਕੁੱਤੇ ਦੀ ਪੂਛਲ ਪਾ ਕੇ ਰੱਖੀ, ਕੱਢੀ ਤੇ ਫੇਰ ਵਿੰਗੀ ਸੀ। ਇਹਨੇ ਪੈਪ ਚ ਪੂਛਲ ਪਾਈ ਆ, 15 ਮਿੰਟ ਬਾਅਦ ਪੈਪ ਵੀ ਇੰਜ ਹੈ ਪੂਛਲ ਅੰਦਰੋਂ ਸਿੱਧੀ ਨਿਕਲ ਰਹੀ। ਨਹੀਂ ਉਹਦੀ ਪੂੰਛ ਸਿੱਧੀ ਸੀ ਉਸਤਾਦ ਜੀ। ਬਲਕਿ ਅੱਗੋਂ ਹੈਵੀ ਸੀਗਾ। ਨਹੀਂ ਉਹ ਹੁੰਦੀ ਸਹੀ। ਇਹ ਕਿੰਨੀਆਂ ਇਹ ਗੱਲਾਂ ਇਦਾਂ ਦੀਆਂ ਨਾ ਸਾਡੇ ਮੋਬਾਈਲਾਂ ਨੇ, ਸੋਸ਼ਲ ਮੀਡੀਆ ਨੇ ਮਿੱਟੀ ਕਰਤੀਆਂ, ਜਿਹੜੀਆਂ ਅਸੀਂ ਕਿੰਨੇ ਹਜ਼ਾਰਾਂ ਸਾਲਾਂ ਤੋਂ ਪਤਾ ਨਹੀਂ ਚੱਲੀਆਂ ਨਹੀਂ। ਬੰਦਰ ਕਿਆ ਜਾਣੇ ਅਦਰਕ ਦਾ ਸਵਾਦ ਅਗਲੇ ਨੇ ਵਹਾਇਆ, ਸੋਹਣਾ ਅਦਰਕ ਖਾ ਰਿਹਾ। ਠੀਕ ਆ ਜੀ, ਆ ਜੀ ਕੁੱਤੇ ਦੀ ਪੂਛ ਸਿੱਧੀ ਨਹੀਂ, ਐਸੇ ਐਸੇ ਕੁੱਤੇ ਆ ਸਿੱਧੀ ਪੂਛ ਬਿਲਕੁਲ ਉਹਨਾਂ ਦੀ। ਇਹ ਸਭ ਗੱਲਾਂ ਸੀ ਜਦੋਂ ਤਹਿਕੀਕਾਂ ਨਹੀਂ ਸੀ, ਉਦੋਂ ਦੀਆਂ ਗੱਲਾਂ ਨੇ। ਉਸਤਾਦ ਜੀ ਜਿੱਥੇ ਮੈਂ ਆਪਣਾ ਤੋਤਾ ਨਹੀਂ ਦੱਬਿਆ, ਤੋਤਾ ਵੀ ਦੱਬਿਆ ਹੀ। ਉਸਤਾਦ ਜੀ ਤੋਤਾ ਮਰਿਆ ਯਾਰ ਇਹਦੇ ਘਰੋਂ ਜਾਨਵਰ ਮਰ ਜਾਂਦੇ, ਜਦੋਂ ਤੈਨੂੰ ਪਤਾ ਜੋ ਮਰ ਜਾਂਦੇ ਤੂੰ ਨਾ ਰੱਖ। ਉਸਤਾਦ ਜੀ ਤੋਤਾ ਮੇਰਾ ਕਮ ਤੋਂ ਕਮ ਪਹਿਲਾ ਸ਼ੋਅ ਕੀਤਾ ਸੀ ਅਸੀਂ ਜਦੋਂ ਤੋਤਾ ਫੌਤ ਹੋਇਆ ਉਹ YouTube ਤੇ, ਉਹਦੇ ਬਿਲਕੁਲ ਨਾਲ ਦੀ ਜਗ੍ਹਾ ਕੁੱਤੇ ਨੂੰ ਮਿਲੀ। ਅੱਛਾ ਫੌਤ ਹੋਇਆ ਤਾਂ ਦੱਸਦੇ ਜਿਵੇਂ ਬੁੜਾ ਸੀ ਵੀ ਵਾਲਿਦ ਸਾਹਿਬ ਉਹ ਫੌਤ। ਯਾਰ ਇਹ ਹਿਸਾਬ ਹੁੰਦਾ, ਬਹੁਤ ਲੋਕੀ ਭਾਈ ਬਹੁਤ ਪਿਆਰ ਪੈ ਜਾਂਦਾ ਹੈ, ਅਟੈਚਮੈਂਟ ਦੀ ਗੱਲ ਅਟੈਚਮੈਂਟ ਬਹੁਤ। ਉਸਤਾਦ ਜੀ ਅਗਰ- ਕਈ ਕਈ ਦਿਨ ਰੋਟੀ ਨਹੀਂ ਖਾਂਦੇ ਬੰਦੇ। ਯਾਰ ਸੁਹੇਲ ਨਹੀਂ ਖਾਧੀ ਰੋਟੀ। ਹੈਂ? ਸੁਹੇਲ ਨੇ ਰਾਤ ਤੱਕ ਨਹੀਂ ਰੋਟੀ ਹੁਣ ਨਹੀਂ ਤਾਂ ਖਾਧੀ। ਕੁੱਤਾ ਮਰ ਗਿਆ, ਹੁਣ ਤਾਂ ਖਾਵੇ ਆਰਾਮ ਨਾਲ। ਉਹ ਲੈ ਕੇ ਉਹ ਆਂਦਾ ਸੀ ਜਿਹੜਾ ਲਿਆਣ ਵਾਲਾ ਮਰ ਗਿਆ ਉਹ ਕਿੱਥੋਂ ਖਾਵੇ? ਓਏ ਹੋਏ ਉਸਤਾਦ ਜੀ ਸੁਹੇਲ ਇੱਕ ਤੇ ਸ਼ਹਜ਼ਾਦ ਤੇ ਦੂਸਰਾ ਮੇਰਾ ਭਤੀਜਾ, ਉਹ ਤਿੰਨੇ ਹੀ ਬੜੇ ਸਦਮੇ ਚ ਨੇ ਉਸਤਾਦ ਜੀ। ਉਹ ਸੁਹੇਲ ਨੂੰ ਮੈਂ ਰਾਤੀ ਰੋਟੀ ਪਾਈ ਉਹਦੇ ਨਹੀਂ ਨਹੀਂ ਪਰ ਰੋਟੀ ਦਿੱਤੀ ਭਾਜੀ। ਸੇਲੋ ਕਹਿੰਦਾ ਮੈਂ ਰਾਤੀ ਰੋਟੀ ਪਾਈ। ਰਾਤੀ ਰੋਟੀ ਉਹਨੂੰ ਮੈਂ ਦਿੱਤੀ ਤੇ ਰਾਤੀ ਯਾਰ ਮੇਰਾ ਪੂਰੀ ਫੈਮਿਲੀ ਸਦਮੇ ਚ ਹੈ ਯਾਰ। ਕੋਈ ਆਖਰੇ ਦਮ ਤੇ ਕੋਈ ਵਸੀਅਤ ਨਹੀਂ ਕਰਕੇ ਗਿਆ? ਨਹੀਂ ਉਸਤਾਦ ਜੀ ਆਖਰੀ ਦਮ ਚ ਐਡ ਕਰਕੇ ਆਪਣੀ ਬਰਾਦਰੀ ਨੂੰ ਕਰਕੇ ਕਿਹਾ ਇਹਨਾਂ ਦੇ ਬੱਚੇ ਨਾਲ ਕਿ ਓਏ ਨਹੀਂ ਕੁੱਤਾ ਉਸਤਾਦ ਜੀ ਕਹਿੰਦੇ ਨੇ ਆਖਰੀ ਦਮ ਚ ਉੱਠਿਆ ਜਦੋਂ ਸਵੇਰ ਹੋਈ ਹੈ ਨਾ। ਸਵੇਰ ਯਾਨੀ ਕਿ ਮੇਰੀ ਯਾਨੀ ਕਿ ਭਰਜਾਈ ਛੋਟੀ ਸਾਡੀ ਨੌਂ ਜਿਹੜੀ ਹੈ ਸ਼ਹਜ਼ਾਦ ਦੀ ਬੇਗਮ, ਹਾਂਜੀ ਉਹ ਕਹਿੰਦੀ ਕਿ ਹੈਪੀ को पता नहीं क्या हो गया है, एक तरफ यानी कि झुका हुआ है। ਨਹੀਂ ਨਾਲੇ ਕਹਿੰਦੇ ਭਾਬੀ ਦੇ ਕਦਮਾਂ 'ਚ ਪਿਆ ਸੀ, ਕਹਿੰਦਾ ਭਾਬੀ ਲੈ ਭੈਣੇ ਮੈਂ ਜਾਨ ਛੁਡਾ ਲਈ, ਤੂੰ ਵੀ ਛੁਡਾ ਲਾ ਕਿਸੇ ਤਰੀਕੇ ਨਾਲ। ਨਹੀਂ ਉਹਨਾਂ ਨੇ ਆਗੇ ਉਰਦੂ ਚ ਦੱਸਿਆ। हाँ उर्दू स्पीक ने उस्ताद जी। वो ना डिग्गिया होया सी एक साइड ते उन्हें ना शहजाद ਨੂੰ उठाया। शहजाद पता नहीं हैप्पी को क्या हो गया, एक तरफ झुका हुआ है। ਉਹ ਜੁਕਾ ਨਹੀਂ ਸੀ ਹੋਇਆ ਭਾਈ, ਤੇਲ ਮੁੱਕਾ ਸੀਗਾ, ਸਾਈਡ ਉਲਟਾਉਣ ਦੇ ਸੀ ਉਹ। ਓ ਯਾਰ ਤੇਲ ਛੋਟੇ ਸਟੈਂਡ ਤੇ ਲੱਗਾ ਹੋਣਾ। ਅੱਛਾ ਫਿਰ उस्ताद जी झुके होया सी एंड करके तो शहजाद कहंदा मैं हाथ लाया ते डिग गया। ਬਸ नहीं ਇਹ ਸ਼ਦਾਬ ਦਾ ਹੀ ਕੰਮ ਹੀ ਫਿਰ। नहीं ਇਹ ਫਿਰ- डिग गया। फौरन फिर फोन कीता सी 1 ਉੱਥੇ ਡਾਕਟਰ ਰਜ਼ਾ ਨੂੰ। ਬਾਅਦ 5 ਡਾਕਟਰ ਰਜ਼ਾ ਤੇ ਆਹੋ ਇਹਨਾਂ ਦਾ ਉਹੀ ਹੈ ਮਨ ਭਾਈ। ਉਹ ਹੀ ਆ ਉਸਤਾਦ ਜੀ। ਅਸੀਂ ਫੌਰਨ ਡਾਕਟਰ ਰਜ਼ਾ ਨੂੰ ਫੋਨ ਕੀਤਾ, ਡਾਕਟਰ ਰਜ਼ਾ ਭਲਾ ਹੋਵੇ ਉਹ ਆ ਗਿਆ। ਉਹਨੇ ਆ ਕੇ ਇਹਨੇ ਕਿਹਾ ਲਾਹੌਰ ਲੈ ਜਾ, ਨਹੀਂ ਉਸਤਾਦ ਜੀ ਉਹਦਾ ਜਿਹੜਾ ਮੁੰਡਾ ਹੈਗਾ ਨਾ ਲਾਹੌਰ ਲੈ ਜਾ ਇਹਨੂੰ ਫਰਾਓ ਤਰਾਓ। ਉਹਨਾਂ ਨੇ ਕਿਹਾ ਲੋਰ ਲੈ ਜਾਓ, ਕਹਿੰਦੇ ਉੱਥੋਂ ਚੱਲੇ ਆਏ ਆ ਇਹਨੂੰ। ਉਹਦਾ ਜਿਹੜਾ ਮੁੰਡਾ ਨਹੀਂ ਹੈਗਾ ਉਸਤਾਦ ਜੀ, ਜਿਹੜਾ ਡਾਕਟਰ ਰਜ਼ਾ ਨਾਲ ਹੁੰਦਾ, ਉਹਨੇ ਉਹਦੇ ਮੂੰਹ ਦੇ ਵਿੱਚ ਫੂਕ ਮਾਰੀ। ਓਏ ਯਾਰ ਆ ਭਾਬੀ ਕੀ ਹੋਇਆ? ਅੱਛਾ ਫਿਰ ਉਹ ਇੱਕ ਪੰਪ ਜਿਹਾ ਹੈਗਾ ਸੀ, ਉਹ ਪੰਪ ਦੇ ਨਾਲ ਫੂਕ ਮਾਰੀ। ਅੱਛਾ ਫਿਰ ਠੀਕ ਹੈ ਨਾ, ਉਹਦੇ ਨਾਲ ਉਹ ਹੈਪੀ ਫੇਰ ਯਾਨੀ ਕਿ ਨਾ ਐਂਡ ਹੋ ਗਿਆ, ਸਿੱਧਾ ਹੋ ਗਿਆ। ਹਾਂ ਹੋ ਗਿਆ। ਸ਼ਹਜ਼ਾਦ ਨੇ ਫੇਰ ਹੱਥ ਲਾਇਆ, ਉਹ ਫੇਰ ਥੱਲੇ ਡਿੱਗ ਗਿਆ। ਭਾਜੀ ਉਹਦੇ ਫਿਰ ਫਿਰ ਸ਼ਰਾਬ ਨੇ ਸਿਗਰਟ ਨਹੀਂ ਕੀਤਾ ਸੀ, ਉਹ ਸਿਗਰਟ ਲਾਉਂਦਾ ਸੀ ਫੇੜੇ ਕੇ ਨਹੀਂ ਸ਼ਰਾਬ ਦੇ ਅੱਜ ਨਹੀਂ ਸੀ ਯਾਰ ਗੱਲ ਮੈਂ ਤੁਹਾਨੂੰ ਦੱਸ ਰਿਹਾ ਨਾ। ਫਿਰ ਉਸਤਾਦ ਜੀ ਉਹਨੂੰ ਨਾ ਉੱਥੇ ਟਾਈਮ ਰਜ਼ਾ ਭਾਈ ਨੇ ਡ੍ਰਿਪਾਂ ਲਾਤੀਆਂ, ਤਾਕਤ ਦੇ ਇੰਜੈਕਸ਼ਨ ਲਾਏ ਤੇ ਉਹਨੂੰ ਨਾ ਇੱਕ ਬਲੱਡ ਲਿਖ ਕੇ ਦਿੱਤਾ ਕਿ ਫੌਰਨ ਲੱਭ ਕੇ ਲਿਆ। ਸ਼ਹਜ਼ਾਦ ਨੂੰ ਗਿਆ ਲੇਕਿਨ ਉਹ ਰਜ਼ਾ ਭਾਈ ਦੇ ਪੈਰੀ ਪਿਆ, ਮੈਨੂੰ ਬਚਾਈ ਨਾ, ਉਹਨੂੰ ਬਚਾਈ ਨਾ। ਅੱਛਾ ਫਿਰ ਉਹਨਾਂ ਨੇ ਬਲੱਡ ਲਿਖ ਕੇ ਦਿੱਤਾ, ਕਹਿੰਦਾ ਲੋ ਕਿਸਮਤ ਦੀ ਗੱਲ ਆ, ਮੇਰਾ ਇਹ ਹੀ ਗੱਲ ਆ। ਘਰੋਂ ਲੱਗ ਗਿਆ। ਤੇ ਇਹ ਨਹੀਂ ਉਹਨੇ ਕਿਹਾ, ਕਹਿੰਦਾ ਯਾਰ ਕੋਈ ਵੀ ਜਾਨਵਰ ਜਿਹੜਾ ਨਾ ਉਹਦਾ ਬਲੱਡ ਯਾਨੀ ਕਿ ਉਹਨੂੰ ਲੱਗ ਜਾਏ। ਲੈ ਕੋਈ ਵੀ ਜਾਨਵਰ ਲਓ ਲੈ ਲਓ ਉਸਤਾਦ ਜੀ ਕੁੱਤੇ ਦਾ ਬਲੱਡ ਕੁੱਤੇ ਨੂੰ ਲੱਗ ਜਾਂਦਾ। ਖੋਤੇ ਦਾ ਵੀ ਕੋਈ ਵੀ ਕੁੱਤੇ ਦਾ ਜਾਨਵਰ, ਨਹੀਂ ਯਾਰ, ਕੁੱਤੇ ਦਾ। ਤੁਸੀਂ ਆਪੀ ਕਿਹਾ ਕੋਈ ਵੀ ਜਾਨਵਰ ਕੁੱਤਾ ਜਾਨਵਰ ਹੀ ਹੁੰਦਾ। ਮੈਂ ਤੈਨੂੰ ਕਦੋਂ ਕਿਹਾ ਵਾ? ਦੋ ਜਾਂ ਵੈਸੇ ਹੀ ਹਿੱਲ ਗਏ ਆ। ਫਿਰ ਉਸਤਾਦ ਦੇ ਮੋਹਤਰਮ ਉਹਨੂੰ ਉਹ ਬਲੱਡ ਨਹੀਂ ਲੱਗਾ, ਉਸ ਤੋਂ ਪਹਿਲੇ ਉਹਦੀ death। ਉਹ ਬਲੱਡ ਦਾ ਕੀ ਕੀਤਾ ਤੇ ਉਹ ਜਦੋਂ ਕਹਿੰਦੇ ਉਹਦੇ ਦਮ ਬਲੱਡ 'ਚ ਨਿੰਬੂ ਪਾ ਕੇ ਪੀ ਗਿਆ। ਉਹ ਜਦੋਂ ਇੰਜ ਕਰਕੇ ਉੱਠਿਆ ਨਾ ਉਸਤਾਦ ਜੀ, ਉੱਠਿਆ ਸੁਹੇਲ ਦੇ ਪੈਰ ਚੁੰਮ ਕੇ ਤੇ ਫਿਰ ਡਿੱਗ ਗਿਆ। ਓਏ ਓਏ ਇਹ ਗਲਤੀ ਹੋਈ उससे। मौत का कारण ही ये था भाई, मौत का कारण। ਅੱਛਾ ਸਾਰੀ ਜਿਹੜੀ ਗੇਮ ਕਰਦੇ ਸੀ ਉਹਨਾਂ ਤੰਦਰੁਸਤੀ ਸੀਨੇ ਨਾਲ ਪੈਰ ਚ ਮਾਰਨੇ, ਉਹਨੇ ਆਉਣਾ ਇਸ਼ਾਰਾ ਕਰ ਦੇਣਾ, ਇਹਨੇ ਠੋੜਾ ਕਰਾ ਦੇਣਾ, ਬਸ। ਉਹ ਯਾਰ ਫੇਰ ਘਰ ਨੰਗੇ ਪੈਰੀ ਫਿਰਦਾ ਤਾਂ ਜੀ ਦੇਰ ਬਾਅਦ ਹੋਈ ਪੈਰਾਂ ਨੂੰ ਘਰ ਸਫਾਈ ਤੇ ਕਰਦੇ। ਯਾਰ ਇੱਕ ਕੁੱਤੇ ਦੀ ਨਸਲ ਹੁੰਦੀ ਹੈ, ਉਹਦਾ ਨਾਮ ਪਤਾ ਨਹੀਂ ਕੀ ਹੈ। ਲੈਬਰੇ ਮੋਰੋਕੋ ਨਹੀਂ ਮੈਂ ਤੁਹਾਡੇ ਤੋਂ ਸੁਣਿਆ ਨਹੀਂ ਅੱਜ ਤੱਕ। ਸਿੰਡ ਬਟ ਨਾਟ। ਉਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਇਹਦੇ ਨਾ ਅਸੀਂ ਇਹਨੇ ਇਸ ਬੰਦੇ ਨੇ ਕੁੱਤਾ ਰੱਖਿਆ, ਅਸੀਂ ਘਰ ਕੁੱਤਾ ਰੱਖਿਆ। ਉਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਕੁੱਤਾ ਨਹੀਂ ਰੱਖਦੇ, ਕੁੱਤਾ ਤੁਹਾਨੂੰ ਮਾਲਕ ਰੱਖਦਾ ਵਾ। नखरे। ਤੁਸੀਂ ਘਰ ਦੇ ਵਿੱਚ 8 ਜੀ ਹੈ ਨਾ,
ਉਹਨੇ ਆਪਣੀ ਮਰਜ਼ੀ ਦਾ ਬੰਦਾ ਆਪ ਚੁਣਨਾ, ਉਸ ਤੋਂ ਬਾਅਦ ਫਿਰ ਉਹਦਾ ਹੀ ਆ। ਇੱਕ ਇੰਗਲਿਸ਼ ਫਿਲਮ ਵੀ ਹੈਗੀ ਉਸ ਕੁੱਤੇ ਦੇ ਉੱਤੇ, ਜੋ ਸਟੇਸ਼ਨ 에ਅਰਪੋਰਟ ਤੇ ਉਹ ਜਾਂਦਾ ਬਾਹਰ, ਜਾ ਇੱਥੇ ਜਾਂ ਸਟੇਸ਼ਨ ਤੇ ਜਾਂ ਹਾਂਜੀ ਹਾਂਜੀ ਉਹ ਤੇ ਜਰਮਨ ਸ਼ੈਫਰਡ ਉਹਦਾ ਹੈ। ਮਾਲਕ ਜਾਂਦਾ ਹੈ। ਹਾਂ ਉਸਤਾਦ ਜੀ ਕਿੰਨੇ ਸਾਲ ਉਹ 에ਅਰਪੋਰਟ ਤੇ ਬੈਠਾ ਰਹਿੰਦਾ, ਉੱਥੇ ਹੀ ਮਰ ਜਾਂਦਾ। ਜਾਣ ਲੱਗਾ ਸੀ ਜੀ ਗੇਂਦ ਥੋੜਦਾ ਵਾ, ਪਤਾ ਨਹੀਂ ਕੀ ਕਰਦਾ, ਉਹ ਗੇਂਦ ਥੋੜ ਦਿੰਦਾ ਵਾ ਤੇ ਉੱਥੇ ਜਾਂਦਾ ਮਾਲਕ ਉਹਦਾ ਤੇ ਮਰ ਜਾਂਦਾ, ਉੱਥੇ ਜਾ ਕੇ ਉੱਥੇ ਹੀ ਦਫਨਾ ਦਿੰਦੇ। ਉਸਤਾਦ ਜੀ ਉਹ ਫਿਲਮ ਵੇਖਣ ਵਾਲੀ, ਤੇ ਉਹ ਕਹਿੰਦੇ ਉਹ ਕੁੱਤਾ ਤਾਂ ਮਾਲਕ ਨੂੰ ਰੱਖਦਾ ਵਾ, ਤੇ ਪੂਰੇ ਘਰ ਚ ਨਹੀਂ, ਪੂਰੇ ਘਰ ਚ ਤਾਂ ਫਿਰਦਾ ਤੁਰਦਾ ਰਹਿੰਦਾ, ਲੇਕਿਨ ਇੱਕ ਉਹਨੇ ਸਿਲੈਕਟ ਕਰ ਲੈਣਾ ਆਪਣਾ ਜੀ ਕੋਈ, ਉਹਦੇ ਨਾਲ ਫਿਰ ਤੋਬਾ ਕਰ ਦਿੰਦਾ। ਉਹ ਕੁੱਤਾ ਜਾਂਦਾ ਹੀ ਨਹੀਂ ਸੀ ਪਿਆ ਮਾਲਕ ਨੂੰ ਛੱਡ ਕੇ। ਮਾਲਕ ਨੇ ਪਤਾ ਕੀ ਕੀਤਾ ਉਸਤਾਦ ਜੀ, ਗੇਂਦ ਫੜੀ ਹੈ ਤੇ ਗੇਂਦ ਇੰਜ ਕਰਕੇ ਦੂਰ ਸਿੱਟੀ, ਕੁੱਤਾ ਗੇਂਦ ਲੈਣ ਗਿਆ ਤੇ ਉਹ ਜਾ ਚਾਹੋ ਆਹੋ ਉਹ ਚੜ ਉਸਤਾਦ ਜੀ। ਉਹ ਤਾਂ ਫਿਲਮ ਵੇਖ ਕੇ ਬੰਦਾ ਉਹ ਰੋਣ ਲੱਗ ਪੈਂਦਾ। ਆਟੋਮੈਟਿਕਲੀ ਰੋਣ ਲੱਗ ਪੈਂਦਾ। ਤੁਹਾਨੂੰ ਪਤਾ ਤੇਰੀ ਮਿਹਰਬਾਨੀ ਹੈ। ਉਹ ਜੈਨੂਇਨ ਕਿੱਸਾ ਵਾ, ਉਹ ਜੈਨੂਇਨ ਕਿੱਸਾ ਵਾ, ਉਹਦੇ ਉੱਤੇ ਫਿਲਮ ਬਣੀ ਹੈ, ਅਸਲ ਕਿੱਸਾ ਵਾ। ਉਸਤਾਦ ਜੀ ਉਹ ਜਿਹੜਾ ਇੱਕ ਕੁੱਤਾ ਦੇਖਿਆ, ਉਹ ਕਰੈਕਟਰ ਨੇ ਕੀ ਕੀਤਾ, ਕਰੈਕਟਰ ਡਿੱਗਿਆ ਬੇਹੋਸ਼ ਹੋਇਆ ਤੇ ਕੁੱਤਾ ਆ ਕੇ ਇੰਜ ਕਰਕੇ ਕਰਨ ਡਿਆ ਉਹਦੇ, ਇੰਜ ਕਰਕੇ ਕਰਨ ਡਿਆ ਹੈਗਾ। ਉਸਤਾਦ ਜੀ ਛੱਡੋ, ਤੁਸੀਂ ਹੈਪੀ ਦੀ ਗੱਲ ਕਰੋ। ਉਹ ਭਾਜੀ ਹੈਪੀ ਹੁਣ ਇਹ ਵੀ ਇੰਜ ਕਰਕੇ ਜਹਾਜ਼ ਚੜਨ ਲੱਗੇ ਆ, ਇਹਨੇ ਗੇਂਦ ਸੁੱਟੀ ਤੇ ਹੈਪੀ ਕਹਿੰਦਾ ਹਲੇ ਪਏ 20 ਮਿੰਟ ਫਲੈਟ ਨੂੰ ਆਪੇ ਡੁੱਬੇ ਹੋ ਜਾਣਗੇ। ਆਹੋ ਹਲੇ ਹੈ ਟਾਈਮ। ਮਿੱਠੇ ਚਿੱਟਾ ਸਮਝਦਾਰ ਉਹ ਕੁੱਤਾ ਸੀ ਨਾ। ਤੇ ਤਾਂ ਕੁੱਤਾ ਚਲਾ ਗਿਆ। ਕਿੰਨੇ ਉੱਤੇ ਹੁਣ ਨੁੱਕਰ ਵਾਲਾ ਮਕਾਨ ਮਿਲੇਗਾ, ਸੋਹਣੀ ਗ਼ਜ਼ਾ ਮਿਲੇਗੀ, ਖੁਰਾਕ ਮਿਲੇਗੀ। ਤੁਹਾਡੇ ਕੋਲ ਤਾਂ ਹੜਬਾ ਨਿਕਲ ਗਿਆ ਸੀ ਵਿਚਾਰੇ ਦਾ, ਪਰਸਰ ਦਾ ਕੁੱਤਾ ਹੋ ਗਿਆ ਸੀ। ਉਹਨੂੰ ਦੂਸਰੇ ਆ ਕੇ ਡੋਗੀ ਕਹਿੰਦੇ ਸੀ, ਕਹਿੰਦੇ ਹੈਪੀ ਤੇਰੀ ਸਟਰਗਲ ਨਹੀਂ ਮੁੱਕਣ ਦੇਈ। ਸਟਰਗਲ ਇਹਨੇ ਗੇਂਦ ਸਿੱਟੀ ਆ, ਕੁੱਤੇ ਨੇ ਗੱਲ ਵੇਖ ਕਹਿੰਦਾ ਸ਼ੁਕਰ ਦਫਾ ਗੁਆਚੀ ਵਿੱਚੋਂ ਕੰਮ ਨਿਕਲਿਆ, ਆਇਆ ਘਰ ਚਲੀਆ। ਉਦੋਂ ਇਹਦੇ ਹੈਪੀ ਨੂੰ ਵੇਖ ਕੇ ਮਹੱਲੇ ਦੇ ਕੁੱਤੇ ਕਹਿਣ ਰਹੇ ਸੀਗੇ, ਉਹ ਤੈਨੂੰ ਤਾਂ ਅਵਾਰਾ ਸੈੱਟ ਹੋ ਗਏ, ਤੂੰ ਕਿਹੜਾ ਕੰਪਨੀ ਦਾ ਹੈਪੀ ਆ। ਨਹਿਰ ਚੋਂ ਗੇਂਦ ਕੱਢ ਕੇ ਲਿਆਣੀ ਪੈਣੀ। ਲਓ ਜੀ। ਓਏ ਕਿਸੇ ਦੀ ਔਰ ਇੰਨੀ ਪੂਰੀ ਉਹਦੇ ਪੰਜੇ ਦੇ ਕੱਚ ਫਿਰ ਗਿਆ, ਇਹ ਮੂਲੀ ਤਰ੍ਹਾਂ ਕੱਟੀ ਗਈ ਆ, ਉਹਦਾ ਦੁੱਖ ਨਹੀਂ। ਉਹਨੂੰ ਸਿਖਾਇਆ ਸੀ, ਉਹ ਗੇਂਦ ਕਿਸੇ ਦੀ ਕੱਢ ਲਿਆਉਂਦਾ ਸੀ, ਗੇਂਦ ਘਰ ਫੜਾ ਕੇ ਬਾਹਰ ਬਹਿ ਜਾਂਦਾ ਸੀ, ਉਹਨੂੰ ਇੰਜ ਕਰਨਾ ਵੀ ਸਿਖਾਇਆ ਸੀ। ਉਹਨੇ ਕਿਹਾ ਗੇਂਦ ਤੂੰ ਲੈ ਕੇ ਆਇਆ, ਕਹਿੰਦਾ ਨਹੀਂ। ਔਰ ਉਹ ਬਾਹੇ ਪਹੁੰਚ ਕੇ ਸਾਡੀ ਹਾਂਡੀ ਡਿੱਗੀ ਹੈ। ਆਹੋ ਬਿਠਾ ਜੀ ਇਲਾਕੇ ਦਾ ਕੋਈ ਪੂਲ ਐਸਾ ਨਹੀਂ ਸੀ ਜਿਹਦੇ ਚੋਂ ਨਹਾਉਂਦਾ ਨਾ ਹੋਵੇ। ਆ ਪੂਲ ਜਿਹੜੇ ਬਾਰਿਸ਼ਾਂ ਤੋਂ ਬਾਅਦ ਆਟੋ ਪੂਲ ਨਹੀਂ ਬਣਦੇ ਕੁਦਰਤੀ। ਗਲੀਆਂ ਛੱਪੜ ਟਾਇਰ ਹਾਂ ਔਰ ਸੁੰਡੀ ਪਈ ਸੀ ਭਾਜੀ ਉਹਨੂੰ, ਜਦੋਂ ਲੈਣਾ ਦੇਣਾ ਕੱਖ ਨਹੀਂ, ਵਿਚਾਰੇ ਨੂੰ ਰੂੜੀ ਤੇ ਪਾਈ ਜਾਣਾ ਵੀ ਉਹਨੂੰ ਗੰਦਾ ਜਿਹਾ ਕੰਬਲ ਦਿੱਤਾ ਸੀ। ਚਲੋ ਯਾਰ ਮਰਨ ਵਾਲੇ ਨੂੰ ਕੁਝ ਨਹੀਂ ਕਹੀਦਾ। ਉਹ ਗਾਰੇ ਜੇ ਸੁਣਦਾ ਰਿਹਾ ਉਹ ਗਾਰੇ ਨਹੀਂ ਅਸੀਂ ਦੁੱਖ ਫਰੋਲਣੇ, ਸਾਨੂੰ ਤਾਂ ਪਤਾ ਵਾ ਐਡੇ ਡੇਲੇ ਸੀ ਰੋ ਰੋ ਕੇ। ਯਾਰ ਇਹਦੀ ਲੱਗੀ, ਇਹਨੇ ਬਹੁਤ ਨਿੰਦਿਆ ਤੇਰੇ ਕੁੱਤੇ। ਸਾਜੀ ਨਿੰਦਣਾ ਕੀ, ਮੈਨੂੰ ਬਾਹਰ ਹੈਪੀ ਓਏ ਤੂੰ ਹੈਪੀ ਲਓ। ਵੈਸੇ ਸਾਜੀ ਰੂਟ ਵੀ ਇਹਦਾ ਉਹੀ ਹੈ, ਇਹਨੇ ਕੁਝ ਕੀਤਾ ਵਾ, ਤੂੰ ਕੋਈ ਹਰਕਤ ਕੀਤੀ ਹੈ, ਕੋਈ ਸ਼ੈ ਪਾਈ ਹੈ, ਉਹ ਅੱਡਾ ਕਿੱਥੇ ਮੰਨ ਲਾ ਤੂੰ ਜਿਹੜਾ ਜਿਸ ਘਰ ਚ 40-50 ਜੀ ਹੁਣ ਹੁਣ ਉੱਥੇ ਡੌਗ ਨੂੰ ਕੀ ਸਮਝ ਆਉਣੀ ਮੇਰਾ ਅਸਲ ਮਾਲਕ ਕਿਹੜਾ, ਹਰ ਬੰਦਾ ਥੋੜਾ ਗਰਾਊਂਡ ਆ। ਭਾਈ ਫੈਸਲ ਕੈਮਰੇ ਕਢਾਓ, ਤੁਹਾਡੀ ਮਿਹਰਬਾਨੀ। ਮੈਂ ਕੈਮਰੇ ਕਢਾਓ। ਕਿਤੇ ਕਿਤੇ ਆਇਆ ਨਾ ਮਿੱਠਾ। ਇਹ ਕੋਈ ਸਾਜ਼ਿਸ਼ ਹੋਈ ਹੈ, ਮੰਨ ਲਓ ਮੇਰੀ ਗੱਲ। ਜਾਣ ਵਾਲਾ ਹੈ ਨਹੀਂ ਸੀ ਉਹ। ਆਪਕੋ ਕਿਸ ਪੇ ਸ਼ੱਕ ਹੈ? ਬਿਠੇ ਦੇ ਲਓ ਮੈਂ ਤਾਂ ਤੁਹਾਡੇ ਵੱਲ ਮੂੰਹ ਨੂੰ ਕਰਕੇ ਰਾਜੀ ਵੀ ਜਿਸ ਡੌਗੀ ਨੂੰ ਤੁਸੀਂ ਸਵੇਰੇ 20 ਪਤਾ ਦੇਣਾ ਚਾਹ ਆਪਣੀ ਮਰਜ਼ੀ ਸ਼ੈ ਖਾਲੀ ਵੀ ਸਾਰੀ ਦਿਨ ਕਿੱਦਾਂ ਕੱਢੂ ਜਾਣਾ, ਵੀ ਸ਼ਨੀ ਦੇਤੀ ਉਹਨੂੰ ਤੁਕਾ ਪਾਤਾ ਹੈ, ਉਹਨੂੰ ਚ ਪੈਂਚਰ ਵਾਲੇ ਟੱਪ ਨੂੰ ਪਾਣੀ ਪਿਲਾਤਾ। ਇਹ ਜਰਮਨ ਸ਼ੈਫਰਡ ਸੀ। ਨਹੀਂ ਹੁਣ ਨਹੀਂ ਆਰਫ ਚਾਲ ਕੋ ਬੱਤੀ ਕੌਣ ਖਾਂਦਾ ਜਾ ਕੇ ਇੱਥੇ? ਕੋਈ ਮੈਂ ਸੱਚੀ ਮੈਂ ਵੇਖਿਆ ਕਿ ਤੈਨੂੰ ਸ਼ੋਅ ਕਰਨ ਜਿਹਨੇ ਬਾਹਰ ਬੈਠਾ ਇੱਥੇ ਲੋਕ, ਮੈਂ ਕਿਹਾ ਹੈਪੀ ਕਿਉਂ ਆਖਣਾ, ਸੀਲ ਪੁੱਟ ਗਈ ਭਾਜੀ। ਮੈਂ ਕਿਹਾ ਸਹੀ ਦੱਸ ਕੀ ਆਖਣਾ, ਫਿਰ ਦੱਸਿਆ ਉਹਦਾ ਭਾਬੀ ਨੇ ਬੇਲਣਾ ਮਾਰਿਆ ਇੱਥੇ ਭਾਜੀ। ਜ਼ੁਲਮ ਤੇ ਕਰਦੇ ਰਹੇ ਉਹਦੇ ਨਾਲ, ਉਹਦਾ ਤਾਂ ਇਹਨੇ ਪੈਰ 'ਚ ਬਣਾਇਆ ਸੀਗਾ, ਉਹ ਤੇ ਪੈਰ ਆ ਕੇ ਛਾਲ ਮਾਰਦੇ ਹੁੰਦੇ ਸੀ। ਯਾਰ ਮੈਂ ਉਹਨੂੰ ਕਹਿਣਾ ਨਾ ਕਿ ਮੈਂ ਹੈਪੀ 1:30 ਵਜੇ ਨਾਲ ਦਫ਼ਤਰ ਜਾਣਾ ਵਾ, ਹਾਂ ਤੇ ਉਹਨੇ ਮੈਨੂੰ 1 ਵਜੇ ਉਠਾਉਣਾ ਸ਼ੁਰੂ ਕਰ ਦੇਣਾ। ਵੀ ਨਿਕਲੇ ਕਿੱਥੇ ਪਾਸੇ ਲੱਗੇ ਇਹ ਬੰਨੇ ਕੱਢੇ, ਮੈਂ ਸੈੱਟ ਹੋਵਾਂ ਪਿੱਛੋਂ। ਨਹੀਂ ਉਹ ਜਾਣ ਤੋਂ ਪਹਿਲੇ ਉਹਨੂੰ ਥੋੜਾ ਜਿਹਾ ਕੁਝ ਪਾਉਂਦਾ ਸੀ ਨਾ, ਉਹ 1 ਵਜੇ ਉਠਾਉਣਾ ਸ਼ੁਰੂ ਕਰ ਦਿੰਦਾ ਸੀ ਕਿ ਮੈਨੂੰ ਭਾ, ਉਸ ਤੋਂ ਬਾਅਦ ਭਾਵੇਂ ਸੌ ਜਾ। ਭਾਵੇਂ ਸੌ ਜਾ। ਯਾਰ ਤੂੰ ਮੈਨੂੰ ਦੱਸ ਵੀ 10 ਰੁਪਏ ਤਰ, ਇਹ ਅਰਸਾਨਾ ਦਾ ਤਰ ਕੌਣ ਲੱਗ ਦਿੰਦਾ? ਤਾਰ ਕਿਹੜਾ ਕੁੱਤਾ ਦੱਸ ਖਾਂਦਾ ਯਾਰ, ਜੀ? ਉਹ ਵਿਚਾਰਾ ਨਾਲ ਖਾਣ ਲੱਗ ਜਾਂ ਅੱਛਾ ਉਹਨੂੰ ਗੇੜੇ ਨਾ ਖਵਾ ਰਿਹਾ, ਆਹੋ। ਯਾਨੀ ਬੋਟੀਆਂ ਦੇ ਵਿੱਚ ਨਾ ਛੋਟੇ ਜਿਹੇ ਰਾਸੇ ਡੱਡੇ ਟੋਟੇ ਕਰਕੇ 4 ਬੋਟੀਆਂ ਲਾ ਕੇ ਇਹਨੂੰ ਪਤਾ ਨਾ ਲੱਗੇ। ਯਾਰ ਬੜੀਆਂ ਪਾਤੀਆਂ ਗੋਸ਼ਤ ਦਾ ਭਾਨੇ, ਯਾਰ 1 ਵਜੇ ਦੇ ਪੇੜੇ 'ਚ ਮੰਨਾ ਲਵੇੜ ਕੇ ਦੇੜਦਾ ਦੱਸ ਤੂੰ। ਉਹ ਬੜੀਆਂ ਖਾ ਕੇ ਮਿੱਠੇ ਪਾਣੀ ਪਿਆਸ ਬਹੁਤ ਤਲਕੀ ਲੱਗਣ ਦੀ ਕੋਸ਼ਿਸ਼ ਕਰਦੇ ਨਹੀਂ। ਆਟੇ ਦੇ ਪੇੜੇ 'ਚ ਭੇਂਟਾ ਪਾ ਕੇ ਤੈਨੂੰ ਖਵਾਤਾ। ਬਰੌਨ ਬਾਲ ਨੂੰ ਤੇ ਜਾਂਦਾ ਨਾ, ਕਹਿੰਦਾ ਕੋਫਤੇ ਵੀ ਖਾ ਦੇ। ਯਾਰ ਮੈਨੂੰ ਯਾਦ ਆਇਆ ਚੈਂਪੀਅਨ ਕੁੱਤਾ ਸੀਗਾ। ਤੁਸੀਂ ਇਹ ਵੇਖੋ ਕਿਸ ਤਰ੍ਹਾਂ ਇਹ ਨਹੀਂ ਕਿ ਬਚ ਕੇ ਜਾਣਗੇ ਲੋਕ। ਨਹੀਂ ਯਾਰ ਚੈਂਪੀਅਨ ਕੁੱਤਾ ਸੀਗਾ ਉਸਤਾਦ ਜੀ, ਭਾਈ ਰਜ਼ਾ ਦਾ, ਤੇ ਮੁਕਾਬਲਾ ਸੀ, 3 ਦਿਨ ਪਏ ਸੀ ਮੁਕਾਬਲੇ 'ਚ। ਇੱਕ ਕਰੈਕਟਰ ਨੇ ਗੋਸ਼ਤ ਦੇ ਵਿੱਚ ਨਾ ਮੋਚੀ ਕਿੱਲ ਪਾ ਕੇ ਉਹਨੂੰ ਦੇ ਦਿੱਤਾ, ਓਏ ਹੋਏ ਹੋਏ ਹੋਏ। ਮਰ ਗਿਆ ਉਹ। ਤੈਨੂੰ ਮੈਂ ਭਾਈ ਅਜ਼ਰ ਦੀ ਗੱਲ ਨਹੀਂ ਸੁਣਾਈ, ਦੁਬਈ ਵਾਲੇ ਜਿਹੜੇ ਤੈਨੂੰ ਮੈਂ ਕੁੱਤੇ ਦੀ ਗੱਲ ਸੁਣਾਈ, ਗੇਂਦ ਵਾਲੀ। ਕੀ ਦਿੱਕਤ ਹੈ? ਕਹਿੰਦਾ ਅਸੀਂ ਨਾ ਖੇਡਦੇ ਹੁੰਦੇ ਸਾਂ ਪਿੰਡ 'ਚ, ਤੇ ਅਕਸਰ ਸ਼ਾਟ ਵੱਜਦੀ ਸੀ ਤੇ ਪਰ ਛੱਪੜ ਸੀ,
ਮੁਸਤਕਿਲ ਚੱਪੜ ਨਹੀਂ ਦੇ ਕਈ ਉਹ ਚ ਗੇਂਦ ਜਾਣੀ ਤੇ ਬੜਾ ਜ਼ਲੀਲ ਹੋਣਾ ਸੀ ਗੇਂਦ ਕੱਢਦੇ ਅਸੀਂ ਇੱਕ ਕੁੱਤਾ ਰੱਖ ਲਿਆ ਉਹਨੂੰ ਸਿਖਾਤੀ ਗੇਂਦ ਉਹ ਹੁਣ ਚੌਕਸ ਖੜਾ ਦੇਖ ਰਿਹਾ ਵੀ ਅੱਜ ਗੇਂਦ ਗਈ ਆ ਤੇ ਸ਼ੂਟਰ ਹੀ ਗਿਆ ਛੱਪੜ 'ਚ ਤੇ ਗੇਂਦ ਕੱਢ ਲਿਆ ਠੀਕ ਹੈ ਜੀ ਤੇ ਹੋਰ ਨਾ ਕਹਿੰਦਾ ਉਹਨਾਂ ਸ਼ਬਰਾਤ ਆ ਗਈ ਸ਼ਬਰਾਤ ਆ ਗਈ ਤੇ ਸਾਡੇ ਜੋ ਨਾ ਕਿਸੇ ਨੇ ਸੇਬੇ ਵਾਲਾ ਬੰਬ ਚਲਾ ਕੇ ਨਾ ਸਿੱਟਿਆ ਤੋ ਅੱਜ ਸ਼ੂਟਰ ਗਿਆ ਤੇ ਉਹਨੇ ਬੰਬ ਮੂੰਹ 'ਚ ਫੜਿਆ ਵਾ ਤੇ ਹਾਲੇ ਵਾਪਸ ਟਰਨ ਨਹੀਂ ਕੀਤਾ ਵਾ ਤੇ ਤਾਬਾ ਪੂਰਾ ਮੂੰਹ ਪਾੜ ਗਿਆ ਮੋਕਰ ਜੀ ਬਣ ਗਈ ਨਹੀਂ ਉਹ ਮੂੰਹ ਅੱਗੋਂ ਪਾੜ ਗਿਆ ਨਾ ਤੇ ਉਹ ਖੈਰ ਉਹਦਾ ਇਲਾਜ ਵੀ ਕਰਾ ਲਿਆ ਠੀਕ ਹੋ ਗਿਆ ਤੇ ਹੁਣ ਕਹਿੰਦਾ ਜਦੋਂ ਅਸੀਂ ਦੁਬਾਰਾ ਖੇਡ ਰਹੇ ਨਾ ਤੇ ਕਹਿੰਦਾ ਅੱਜ ਕੁੱਤਾ ਗੇਂਦ ਦੇ ਰਿਹਾ ਇਹ ਗੇਂਦ ਇਹ 4 ਵਜੇ ਡਿਸਕਾ ਤੇ ਇਹ ਛੱਪੜ 'ਚ ਤੂੰ ਕੁੱਤਾ ਨਾਲ ਹੀ ਆਇਆ ਇਹ ਸੁਣਾ ਗਿਆ ਜੀ ਕਰਕੇ ਓਕੇ ਮੈਂ ਵੇਖਿਆ ਹੀ ਨਹੀਂ ਆਓ ਉਸਤਾਦ ਜੀ ਮੈਂ ਇੱਕ ਵਾਕਿਆ ਪੜਿਆ ਇੱਕ ਨਾ ਪਾਕਿਸਤਾਨੀ ਸੀਗਾ ਉਹ ਯੂਕੇ ਗਿਆ ਤੇ ਉਹਨੇ ਨਾ ਇੱਕ ਅੰਗਰੇਜ਼ ਕੁੱਤਾ ਫੜਾਣ ਡਿਆ ਉਹਨੇ ਜਾ ਕੇ ਕੁੱਤੇ ਨੂੰ ਫਾਇਰ ਮਾਰਤੇ 5 ਕਿਉਂ ਉਹਨੂੰ ਫੜ ਲਿਆ ਕਹਿੰਦੇ ਫਾਇਰ ਕਿਉਂ ਮਾਰਿਆ ਕਹਿੰਦਾ ਭਾਈ ਤੇਰੀ ਬੁੱਢੀ ਨੇ ਸਪਾਰੀ ਦਿੱਤੀ ਸੀ ਕਹਿੰਦੀ ਸਨ ਆਫ ਦ ਡੌਗ ਫਾਇਰ ਮਾਰਤੇ ਉਹਨੇ 5 ਫਾਇਰ ਮਾਰਤੇ ਬੰਦੇ ਦਾ ਗਿਆ ਸੀ ਓਏ ਹੋਏ ਹੋਏ ਨਹੀਂ ਮੈਡਮ ਤੁਸੀਂ ਕੇਲ ਕੇ ਦੱਸੋ ਕੇਲ ਪਾਤੇ ਉਹਦਾ ਕੀ ਨੁਕਸਾਨ ਸੀ ਯਾਰ ਮੱਠੇ ਗਾਂ ਨਹੀਂ ਮੇਦੇ ਦੇ ਵਿੱਚ ਜਾਨੂੰ ਉਹ ਦਫਨਾਇਆ ਕਿੱਥੇ ਹੁਣ ਉਸਤਾਦ ਜੀ ਤੋਤੇ ਦੇ ਬਿਲਕੁਲ ਨਾਲ ਹੀ ਕਿਹੜੀ ਜਗ੍ਹਾ ਤੇ ਯਾਰ ਤੋਤੇ ਦੇ ਨਾਲ ਹੀ ਦਫਨਾਤਾ ਤੇ ਤੋਤਾ ਕਿੱਥੇ ਦਫਨਾਇਆ ਉਹ ਕੁੱਤੇ ਦੇ ਨਾਲ ਤੇ ਦੋਵੇਂ ਆਪਣ ਨਾਲੋਂ ਨਾਲ ਇਹ ਆਪਣਾ ਲਾ ਦੇ ਬੈਕ ਸਾਈਡ ਤੇ ਨਾ ਸਾਡੇ ਗਰਾਊਂਡ ਹੈਗਾ ਉੱਥੇ ਇੱਕ ਜਗ੍ਹਾ ਬਣੀ ਹੋਈ ਉੱਥੇ ਉਹ ਇੰਨਾ ਤਾਂ ਆਪਣਾ ਹੀ ਤੇ ਸੈਟ ਉਹ ਮਿੱਟੀ ਕਰਤਾ ਕਿ ਉਹਦੀ ਕੋਈ ਨਿਸ਼ਾਨੀ ਵੀ ਲਾਈ ਕਿੱਥੇ ਸਾਡਾ ਨਹੀਂ ਨਹੀਂ ਉਹ ਉਸਤਾਦ ਜੀ ਮਿੱਟੀ ਬਸ ਮਿੱਟੀ ਨਿਸ਼ਾਨੀ ਲਾਈ ਇੱਕ ਪੰਜਾ ਬਾਹਰ ਆ ਜੀ ਉਹਦਾ ਹੀ ਇੰਜ ਉਹਦੇ ਕਰਕੇ ਪੰਜਾ ਬਾਹਰ ਇਹ ਆਪਣਾ ਪੈਟ ਕਬਰਸਤਾਨ ਬਣਾਉਣਾ ਹੈ ਨਹੀਂ ਪਿੱਛੇ ਸਲੇਟ ਲਾਈ ਹੈ ਸਾਰਾ ਲਿਖਿਆ ਨਹੀਂ ਨਹੀਂ ਉਹਨਾਂ ਨੇ ਉਸਤਾਦ ਜੀ ਪੈਦਾ ਤੌਰ ਤੇ ਜਦੋਂ ਉਹ ਕੀਤਾ ਨਾ ਉਹਨੂੰ ਜ਼ਮੀਨ ਦੇ ਵਿੱਚ ਨਾ ਚੂਨਾ ਤੇ ਨਾਲ ਨਮਕ ਕੋਈ ਮਸਾਲੇ ਮਸੂਲੇ ਸੀਗੇ ਜਿਹੜੇ ਉਹ ਪਾਏ ਬਕਾਇਦਾ ਤੌਰ ਤੇ ਭਾਈ ਰਦਾ ਸੀਗਾ ਰਦਾ ਭਾਈ ਨੇ ਇੱਕ ਬੈਗ ਦਿੱਤਾ ਸੀਗਾ ਕਹਿੰਦੇ ਇਸ ਬੈਗ ਦੇ ਵਿੱਚ ਇਹ ਨਹੀਂ ਕਿ ਮਸਾਲੇ ਮਸੂਲੇ ਪਾ ਕੇ ਨਾ ਤਾਂ ਕਿ ਇਹਦਾ ਕੋਈ ਸਮੈਲ ਨਾ ਫੈਲੇ ਕੋਈ ਇਸ ਤਰ੍ਹਾਂ ਕੁੱਤੇ ਦੀ ਸੱਚੀ ਬਣਾਉਣ ਲੱਗੇ ਨਹੀਂ ਉਹਦੇ ਨਾਲ ਸਹੀ ਗੱਲ ਆ ਉਹ ਤੁਸੀਂ ਸੁਭਾਅ ਨਹੀਂ ਖਰਾਬ ਉਹਨੂੰ ਦਬੜਾ ਨਹੀਂ ਸੀ ਉਹਨੂੰ ਚਿਹਰਾ ਭੇਜਣਾ ਤੁਹਾਡਾ ਇਦਾਂ ਹੀ 700-800 ਯੂਰੋ ਦਾ ਸੀਗਾ ਉੱਥੇ ਕਰਕੇ ਖਾਂਦੇ ਨਹੀਂ ਨਿੱਕੀ ਬੋਟੀ ਬਹੁਤ ਅਦਾਇਤ ਵਾਲੀ ਟਿੱਕਾ ਬਹੁਤ ਸੋਹਣਾ ਬਣਦਾ ਯਾਰ ਨਹੀਂ ਜਾਣ ਹੁੰਦੇ ਕੁੱਤਾ ਸ਼ੁੱਤਾ ਕੀ ਯਾਰ ਐਵੇਂ ਗੱਲਾਂ ਬਣੀਆਂ ਉਹ ਖਾਂਦੇ ਨੇ ਭਾਜੀ ਕੀ ਹੋ ਗਿਆ ਲੈ ਨਿਸ਼ਾਨੀ ਰੱਖ ਲਈ ਤੁਸੀਂ ਕੋਲ ਕੇ ਨਹੀਂ ਪਟਾ ਪਿਆ ਉਹਦਾ ਸੰਗਲ ਪਿਆ ਉਹ ਕੱਲ ਪਾ ਕੇ ਚੈੱਕ ਕਰਨ ਦੇ ਕਿੱਥੇ ਨੇ ਨਹੀਂ ਨਹੀਂ ਉਹ ਘਰ ਹੀ? ਘਰ ਪਿਆ ਨਹੀਂ ਪੜੀਗਰੀ ਸੀਗਾ ਉਹਦੇ ਫਾਰਮ ਭਾਈ ਜਦੋਂ ਪਹਿਲਾਂ ਬਿਮਾਰ ਹੋਇਆ ਇਹਨਾਂ ਨੇ ਜਾਣ ਕੇ ਥੋੜਾ ਇੰਨੀ ਪਿੰਨੀ ਉਡਵਾਰੀ ਸੀ ਉਹਦੇ ਕੋਲ ਉਹ ਪਿੱਛੋਂ ਹੁਣ ਦਫ਼ਤਰੋਂ ਬੰਦ ਵੀ ਕਰਾ ਕੇ ਆਉਣਾ ਦਫ਼ਤਰੋਂ ਤੋਂ ਬੰਦ ਕਰੋ ਕੋਈ ਹੋਰ ਬਿੱਲ ਪੈਂਦਾ ਰਹਿਣਾ ਤੈਨੂੰ ਓਏ ਯਾਰ ਉਹਦੀ ਸੰਗਲੀ ਦੇ ਸਾਰਿਆਂ ਨੇ ਘਰ ਬਲੈਸਟਰ ਬਣਾਏ ਆ ਫੋਨ ਕਰਕੇ ਬੰਦ ਕਰਾ ਦੇ ਕੁੱਤਾ ਨਹੀਂ ਤੇ ਆਫਿਸ ਚੱਲ ਜਾ ਸ਼ਨਾਤੀ ਕਰ ਲੈ ਇੱਧਰ ਤੁਸੀਂ ਉੱਥੇ ਪਹਿਲਾਂ ਜਿੱਥੇ ਦਬਿਆ ਉੱਥੇ ਜਾ ਕੇ ਦੇਖੋਗੇ ਤੇ ਅੰਦਰੋਂ ਟੂ ਟੂ ਦੀ ਆਵਾਜ਼ ਆਉਣ ਡਈ ਹੈ ਤੇ ਚੱਲਣ ਦੇ ਚੱਲਦਾ ਛੱਡਦਾ ਹੀ ਅਬਰਾਰ ਕੋਈ ਹੋਰ ਲੈ ਦੋ ਹੱਲ ਚਲੋ ਜੀ ਲਾ ਲਓ ਜੀ ਉਹ ਤੁਹਾਡੇ ਘਰ ਕੁਛ ਪਰ ਇਨਸਾਨ ਐਂਜ਼ਾਈਟੀ ਜਾਣੇ ਓਏ ਹੋਰ ਹਫਤਾ ਸੀਗਾ ਹੈਪੀ ਨੇ ਡਾਕਟਰ ਮਸੂਲਾ ਕੋ ਜਾਣਾ ਸੀਗਾ ਉਹਨੇ ਆਉਣਾ ਸੀ ਉਸਤਾਦ ਜੀ ਨੰਬਰ ਤੇ ਦਿਓ ਡਾਕਟਰ ਮਸੂਲਾ ਦਾ ਜੋ ਹਾਲਾਤ ਤੁਸੀਂ ਕਰਦੇ ਮੈਂ ਕਹਿਣ ਡਿਆ ਹੁਣ ਮੈਂ ਲੈਬਰੇ ਰੱਖਣਾ ਵਾ ਲੈਬਰੇ ਕਹਿਤਾ ਵਾ ਭਈ ਯਾਰ ਦਾ ਤੂੰ ਕਹਿਣ ਡਿਆ ਵਾ ਕਿ ਲੈਬਰੇ ਉਹ ਤੇਰਾ ਤੁਹਾਡੇ ਕੋਈ ਜੱਤ ਵਾਲਾ ਵੀ ਸਾ ਜਿਹੜਾ ਇੱਥੇ ਲੈ ਗਏ ਇੱਥੇ ਉਹ ਯਾਰ ਜੇ ਇਹਨਾਂ ਘਰ ਚ ਨਾ ਵਰਤ ਲਿਆ ਤੂੰ ਦੇਖਿਆ ਯਾਰ ਵੀ ਸਮਨਾਬਾਦੀ ਕੁਲਫੀ ਖਾਣ ਡਿਆ ਹੋਇਆ ਕੁੱਤਾ ਉਹ ਖਾਣ ਡਿਆ ਯਾਰ ਤੀਲਾ ਵੀ ਖਾ ਗਿਆ ਯਾਰ ਵੀ ਹੈਪੀ ਦਾ ਬਣਦਾ ਵਾ ਡੱਬੇ 'ਚ ਜੰਮੂ ਖੜਕਾ ਰਿਹਾ ਆਪਣੇ ਲਈ 4-5 ਯਾਰ ਇੱਥੋਂ ਕਰਦਾ ਸੀ ਕਰੇਲਾ ਪਾਪੜ ਐ ਖਾ ਕੇ ਲੋ ਦੇਖਦਾ ਵੀ ਸੀ ਵੀ ਮਾਲਕ ਤਾਂ ਨਹੀਂ ਆਉਂਦਾ ਮਰੂੰਡਾ ਖਾਣ ਦਿਆ ਵਾ ਯਾਰ ਦੱਸ ਓਏ ਉਹਦਾ 20000 ਦਾ ਤੋੜਾ ਆਉਂਦਾ ਸੀਗਾ ਖੁਰਾਕ ਦਾ ਭਾਈ ਨੇ ਇਨਸਾਨਾਂ ਦਾ ਜਿਹੜਾ ਉਹ 4000 ਦਾ ਵਾ ਉਹਨੂੰ ਕੀ ਪਾਉਂਦੇ ਸੀ ਤੁਸੀਂ ਉਹ ਉਹਨੂੰ ਬਿਸਕੁਟ ਪਾਉਂਦੇ ਸੀ ਬਿਸਕੁਟ ਖਾਂਦਾ ਸੀਗਾ ਉਹ ਇੱਕ ਉਸ ਤੋਂ ਬਾਅਦ ਕੈਲਸ਼ੀਅਮ ਦੀ ਹੱਡੀ ਸੀ ਮੈਂ ਉਹਦੇ ਲਈ ਲੈ ਉਹ ਕੇ ਆਇਆ ਬਿਸਕੁਟ ਖਾਂਦਾ ਸੀਗਾ ਰੋਟੀ ਖਾ ਲਵੇ ਫਿਰ ਤੁਰ ਕੇ ਪਜਾਮਾ ਦੇ ਬਿਸਕੁਟ ਜੋ ਖਾ ਜਾਂਦਾ ਸੀ। ਉਹ ਯਾਰ ਜਿਹਦੇ ਚ ਉਹ- ਰੋਟੀ ਖਾਂਦਾ ਸੀ 3000 ਰੁਪਏ ਦਾ ਤੇ ਉਹ ਕਟੋਰਾ ਹੀ ਸੀਗਾ ਉਹ ਹੱਡੀ ਦੇ ਕੇ ਹੁਣ ਕਪੜਾ ਲਾਇਆ ਯਾਰ ਉਹਨੂੰ ਦਿੱਤੀ ਉਹ ਝਾਂਡੀ ਬਣਾਈ ਉਹਨੇ ਮੰਗੀ ਜਾਂਦਾ ਹੁੰਦਾ ਇਹਦੀ ਕਿਹੜੀ ਹੱਡੀ ਸੀਗੀ ਕੈਲਸ਼ੀਅਮ ਦੀ ਹਾਂ ਜੀ ਬਾਜੀ ਉਹ ਕੈਲਸ਼ੀਅਮ ਦੀ ਹੱਡੀ ਕਿਹੜੀ ਹੁੰਦੀ ਹਲੋ ਉਹ ਹੁੰਦੀ ਹੈ ਯਾਰ ਸਹੇਲ ਨੂੰ ਹਲੇ ਤੱਕ ਪੋਲੀਓ ਟੀਕੇ ਲੱਗੇ ਉਹਦਾ ਨਹੀਂ ਇਹ ਮੈਨੂੰ ਲੱਗਦਾ ਕਿਸੇ ਨਾਲ ਜਿਹੜੇ ਉੱਥੇ ਬੱਚੇ ਕ੍ਰਿਕਟ ਖੇਡਦੇ ਹਨ ਉਹਨਾਂ ਨੇ ਕੰਮ ਲਾਇਆ ਉਹਦੀ ਵਜ੍ਹਾ ਇਹ ਹੈ ਕਿ ਇਹ ਗੇਂਦਾਂ ਬੜੀਆਂ ਉਹ ਚੋਰੀ ਕਰਾਉਂਦਾ ਸੀ ਇੰਜ ਕਰਕੇ ਉਹਨੂੰ ਇਹ ਦੇਖ ਲੈਂਦਾ ਸੀ ਵੀ ਉੱਥੇ ਬੱਚੇ ਖੇਡਦੇ ਆ ਤੇ ਇਹ ਇੰਜ ਕਰਕੇ ਨਾ ਜਾਣ ਕੇ ਇੰਜ ਕਰਦਾ ਸੀ ਤੇ ਉਹ ਸ਼ੂਟਰ ਜਾ ਕੇ ਉਹਨਾਂ ਦੀ ਗੇਂਦ ਚੁੱਕ ਲਿਆਉਂਦਾ ਚੋਰ ਬਣਾਇਆ ਸੀ ਨਹੀਂ ਉਹ ਆਪਣੀ ਨੂੰ ਇਹੀ ਸੀ ਕਿ ਇਹਨੇ ਸਿੱਟੀ ਹੈ ਸਾਜੀ ਇਹ ਵੀ ਵੇਖ ਲਓ ਕਿ ਇਹਨੇ ਇੰਜ ਕੀਤਾ ਹੈਪੀ ਹੈਪੀ ਉਹਨੂੰ ਦੌੜਾ ਗਿਆ ਵਾ ਉਹ ਬੱਚਿਆਂ ਦੀ ਗੇਂਦ ਨੂੰ ਨਜ਼ਰ ਆਈ ਉਹ ਫੜ ਕੇ ਲੈ ਆਇਆ। ਹਾਂ ਔਰ ਗੇਂਦਾਂ ਚੁੱਕਣ ਵਾਸਤੇ ਨੇ ਇੱਥੋਂ ਕੱਲ ਭਲਾਈ ਹੋਈ ਸੀ ਗੇਂਦ ਕੋਲ ਦੇ ਵਿੱਚ ਕੱਲ ਬੰਦ ਕਰ ਬਟਨ ਲਵਾਏ ਸੀ ਤਾਂ ਬਹਰਹਾਲ ਕਿਸੇ ਹੁਣ ਅਨਦਰ
ਡੌਗ ਨੂੰ ਲਿਆ ਕੇ ਤੁਸੀਂ ਉਹਦੀ ਜ਼ਿੰਦਗੀ ਹਿਸਾਬ ਨਾਲ ਬਣਾਓ, ਬਸ ਠੀਕ। ਯਾਰ 6-7 ਸਾਲ ਉਮਰ, 20 ਸਾਲ ਤੱਕ ਡੌਗ ਰਹਿੰਦਾ ਵਾ। 20 ਸਾਲ ਦੀ ਉਸ ਤੋਂ ਉਮਰ ਹੁੰਦੀ 6-7 ਸਾਲਾਂ ਦਾ ਤੇ ਗੋਡਿਆਂ ਚੂੰ ਚੂੰ ਦੀ ਆਵਾਜ਼ ਆਉਣ ਲੱਗੀ ਆ। ਛੱਡੇ ਕਿਸੇ ਕੰਮ ਤੋਂ, ਬੈੱਡ ਥੱਲੇ ਪਾਈ ਰੱਖਣਾ। ਉਹਦੇ ਪੂਛਲ ਤਾਂ ਚਿੱਟੇ ਵਾਲ ਆ ਗਏ ਸੀ, ਹਾਂ ਪਰੇਸ਼ਾਨੀਆਂ ਹੀ ਨਹੀਂ। ਉਹਦੇ ਨੱਕ ਦੇ ਵਾਲ ਇੱਥੇ ਤੱਕ ਆਉਣੇ ਸੀ ਯਾਰ ਵਿਚਾਰੇ ਦੇ। ਕਦੀ ਉਹਨੂੰ ਨਾ ਕੋਈ ਦੀ ਪਾਰਕ ਗੋਸ਼ਤ ਉਹਦੇ ਕੋਲ ਖਾਧਾ ਨਹੀਂ ਸੀ ਜਾਂਦਾ, ਉਦੋਂ ਦਾਣਾ ਹੀ ਫਾਰਗ ਹੋ ਗਈਆਂ ਸੀ। ਸਿਆਣੀਆਂ ਗੱਲਾਂ ਕਰਨ ਲੱਗ ਗਏ ਸੀ। ਜਿਹਨੇ ਕਹਿਣਾ ਨਾ ਉਹ ਹੈਪੀ ਓਏ ਆ ਰੋਟੀ ਖਾ ਲਓ, ਉਹ ਖਾਦੀ ਰੋਟੀ ਭਾਈ ਤੁਹਾਡੀ, ਏਦਾਂ ਦੀਆਂ ਗੱਲਾਂ ਕਰਨ ਲੱਗ ਗਏ। ਇਹਨੇ ਬੜੀ ਚਲਾਕੀ ਕੀਤੀ ਨੇ, ਸਾਰੀਆਂ ਦੰਦ ਉਹਦੇ ਕਢਾਤੇ ਬਾਹਰ। ਮੁੜ ਕੇ ਉਹਨੂੰ ਬੋਟੀ ਦਿੰਦਾ ਸੀ, ਉਹ ਪੌਣਾ ਘੰਟਾ ਇੰਜ ਕਰਕੇ ਫਿਰ ਉਤਰਾ ਲੈਂਦਾ। ਔਰ ਸੁੱਟਦੇ ਉਹ ਖਾਦੀ ਨਹੀਂ ਸੀ ਜਾਂਦੀ। ਸੁੱਟਦੇ ਨੇ ਉਹ ਬੂਟੀ ਸ਼ੇਰ ਖਾ ਲੈਂਦਾ ਸੀ। ਨਹੀਂ ਉਹ ਸੋਨਾ ਚੱਕ ਕੇ ਉਹਦਾ ਕਬਾਬ ਬਣਾਉਂਦੇ ਸੀਗੇ। ਯਾਰ ਕੀਮਾ ਟਾਈਪ ਹੋਇਆ। ਐਡਾ ਦੇ ਵਕਤਾਂ ਸੀ ਨਾ ਵਿਚਾਰਾ ਭਿਓ ਕੇ ਰੋਟੀ ਖਾਣ ਲੱਗ ਪਿਆ ਸੀ। ਹੋਰ ਵੀ ਯਾਰ 6 ਮਹੀਨੇ ਦਾ ਸੀ ਉਦੋਂ ਦਲੀਆ ਸ਼ੁਰੂ ਕਰਾਤਾ ਉਹਨੂੰ। ਮੈਨੂੰ ਲੱਗਾ ਇਹਨੂੰ ਗੋਸ਼ਤ ਵਾਲੇ ਪਾਸੇ ਜਾਣ ਨਹੀਂ ਦਿੱਤਾ ਉਹਦਾ। ਸੇਵੀਆਂ ਇਹ ਬਹੁਤ ਗੋਸ਼ਤ ਦਾ ਤੈਨੂੰ ਪਤਾ ਹੀ ਨਹੀਂ ਸੀ ਕੀ ਹੁੰਦਾ। ਉਸਤਾਦ ਜੀ ਇਹਨਾਂ ਨੇ ਬਾਲ ਸੁੱਟਣੀ, ਉਹਨਾਂ ਨੇ ਪਹਿਲੇ ਇੱਕ ਹੱਥ ਖੜਾ ਕਰਨਾ ਕਿ ਮੈਨੂੰ ਉਠਾਓ ਮੈਂ ਜਾਵਾਂ। ਹਾਂ ਹਾਂ ਇੰਜ ਵਿਚਾਰਾ ਇਹਦੇ ਬਾਸ ਨੇ ਉਹਦਾ ਠਾ ਯਾਰ। ਯਾਰ 7-8 ਮਹੀਨੇ ਦਾ ਸੋਟੀ ਫੜ ਕੇ ਤੁਰਨ ਲੱਗ ਗਿਆ ਸੀ ਉਹ, ਸੱਚੀ ਬਈ। ਇਹਨੇ ਗੇਂਦ ਸਿੱਟੀ ਆ, ਪਿਛੂ ਕੁੱਤਾ ਵੇਖਦਾ ਉਹ ਬੜੀ ਦੂਰ ਗਈ ਹੈ। ਲੈ ਕੇ ਨਹੀਂ ਹੈ ਨਾ ਬਹੁਤ ਦੂਰ ਗਈ ਹੈ ਪੈਰ ਕੇ। ਉਹ ਕਹਿ ਰਹੇ ਤੇਰੀ ਬੜੀ ਥਰੋ ਹੈ ਯਾਰ, ਗੁੱਡ ਯਾਰ। ਹਾਂ ਉਸਤਾਦ ਜੀ ਇਹ ਜਿਹੜੇ ਬਕਾਇਦਾ ਤੌਰ ਤੇ ਸ਼ਿਕਾਰੀ ਹੁੰਦੇ ਨੇ ਨਾ, ਇਹ ਉਹ ਜ਼ਮੀਨ ਖੋਦਦਾ ਕੁੱਤਾ, ਜਿਹੜੇ ਸਹਿਰਾ ਦੇ ਵਿੱਚ ਸ਼ਿਕਾਰ ਕਰਨ ਜਾਂਦੇ ਨੇ ਨਾ, ਕਿਉਂਕਿ ਉਹਨੂੰ ਪਤਾ ਹੁੰਦਾ ਕਿ ਇਸ ਜ਼ਮੀਨ ਖੋਦਾਂਗਾ ਇੱਥੇ ਖਰਗੋਸ਼ ਹੈ, ਜਿੱਥੇ ਖਰਗੋਸ਼ ਹੁੰਦਾ ਉਹ ਖੋਦ ਦਿੰਦਾ, ਖਰਗੋਸ਼ ਤੋਂ ਬਾਹਰ ਨਿਕਲਦਾ, ਖਰਗੋਸ਼ ਉਹ ਫਾਇਰ ਮਾਰ ਦਿੰਦੇ, ਫਿਰ ਇਹ ਚੁੱਕ ਕੇ ਲਿਆਂਦਾ ਉਹਨਾਂ ਦੇ ਕੋਲ। ਹਾਂ ਸਾਜੀ ਮੈਂ ਇੱਕ ਮੁਤਾਲਬਾ ਕਰਨਾ ਚਾਹੁੰਦਾ ਵਾਂ, ਹੁਣ ਹੋਸ਼ੋ ਹਵਾਸ ਚ ਆ ਗਏ ਮਿੱਠੇ ਕੋਲੋਂ, ਤੁਸੀਂ ਮਾਜ਼ਰਤ ਕਰੋ ਉਹਨੂੰ, ਤੁਸੀਂ ਹੈਪੀ ਬਣਾਓ। ਹਾਰਟ ਕੀਤਾ ਮੈਨੂੰ, ਹਾਰਟ ਕੀਤਾ ਵਾ। ਜਿਹੜਾ ਤੁਸੀਂ ਉਹਨੂੰ ਬਿਸਤ ਕੀਤਾ। ਉਹ ਹੈਪੀ ਕੋ ਮਾਜ਼ਰਤ ਕਰੇ, ਨਹੀਂ ਤੁਸੀਂ ਉਹਨੂੰ ਉਹ ਮੈਂ ਕਰਾ ਆਪ ਤੋਂ ਬਿਸਤ ਕੀਤਾ। ਤੁਸੀਂ ਕਿਹਾ ਨੇ ਇਹਨੂੰ ਹੈਪੀ ਕਿਹਾ। ਤੂੰ ਮੈਨੂੰ ਗੱਲਾਂ ਸੁਣਾ ਡਿਆ ਉਸਤਾਦ ਮੋਹਤਰਮ, ਇਹਨੂੰ ਮੈਂ ਕਿਹਾ ਬਕਾਇਦਾ ਤੌਰ ਤੇ, ਮੈਂ ਕਿਹਾ ਮਿੱਠੇ ਕੁੱਤਾ ਹੁੰਦਾ ਤੇਰਾ ਮਾਲਕ ਹੁੰਦਾ ਤੂੰ, ਤੇ ਕੁੱਤਾ ਬਣਦਾ ਮੈਂ ਉਸਤਾਦ ਮੋਹਤਰਮ ਐਕਟ ਕਰਨਾ ਸੀਗਾ। ਸੱਚੀ ਮੁੱਚੀ ਮੈਂ ਉਸਤਾਦ ਹੋਰਾਂ ਨੇ ਮੈਨੂੰ ਲੱਖ ਰੁਪਈਆ ਦਿਲ ਕਰੇ ਨਾਮ ਦੇ ਦਿੰਦੇ ਕਿ ਕਾਹਦਾ? ਕੁੱਤਾ ਬਣਨ ਦਾ। ਕਾਹਦਾ? ਅਮਰੀਸ਼ ਪੁਰੀ ਸਾਹਿਬ ਕੁੱਤਾ ਬਣੇ ਆ ਘਾਤਕ ਫਿਲਮ ਦੇ ਵਿੱਚ, ਤੇ ਉੱਥੇ ਕਿਹੜਾ ਅਮਰੇਸ਼ਪੁਰੀ ਡੈਨੀ ਸਾਹਿਬ, ਵੀ ਤੇ ਡੈਨੀ ਸਾਹਿਬ ਵੀ ਬੜੇ ਅੰਡ ਤੇ। ਡੈਨੀ ਸਾਹਿਬ ਵੀ ਬਣੇ ਨੇ। ਅਮਰੇਸ਼ਪੁਰੀ ਤੇ ਮੈਨੂੰ ਕਹਿੰਦਾ ਮੈਨੂੰ ਕੁੱਤਾ ਬਣਾ, ਮੈਂ ਕੁੱਤਾ ਵਾਂ, ਐਸੀ ਕੋਈ ਗੱਲ ਨਹੀਂ ਹੋਈ ਜੀ। ਫਲਾਂ ਟਮਕਾ ਐਸੀ ਕੋਈ ਗੱਲ ਨਹੀਂ ਹੋਈ, ਖੁਦਾ ਦਾ। 30 ਲੱਖ ਰੁਪਈਆ ਤਨਖਾਹ ਵਾ, ਮੈਨੂੰ ਕੋਈ 30 ਲੱਖ ਤਨਖਾਹ ਦਿੰਦੇ ਕਿ ਮੈਂ ਕੁੱਤਾ ਬਣਾ ਤੇ 30 ਲੱਖ ਹੋਵੇ ਫਿਰ ਕੁੱਤਾ ਬਣ ਜਾਣਾ। ਆਹੋ ਐਡਮਾ ਕਰਨ ਡਿਆ, ਕਹਿੰਦਾ ਮੈਂ ਨਹੀਂ ਕੁੱਤਾ ਕਰਨੇ ਉਹਦੇ ਨਾਲ। ਉਹ ਭਾਈ ਗੱਲ ਕਿੱਧਰ ਲੈ ਗਿਆ ਪਾ ਬੱਬਾ ਜੀ, ਕਿੱਧਰ ਲੈ ਗਿਆ ਗੱਲ? ਮਾਫੀ ਮੰਗ, ਤੁਸੀਂ ਮਾਫੀ ਮੰਗਣੀ ਆ। ਮੈਂ ਤੈਨੂੰ ਕਹਿੰਦਾ ਡੌਗ ਇਜ਼ ਫੇਥਫੁਲ ਐਨੀਮਲ। ਨਹੀਂ ਉਦੋਂ ਵੀ ਤੁਸੀਂ ਠੀਕ ਟਾਈਮ ਕਿਹਾ ਕਿ ਤੂੰ ਕੁੱਟਿਆ ਮੈਂ ਕਵੈਂਚ ਮੈਂ ਤੇ ਤੋਂ ਵਫਾਦਾਰ, ਉਦੋਂ ਵਾਲੀ ਮਾਫੀ ਤੁਸੀਂ ਮੰਗਣੀ। ਅੱਜ ਫਿਰ ਤੁਸੀਂ ਹੈਪੀ ਕਿਸ ਤਰੀਕੇ ਨਾਲ ਹੈਪੀ ਕਹਿੰਦੇ? ਕਿਹੜੇ ਤਰੀਕੇ ਬਾਰ ਸਿਆਣੇ ਬੇੜ ਓਏ ਦਾ ਡੌਗ ਇਜ਼ ਫੇਥਫੁਲ ਐਨੀਮਲ। ਐਨੀਮਲ ਸਾਨੂੰ ਇਸ ਚੀਜ਼ ਤੇ ਪਤਾ। ਮੈਂ ਮਾਫੀ ਦੀ ਗੱਲ ਕੀਤੀ, ਹੇਟਫੁਲ ਹਾਲ ਤੁਹਾਨੂੰ ਇਸ ਚੀਜ਼ ਦਾ ਭਾਜੀ ਸਾਰੇ ਜਾਨਵਰ ਸਾਰੇ ਪਿਆਰ ਕਰਦੇ ਅਸੀਂ ਹਰ ਜਾਨਵਰ ਦੀ ਕਦਰ ਕਰਦੇ ਹਾਂ। ਜਾਨਵਰ ਕਿਹੜੇ ਸਾਰੇ ਤੂੰ ਕਦਰ ਕਰਦਾ ਜਾਨਵਰ ਦੀ? ਸੱਪ ਦੀ ਵੀ ਇਹ ਤਾਂ ਮੈਂ ਟੈਟੂ ਬਣਵਾ ਲਵਾਂ ਹੁਣ ਹੈਪੀ। ਸਾਜੀ ਲੇਕਿਨ ਮਿੱਠੇ ਨੂੰ ਸਲੂਟ ਆ, ਉਹਨੇ ਦੋਸਤ ਦੀ ਖੁਸ਼ੀ ਦੀ ਖਾਤਰ ਨਹੀਂ। ਆਪਣੇ ਆਪ ਨੂੰ ਐ ਕਰ ਲਿਆ। ਕਹਿੰਦਾ ਮੈਂ ਹੁਣ ਹੈਪੀ ਦਾ ਟੈਟੂ ਬਣਵਾ ਲਵਾਂ। ਆਪ ਹੀ ਹੁਣ ਮੈਂ ਲੌਕਟ ਵਾਲੀ ਫੋਟੋ ਇੱਕ ਸਾਈਡ ਤੇ ਹੈਪੀ, ਇੱਕ ਸਾਈਡ ਤੇ ਮੈਂ ਕੀ ਮਾਨੂੰ ਦੱਸੋ? ਉਹ ਜਿਹੜੀ ਇੰਜ ਕੋਲ ਆਹੋ ਵੀ ਇਹ ਹੈਪੀ ਕੋਲੇ ਯਾਰ ਗੱਲ ਜਿਹੜੀ ਨਾ ਕਰਨ ਵਾਲੀ ਕਰੀ ਦੀ ਹੁੰਦੀ ਉਹ ਹੈ। ਨਹੀਂ ਕਰਨ ਵਾਲੀ ਕਰੀ ਦੀ ਹੁੰਦੀ। ਬੈਠੇ ਤੂੰ ਮੰਗਣੀ ਚਾਹੀਦੀ ਆ। ਮਾਫੀ ਯਾਰ, ਮੇਰੀ ਗੱਲ ਸੁਣ ਲੈ। ਹੁਣ ਉਸਤਾਦ ਮੁਹਤਰਮ ਕੁੱਤਾ ਜਿਹੜਾ ਸਵੇਰੇ ਉੱਠ ਕੇ ਕਿਲੋ ਦਹੀਂ ਖਾਣ ਡਿਆ ਮੇਰਾ। ਤੁਹਾਡਾ ਹਾਂਜੀ ਕੀ ਗੱਲ ਇੰਨੀ ਖੁਸ਼ਕੀ ਹੋਈ, ਸਿਗਰਟਾਂ ਪੀਂਦਾ? ਨਹੀਂ ਭਾਜੀ ਜਿੱਦਾਂ ਦਾ ਉਹਦਾ ਕੰਮ ਸੀ, ਉਹਦੇ ਅੱਗੇ ਖੁਰਾਕ ਕੀ ਆ? ਰੇਲ ਬਾਜ਼ਾਰ ਅਗਲਾ ਨਗ ਭਰਦਾ ਸੀ, ਗੱਡੀਆਂ ਲੋਡ ਕਰਦੇ ਸੀ, ਗੱਠਾਂ ਦਾ ਕੰਮ ਕਰਦਾ ਸੀ ਪੱਟੇ ਤੇ ਭੱਜ ਕੇ ਜਾਂਦਾ ਸੀ। ਉਹੀ। ਤੇ ਉਸ ਤੋਂ ਬਾਅਦ ਉਸਤਾਦ ਮੁਹਤਰਮ ਦੁਪਹਿਰੇ 1 ਕਿਲੋ ਗਰਦਨਾ ਉਹ ਪਕਾ ਕੇ ਉਹਦੇ ਵਿੱਚ ਯਾਨੀ ਕਿ 2 ਤੋਂ 3 ਰੋਟੀਆਂ ਹੈਪੀ ਨੂੰ ਮੈਲਟ ਕਰੀਦੀਆਂ ਸੀਗੀਆਂ। ਉਸ ਤੋਂ ਯਾਰ ਬਾਅਦ ਅੱਛਾ ਹੋਣਾ ਸੀ, ਕੀ ਕਰੀਏ ਯਾਰ ਹੋਣਾ ਸੀ ਫਿਰ ਉਸ ਤੋਂ ਬਾਅਦ ਖੁਰਾਕ ਦੇ ਬਿਸਕੁਟ ਪਾਈਦੇ ਸੀਗੇ, ਉਹ ਖਾਂਦਾ ਸੀ ਦੁਪਹਿਰੇ। ਯਾਰ। ਨਾਦਰੀਨ ਬਾਦਸ਼ਾਹ ਦੱਸ ਗਿਆ ਤੁਸੀਂ ਅਗਰ ਤੇ ਇੰਨੀ ਖੁਰਾਕ ਸੀ ਭਾਈ। ਆ ਬਣਦੀ ਗੱਲ ਹੁਣ ਕੀ ਕਰੀਏ? ਹੁਣ ਇਹੀ ਗੱਲਾਂ ਕਰੀ ਜੇ ਇੱਥੇ ਬੈਠੇ ਯਾਰ ਅਸੀਂ। ਨਹੀਂ ਉਹ ਕਹਿਣ ਡਿਆ ਕਿ ਤੂੰ ਇੰਜ ਹਿਫਾਜ਼ਤ ਨਹੀਂ ਕੀਤੀ, ਤੇ ਇਹ ਉਹ ਜਿੰਨੀ ਮੈਂ ਹਿਫਾਜ਼ਤ ਕੀਤੀ ਬੇਟਾ ਤੂੰ ਕਿਸੇ ਨੇ ਨਹੀਂ ਕੀਤੀ ਹੋਣੀ। ਤੂੰ ਬਕਵਾਸ ਕਰਨੇ ਉਹਦੇ ਨਾਲ, ਤੂੰ ਕਹਿੰਦੇ ਉਹਦੇ ਖੋਲੇ ਵਾਲੇ ਨਗ ਨੂੰ ਵੀ ਪੈਕ ਕਰਦਾ ਰਿਹਾ ਫਿਰ। ਉਹ ਕਹਿਣ ਡਿਆ ਬਕਵਾਸ ਕਰਨ ਡਿਆ ਉਸਤਾਦ ਜੀ, ਕੁੱਤਾ ਕਿੱਥੋਂ ਪੈਕ ਕਰ ਲੈ? ਮੈਂ ਕਿਹਾ ਉਹਦੀ ਕਮਾਈ ਖਾਂਦੇ ਰਹੇ ਆ। ਕਿਹੜੀ ਕਮਾਈ ਖਾਂਦਾ ਕਮਾਈ ਰਿਹਾ? ਖਾਂਦੀ ਆ ਉਹਦੀ। ਨਹੀਂ ਜਾਂਦਾ ਸੀ। ਦਿਖਾ ਕੇ ਪੈਸੇ ਯਾਰ ਟਿਕਟਾਂ ਲਾਈਆਂ ਵਾ ਭਾਈ ਹਾਂਜੀ ਨੇ। ਭਾਈ ਨੇ ਨਾਕਸੀਆਂ ਸਮੋਸੀਆਂ ਬਣਾ ਕੇ ਉਹਨੂੰ ਲਾ ਦੇਣਾ ਸੀ, ਤੂੰ ਵੇਚ-ਵੂਚ ਕੇ ਰਾਤ ਨੂੰ ਲਖਾਦਾ। ਉਹ ਬੱਸ ਕਰਿਆ ਕਰੋ ਉਸਤਾਦ ਜੀ ਮੈਂ ਤੁਸੀਂ। ਵਾ ਤੈਨੂੰ ਸਟਾਕ ਐਕਸਚੇਂਜ ਤੱਕ ਛੱਡ ਕੇ ਨਹੀਂ ਸੀ ਜਾਂਦਾ। ਦਰਸ਼ ਮੈਂ ਤੇਰੇ ਛੱਡ ਵੀ ਮਾਰਨੀ ਯਾਰ। ਤੂੰ ਕੀ ਹੋ ਗਿਆ ਤਾਂ ਐਕਸਚੇਂਜ ਦਾ ਜਿਹੜੀ ਗੱਲ ਮੈਂ ਕਹਿੰਦੇ ਮਾਫੀ ਉਹ ਤੂੰ ਮਾਫੀ ਮੰਗ ਉਹਦੇ ਕੋਲੋਂ। ਉਹਦੇ ਕੋਲੋਂ ਕੋਈ ਨਾਲ ਬੈਠਾ ਵਾ, ਉਹਦੇ ਕੋਲੋਂ ਕੀ
ਜਿਸ ਦਿਨ ਤੁਸੀਂ ਉਹਨੂੰ ਲੈ ਕੇ ਆਏ ਸੀ ਤੁਹਾਡੇ ਮਹੱਲੇ ਦੇ ਆਵਾਰਾ ਡੌਗੀ ਕਹਿ ਲੱਗੇ ਸੀ ਕਿੱਥੇ ਫਸ ਗਿਆ ਯਾਰ ਹਾਂ ਸਹੀ ਗੱਲ ਹੈ। ਉਧਰ ਤੇ ਉਹ ਕੀ ਕਰ ਮਰ ਜਵੇ ਹੁਣ। ਉਹਦੇ ਤੇ ਲੋਕੀ ਦੂਸਰੇ ਸਿਰਫ ਇਸ ਕਰਕੇ ਤਰਸ ਖਾਂਦੇ ਸੀ ਕਿ ਉਹ ਇਹਨਾਂ ਕੋਲ ਰਹਿੰਦੇ ਆ। ਯਾਰ ਉਹਦੇ 15-20 ਸਰਾਖ ਚ ਮੈਂ ਕਿਹਾ ਕੀ ਹੋਇਆ ਭਾਈ ਮਹੱਲੇਦਾਰ ਸਿਗਰਟ ਵੀ ਆਏ ਨੇ ਮੇਰੇ ਤੇ ਵੀ ਐਸੀ ਉਹਦੀ ਜਾਲੀ ਚ ਬਣਾਈ ਹੋਈ ਗੱਲ ਦੀ ਸੱਚੀ ਮਿੱਠਾ ਜੀ ਭਾਈ ਰਜ਼ਾ ਡੇਲੀ ਉਹ ਇੱਕ ਇੰਜੈਕਸ਼ਨ ਓਏ ਅੱਛਾ ਯਾਰ ਭਾਈ ਅੱਛਾ ਉਸਤਾਦ ਜੀ ਤੁਸੀਂ ਉਹ ਦੇਖਿਆ 5000 ਰੁਪਏ ਦਾ ਇੰਜੈਕਸ਼ਨ ਲੱਗਦਾ ਸੀਗਾ। ਉਹ ਕਿਹੜਾ ਇੰਜੈਕਸ਼ਨ 25-30 ਜਗ੍ਹਾ ਤੋਂ ਖੱਲ ਪਾਟੀ ਹੋਈ ਸੀ ਸਾਨੂੰ ਨਹੀਂ ਪਤਾ ਤਰੋਪੇ ਲੱਗੇ ਤਰੋਪੇ ਸ਼ਰਾਬ ਸਿੰਘ ਅਸੀਂ ਖਾਲਾ ਤੋਂ ਪਾਟ ਕੇ ਉਹਨਾਂ ਬੈਠੇ ਭਾਈ ਦੇਖ ਲਾ ਖਾਲੀ ਨਹੀਂ ਬਦਲਵਾ ਹੁੰਦੀ ਘਰ 'ਚ ਤੁਰੇ ਫਿਰ ਇਹਨੂੰ ਰੂੰਗਾ ਲੱਗ ਜਾਂਦਾ। ਮੈਂ ਕਿਹਾ ਬਾਦਸ਼ਾਹ ਖੱਲ ਬਹੁਤ ਪੁਰਾਣੀ ਜਿੱਥੇ ਹੱਥ ਲੋ ਪਰਨ ਦੀ ਆਵਾਜ਼ ਆਉਂਦੀ ਆ ਗਰਾਰਾ ਲੱਥੀ ਜਾਂਦਾ ਕਹਿੰਦਾ ਭਾਈ ਟੋਟਿਆਂ ਚੋਂ ਲੈ ਕੇ ਆਉਣੀ ਭਾ ਬੈਠੇ ਦੇ 150 ਰੁਪਇਆ ਮੈਂ ਨਾਲ ਗਿਆ ਵਿਚਾਰਾ ਸਾਨੂੰ ਨਹੀਂ ਪਤਾ ਜੋ ਤੁਸੀਂ ਹਾਲ ਕੀਤਾ ਉਹਦਾ ਯਾਰ ਰੰਗ ਬਰੰਗੀਆਂ ਪੱਟੀਆਂ ਲਾ ਕੇ ਡੱਬੀ ਵਾਲਾ ਕੁੱਤਾ ਹੋਇਆ ਪਿਆ ਦਿਓ ਮਿੱਠੇ ਪ੍ਰਾਈਵੇਟ ਰਿਹਾ ਹੀ ਯਾਰ ਅਵਾਰਾ ਡੌਗੀ ਨੇ ਛਿੜਕਾਇਆ ਉਹਨੂੰ ਅਵਾਰਾ ਐਨੀ ਗੋਠੀ ਕੇ ਕਰਕੇ ਤੇ ਛਾਲ ਮਾਰ ਕੇ ਓਏ ਓਏ ਨਹੀਂ ਦੱਸੀ ਉਹ 15-16 ਵਾਰ ਕੁੱਤੇ ਨੇ ਦੋਸਤੀ ਦਾ ਹੱਥ ਫੜਾਇਆ ਉਹਦੇ ਨਹੀਂ ਉਹਨੇ ਹੱਥ ਫੜਿਆ 20 ਸਾਲ ਉਹਦੀ ਉਮਰ ਸੀਗੀ ਤੇ ਦੇਖੋ ਕਦੋਂ ਪਰੀ ਯਾਰ ਉਹਨੇ ਹਲੇ ਵੇਖਿਆ ਕੀ ਸੀ। ਇਹਨਾਂ ਨੇ ਦਿਖਾਇਆ ਕੀ ਆ ਇੱਕੋ ਕਮਰੇ 'ਚ ਮਾਰਤਾ ਵਿਚਾਰਾ ਬੜਾ ਬਾਹਰ ਕੱਢੇਗੀ ਉਹਦੇ ਨਾਲ ਨਾਰਵਾ ਸਲੂਕ ਇਖਤਿਆਰ ਹਾਲੇ ਵਿਚਾਰੇ ਨੇ ਵੇਖਿਆ ਕੀ ਸੀ। ਸਾਰਾ ਕੁਝ ਵੇਖਿਆ ਉਸਤਾਦ ਜੀ। ਇਹ ਤੇ ਮਰ ਗਿਆ ਗੈਰਤ ਵਾਲਾ ਸੀ। ਸਾਰਾ ਕੁਝ ਵੇਖ ਲਿਆ ਉਹਨੇ। ਯਾਰ ਤੂੰ ਯਕੀਨ ਮੰਨ ਅੰਦਰੋਂ ਡੌਗੀ ਇੰਨਾ ਸੀ ਉਹ ਖਾਲੀ ਨਹੀਂ ਢਿੱਲੀ ਹੋ ਗਈ ਸੀ ਉਹਦੇ ਵਿਚਾਰੇ ਖੱਲ ਖੁੱਲੀ ਹੋ ਗਈ ਸੀ ਆਪ ਸਮਾਲ ਸਾਈਜ਼ ਹੋ ਗਿਆ ਖਾਲੀ ਐਕਸਟਰਾ ਲਾਰਜ ਹੋ ਗਈ ਉਹ ਵਿੱਚੋਂ ਘੁੰਮ ਵੀ ਜਾਂਦਾ ਸੀ ਇੰਨਾ ਮਾੜਾ ਸਲੂਕ ਕੀਤਾ ਐਲਾ ਵਿੱਚੋਂ ਘੁੰਮ ਕੇ ਮੂੰਹ ਐਨ ਕਰ ਤੂੰ ਹੁਣ ਦਾਰਿਸ਼ ਤੂੰ ਹੀ ਹਿਸਾਬ ਨਾਲ ਐਕਸਟਰਾ ਲਾਰਜ ਜੈਕਟ ਪਾ ਲਵੇ ਕਿਦਾਂ ਲੱਗੇਗਾ ਉਹ ਹਿਸਾਬ ਸੀ ਭਾਜੀ ਉਹ ਤੁਰਦਾ ਹੀ ਜਗ੍ਹਾ ਸਾਫ ਹੁੰਦੀ ਜਾਂਦੀ ਸੀ ਨਹੀਂ ਪੂਰੀ ਉਹਦੀ ਝਾੜ ਨਹੀਂ ਬਹੁਤ ਸੋਹਣੀ ਬਣਨੀ ਸੀ ਜੱਤੀ ਮੈਨੂੰ ਕੁਝ ਪੈਸੇ ਚਾਹੀਦੇ ਨੇ ਮਹਿਮੂਨ ਆਂਡੇ ਨੇ ਬਾਬੀ ਚਲੋ ਮੇਰੇ ਕੋਲ ਪੈਸੇ ਨਹੀਂ ਹੈਗੇ। ਤੈਨੂੰ ਇੱਕ ਮਜ਼ੇ ਦੀ ਚੀਜ਼ ਦਿਖਾਵਾਂ ਉਹਦੇ ਦਾ ਫੋਨ ਦੇਈ ਆਪਣਾ ਤੇ ਤੁਸੀਂ ਜਦੋਂ ਕਿਤੇ ਜਾਂਦੇ ਹੋ ਕੋਈ ਨਾ ਕੋਈ ਆਈਟਮ ਚੁੱਕ ਲਿਆਉਂਦੇ ਯਾਰ ਮੈਂ ਕਹਿੰਦਾ ਤੇ ਟੈਕਨੋਲੋਜੀ ਦਾ ਬਦਲ ਨਹੀਂ ਅੱਲਾ ਅੱਛਾ ਯਾਰ ਆ ਲੈ ਕਾਲ ਕਰ ਕਿਸੇ ਨੂੰ ਕਾਲ ਕਰ ਹੈਲੋ ਅਸਲਾਮ ਅਲੈਕੁਮ। ਯਾਰ ਲੈ ਲਿਓ ਵਾਹ ਕੀ ਕਰਨ ਦੇ ਮਾਂ ਆਪਣੀ ਨਾਲ ਗੱਲ ਕਰਾ। ਉਹ ਪੁਰਾਣੇ ਦੌਰ 'ਚ ਚਲਾ ਗਿਆ ਤੇਰੇ ਲਈ ਫੋਨ ਲਿਆ ਨਾ ਅਬ ਦੇਖੋ ਤੇਰੇ ਲਈ ਫੋਨ ਲੈ ਕੇ ਆਇਆ ਉਹਨੇ ਮੰਗਣੇ ਕੀ? ਬੇਟਾ ਮਾਮਾ ਨਾਲ ਗੱਲ ਕਰਾਓ। ਚਲੋ ਹਲੇ ਮਾਮਾ ਤੱਕ ਫੋਨ ਨਹੀਂ ਪਹੁੰਚਿਆ ਹਾਲ ਤੱਕ ਅੱਛਾ ਹਾਂ ਕੈਸਾ ਯਾਰ ਕੀ ਬਾਤ ਹੈ ਉਸਤਾਦ ਜੀ ਕਿਸਮਤ ਜੀ। ਹੈਲੋ ਹਾਂ ਇੱਥੇ ਫੋਨ ਪਿਆਣਾ ਤੂੰ ਉਹ ਦੂਜੇ ਵੀ ਮਿਲ ਜਾਂਦੇ ਬਲੂਟੂਥ ਵਾਲੇ ਲੇਕਿਨ ਇਹ ਜਿਹੜਾ ਨਾ ਇਹ ਸਟਾਈਲ ਇਹ ਉਹ ਪੁਰਾਣਾ ਸਟਾਈਲ ਹਾਂ ਉਹ ਭਾਈ ਬਸ ਯਾਰ ਕੀ ਬਾਤ। ਐਂਡ ਇਹ ਕਈ ਬੰਦੇ ਹਾਂ ਐ ਇਦਾਂ ਕਰਦੇ ਸੀ ਅੱਛਾ ਓਏ ਹੋਏ ਠੀਕ ਆ ਇਹ ਸਾਡੀਓ ਦੌਰ ਯਾਰ ਹੈ ਕੀ ਯਾਰ ਇੱਕ ਪਾਸੇ ਕੱਲਾ ਇਹ ਚੁੱਕਣ ਵਾਲਾ ਹੁੰਦਾ ਸੀ ਦੂਜੇ ਨੂੰ ਤਾਲਾ ਵੱਜਦਾ ਨਾਲ ਕਰ ਨੰਬਰ ਬਣਾ ਲੈ ਆ ਥੱਲੇ ਲਾ ਕੇ ਮੈਂ ਉੱਥੋਂ ਨੰਬਰ ਬਣਾ ਲੈਣਾ ਹੁੰਦਾ ਸੀ ਹੈ ਕਰਕੇ ਆਹੋ ਥੈਂਕ ਯੂ ਸਰ। ਜਰਪਾਲ ਜੀ ਹਾਂਜੀ ਸ਼ੁਕਰੀਆ ਮੇਰੇ ਲਈ ਨਾ। ਬਾਤ ਕਰਦੇ ਲੋਕਾਂ ਨੇ ਕਹਿਣਾ ਇਧਰੋਂ ਕੁੱਤਾ ਮਰਿਆ 2 ਦਿਨ ਬਾਅਦ ਮਾਲਕ ਵੀ ਕਤਲ ਹੋ ਗਿਆ ਮਾਲਕ ਦੇ ਖੰਜਰ ਮਾਰ ਕੇ ਦੇਵ ਸਾਹਿਬ ਮਾਲੇ ਕੋ ਫੋਨ ਪਿੱਛੇ ਕਤਲ ਹੋ ਗਿਆ ਨਹੀਂ ਹੁਣ ਉਹ ਭਾਈ ਵਾਲੀਅਮ ਹੀ ਉੱਥੋਂ ਕਾਲ ਸੁਣੋ ਕਾਲ ਕੱਟੋ ਮਾਈਕ ਵੀ ਭੰਜ ਜਾਂਦਾ ਨਾ ਸਾਰਾ ਕੁਝ ਹੀ ਟੀਮੋ ਜ਼ਿੰਦਾਬਾਦ ਆ ਵਾਹ ਟੀਮੋ ਹੀ ਹੈ। ਟੀਮੋ ਇਹ ਟੀਮੋ ਦਾ ਹਾਂ ਨਹੀਂ ਯਾਰ ਇੱਥੋਂ ਵੀ ਮਿਲ ਜਾਂਦਾ ਲੇਕਿਨ ਉਹ ਇਦਾਂ ਨਹੀਂ ਜਿਹਦਾ ਉੱਥੋਂ ਲੱਭਦੀਆਂ ਬਹੁਤ ਮਜ਼ੇ ਦੀਆਂ ਸਾਹਿਬ ਸਾਡੇ ਲਈ ਨਹੀਂ ਲੈ ਕੇ ਆਏ ਐਤਕੀ ਕੁਝ। ਇਹ ਸਾਜੀ ਸੇਲਬਾਦੀ ਚੋਂ ਕਿ ਉਦਾਂ ਹੀ ਨਹੀਂ ਉਦਾਂ ਹੀ ਸ਼ੇਰਬਾਦੀ ਜੋ ਕਿਥੋਂ ਨਹੀਂ ਤੁਸੀਂ ਨਾ ਹੁਣ ਜਦੋਂ ਗਏ ਨਾ ਦੁਬਈ ਮੈਂ ਲਈ ਉਹ ਲੈ ਕੇ ਆਉਣਾ ਜਿਹੜਾ ਰੇਡੂਆ ਨਹੀਂ ਉਸਤਾਦ ਜੀ ਹਰ ਚੀਜ਼ ਅਸਲ ਕੀ ਤਰਫ ਲੋੜ ਰਹੀ ਹੈ। ਹਾਂ ਵਾਹ ਨਹੀਂ ਤੇ ਉਸਤਾਦ ਜੀ ਸਾਡੇ ਲਈ ਐਤਕੀ ਕੁਝ ਨਹੀਂ ਲੈਂਦਾ। ਯਾਰ ਚਾਹ ਪਿਆਈ ਯਾਰ ਮੇਰਾ ਜਿਸਮ ਨਾਜ਼ਰੀਨ ਬਾਦਸ਼ਾਹ ਸੌਰੀ ਅੱਜ ਕੰਬਨ ਦਿਆ ਵਾ ਮੈਂ ਨਾ ਗੋਲ ਗੱਪੇ ਖਾ ਲਏ ਪਰਸੋਂ ਰਾਤ ਤੂੰ ਸ਼ੌਕ ਤੇ ਤੁਹਾਡੇ ਪੁੱਤੇ ਕਸਮ ਸਿਆਲਕੋਟ ਤੋਂ ਉਹ ਕਿਤੋਂ ਕਿੱਥੇ ਆ ਉਹ ਵੀ ਹੈਗਾ ਵਾ। ਨਹੀਂ ਇੱਥੇ ਵੀ ਹੈ ਸਿਆਲਕੋਟ ਵੀ ਹੈਗਾ ਉੱਥੇ ਵੀ ਹੈਗਾ ਉੱਥੋਂ ਸਾਜ ਜੀ ਮੈਂ ਗੋਲ ਗੱਪੇ ਖਾਦੇ ਖੱਟਾ ਮੈਂ 3 ਪਿਆਲੀਆਂ ਪੀ ਗਿਆ 2 ਵਜੇ ਰਾਤ ਦੇ ਫਿਰ ਉੱਤੋਂ ਮੈਂ ਕੁਝ ਖਾਦਾ ਨਹੀਂ ਉਹ ਪੀ ਕੇ ਆ ਕੇ ਮੈਂ ਸੌਂ ਗਿਆ ਸਵੇਰੇ ਮੇਰਾ ਗਲਾ ਭਾਜੀ ਪੱਕਿਆ ਪਿਆ ਫੁੱਲ
ਨਹੀਂ ਉਸਤਾਦ ਜੀ ਨਾ ਕਰਿਆ ਕਰੋ ਇਹੋ ਜਿਹੇ ਕੰਮ, ਸਿਹਤ ਤੁਹਾਡੀ ਅੱਗੇ ਨਹੀਂ ਯਾਰ ਤੁਹਾਡੇ ਸਾਹਮਣੇ ਕੱਲ ਮੈਂ ਵੀ 6 ਗੋਲ ਗੱਪੇ ਦੇਣੇ ਨੇ। ਓ ਯਾਰ ਤੂੰ ਯੰਗ ਬਲੱਡ ਹੈ ਯਾਰ, ਖੂਬਸੂਰਤ ਆਦਮੀ ਹੈ ਉਹ, ਤੂੰ ਵੇਖ ਸੀ ਉਧਰ ਏਜ ਤੇ ਵੇਖ ਤੇ ਕੰਮ ਦੇ ਹਰਕਤਾਂ ਤੇ ਵੇਖ, ਫੇਰ ਕਿਹੜਾ ਜੀ ਜੋੜ ਦਰਦ ਕਰਦੇ ਤੇ ਪਟਾਕੇ ਪੈਣ ਡੇ ਆ ਤੇ ਯਾਰ ਐ ਲੱਗਦਾ ਨੇ ਹੁਣੇ ਗਾਣਾ ਸ਼ੁਰੂ ਕਰ ਲੈਣਾ, ਚਿੱਠੀ ਆਈ ਹੈ ਆਈ, ਉਹ ਨਹੀਂ ਚਿੱਠੀ ਆਈ ਹੈ। ਆਪਣੀ ਆਪਣੀ ਉਮਰ ਵੇਖੋ ਤੇ ਕੰਮ ਦੇਖੋ, ਮੈਂ ਤੇ ਚਲੋ ਸਦਮੇ ਜਾਂਦਾ। ਪੈਂਚਰ ਉਦਾਸ ਇਹ ਸਦਮੇ ਚੋਂ ਸਦਮੇ ਚ ਬੈਠੇ, ਤੂੰ ਯੰਗ ਹੈ, ਖੂਬਸੂਰਤ ਆਦਮੀ ਹੈ ਤੂੰ, ਉਧਰ ਵੇਖ ਸੀ ਏਜ ਵੇਖ ਹਰਕਤਾਂ ਵੇਖ। ਲੈ ਹੁਣ ਉਹਦੇ ਕੁੱਤਾ ਵਰਿਆ, ਹੁਣ ਤੇਰੀ ਵਾਰੀ ਹੋਊ। ਉਹ ਵੀ ਯੰਗ ਹੀ ਸੀਗਾ। ਲੇਕਿਨ ਉਸਤਾਦ ਜੀ ਉਮਰ ਦਾ ਤਕਾਇਆ ਜਿਹੜਾ ਨਾ ਉਹਦੇ ਹਿਸਾਬ ਨਾਲ ਖਰਾਕ ਖਰੂਕ ਜਿਹੜੀ ਉਹਦੀ ਗੱਲ ਵਾ ਨਾ, ਉਹ ਤੁਸੀਂ ਨਥੀ ਕਰਾਓ, ਖੁਦ ਖਾਓ ਇੱਕ ਵਾਰੀ। ਬੱਤ ਪਰਹੇਜੀ ਘਰ ਹੀ ਲਵੋ ਜਰਾ, ਆ ਮਾਰੋ ਰੱਖ ਕੇ ਮੇਤੇ ਦੇ ਵਿੱਚ ਹਰ ਸ਼ੈ। ਤਾਂ ਜੀ ਕੋ ਹੋ ਜਾਂਦੀ ਹੈ ਯਾਰ, ਵੱਧ ਕੇ ਹੋ ਜਾਂਦੀ ਹੈ ਸਾਜ ਜੀ ਕੋ ਗੁਲਾਬ ਸੇ ਜਾਂ ਨਿਗਾਹ ਪੈ ਗਈ ਤਾਂ ਖਾ ਲੈਂਦੇ। ਉਸਤਾਦ ਜੀ ਤੁਸੀਂ ਜਿੰਨਾ ਪਰਹੇਜ਼ ਕਰਨਾ ਨਾ, ਕਿ ਅੱਜ ਤੁਸੀਂ ਆਂਡਾ ਖਾਦਾ ਵਾ ਘੰਟੇ 2 ਘੰਟੇ ਖਾਣਾ ਕੁਝ, ਮੈਨੂੰ ਤੈਨੂੰ ਪਤਾ ਲੱਗਦਾ ਰਹਿੰਦਾ ਵੀ ਯਾਰ ਹੁਣ ਆਂਡਾ ਖਾਦਾ, ਜਦੋਂ ਇੰਜ ਕਰਕੇ ਜੋਗ ਤਾਂ ਤੈਨੂੰ ਕੀ ਲੱਗਦਾ ਤੇਰੀ ਉਮਰ ਕਿੰਨੇ ਸਾਲ ਹੋਣੀ? ਅੰਦਾਜ਼ਾ ਲਾ ਰਿਹਾ ਲਾਵਾ ਕੋ, ਤੇ ਰੱਬ ਨੂੰ ਪਤਾ ਵਾ। 36 37 ਆ। ਨਹੀਂ ਟੋਟਲ ਤੂੰ ਕਿੰਨੇ ਸਾਲ ਜੀਣਾ? ਅੰਦਾਜ਼ਨ 50 ਤੋਂ 50 ਤੋਂ 2-3 ਸਾਲ ਉੱਤੇ 53 ਸਾਲ ਕਹਿ ਰਿਹਾ। 50 50 ਅੱਲਾ ਲੰਬੀ ਜ਼ਿੰਦਗੀ ਦੇਵੇ। ਗੈਸ ਕਰ, ਤੂੰ ਗੈਸ ਕਰ। ਕੀ ਆਈਡੀਆ ਹੋਣਾ? ਓ ਯਾਰ ਇਹਦੇ ਚ ਕਿਹੜੀ ਗੱਲ ਆ, ਹਰ ਕਿਸੇ ਨੇ ਮੰਨਣਾ। ਇਹਨੂੰ ਇੰਨਾ ਕਿਉਂ ਤੁਸੀਂ ਇਹ ਸਮਝਾਓ ਹੀ ਨਾ ਗੱਲ? ਨਹੀਂ ਨਾ ਕਰਨੀ ਮੇਰੇ ਵੱਲੋਂ ਤਾਂ ਘੰਟੇ ਨੂੰ ਮਰਦੇ, ਲੇਕਿਨ ਮੈਂ ਕਹਿੰਦਾ ਇਹ ਪ੍ਰਿਡਿਕਟ ਕਰਨਾ ਨਹੀਂ ਅੱਛਾ ਕਿ ਯਾਰ ਇੰਨੀ ਕੋ। ਸਾਜੀ ਮੈਂ ਦੱਸਾਂ 49 ਜਾਂ 48 ਨਹੀਂ ਯਾਰ ਉਹਨੂੰ ਆਪ ਨੂੰ ਕੀ ਲੱਗਦਾ? ਮੈਨੂੰ 55 ਲੱਗਦਾ। 55 ਸੇਮ ਟੂ ਯੂ। 55 ਤੋਂ 56 ਸਾਲ ਮੈਨੂੰ ਵੀ ਲੱਗਦਾ। ਅੱਛਾ ਮੇਰਾ 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 ਤੁਹਾਡੀ ਇਸ ਟਾਈਮ ਕਿੰਨੀ ਹੈ? 54 ਤੋਂ 56 55 56 ਦੇ ਵਿੱਚ 37 ਆ ਸਾਜੀ ਦੀ ਅਸਰ। 54 ਸਾਲ ਆ ਇਸ ਟਾਈਮ ਉਸਤਾਦ ਜੀ ਦੀ ਹੈ ਜੀ। 54 ਕਿੰਨੀ ਹੈ? 55 ਵਾ। ਹੁਣ ਮੈਨੂੰ 75 87 ਦੇ ਰਾਉਂਡ ਅਬਾਊਟ ਲੱਗਦੀ ਹੈ। 50 ਯਾਰ ਉਸਤਾਦ ਨਾ ਕਰਿਆ ਕਰੋ ਅੱਜ ਦੀ ਗੱਲ, ਤੁਹਾਡੀ ਮਿਹਰਬਾਨੀ ਯਾਰ, ਮੇਰਾ ਦਿਮਾਗ ਖਰਾਬ ਹੁੰਦਾ ਯਾਰ। ਅੱਗੇ ਪਿੱਛੇ ਤੇ ਕਰੋ ਡੈਥ ਹੋਵੇ। ਦੱਸ ਦੋ ਯਾਰ ਓ ਮੈਂ ਯਾਰ ਉਹਨੂੰ ਛੱਡ ਦੇ, ਕਿਹੜੇ ਪਾਸੇ ਲੈ ਗਿਆ? ਮੈਂ ਕਹਿ ਰਿਹਾ ਆਪਣਾ ਆਪਣਾ ਤੁਸੀਂ ਗੈਸ ਕਰੋ। ਮੈਨੂੰ 87 ਓ ਯਾਰ ਤੈਨੂੰ ਲੱਗਦਾ ਕਿ ਤੂੰ ਕਿੰਨੇ ਸਾਲ ਜੀਣਾ? 87 ਮੈਂ ਕਹਿਣ ਡਿਆ 87 ਸਾਲ ਜੀਣਾ ਤੂੰ। ਅੱਲਾ ਖੈਰ ਕਰੇ, ਅੱਲਾ ਤੈਨੂੰ ਅੱਲਾ ਕਰੇ ਤੂੰ 187 ਸਾਲ ਨਾ ਕਿਤੇ ਜੀ ਪਵੇ। ਤੂੰ ਦੱਸ। ਸਾਜੀ 57। ਨਹੀਂ ਤੇ ਤੂੰ ਤਾਂ 17 75 ਸਾਲਾਂ ਤੱਕ ਵੀ ਫਿਰਦੇ ਰਹਿਣਾ। ਲੇਕਿਨ ਗੁੱਜਰ ਦਾ ਮੈਂ ਦੱਸਦਾ, ਗੁੱਜਰ 42 ਗਿਆ ਲੋ, ਜਿੱਦਾਂ ਤਾਲੀਆਂ ਦੇ ਵਿੱਚ ਤੇ ਫਿਰਨ ਦਿਆ ਵਾ। ਜਿੱਦਾਂ ਦਰਦਾਂ ਹੁੰਦੀਆਂ ਹੈ ਮਿੱਠੇ। 60 ਪਲੱਸ ਸਨ। ਓਏ ਇਹੋ ਜਿਹੀ ਨਹੀਂ ਜਾਨ ਛੱਡਦੇ। ਇਹ ਟ੍ਰਿਕ ਹੁੰਦਾ ਜੀਣ ਦਾ। ਆ ਬੁੱਢੀਆਂ ਜਿਹੜੀਆਂ ਨਾ 30 ਸਾਲ ਤੁਸੀਂ ਇਹਨਾਂ ਕੋਲੋਂ ਇਹੀ ਸੁਣਦੇ ਰਹੇ ਹੋ ਕਿ ਮੈਂ ਮਰ ਜੂਗੀ ਤੇ ਯਾਦ ਹੀ ਕਰੋਗੇ, ਮੈਂ ਮਰ ਜੂਗੀ ਤੇ ਯਾਦ ਹੀ ਕਰੋਗੇ। ਤੇ ਫਿਰ ਮੇਰਾ ਪਤਾ ਕੋਈ ਨਹੀਂ, ਅੱਜ ਹੈਗੀ ਕੱਲ ਨਹੀਂ ਹੋਣਾ। ਇਦਾਂ ਹੀ ਆ ਸਾਜੀ। ਮੈਨੂੰ ਲੱਗਦਾ ਮੇਰੀ ਉਮਰ ਇਹ 100 ਚੋਂ 8 ਬੁੱਢੀਆਂ ਬੰਦਿਆਂ ਨੂੰ ਇਹੀ ਗੱਲ ਕਰਦੀਆਂ ਇਹ ਡਰਾਮੇ ਇਹ ਬੰਦੇ ਦੇ ਫੌਤ ਹੋਣ ਤੋਂ ਬਾਅਦ ਵੀ 30-35 ਸਾਲ ਜੀਂਦੀਆਂ। ਸਹੀ ਹੈ। ਬਿਲਕੁਲ। ਤੁਸੀਂ ਕਹਿੰਦੇ ਰੇਸ਼ੋ ਹਿਸਾਬ ਕਿਤਾਬ ਲਾਓ। ਇੱਕ ਦਿਨ ਆਪਾਂ ਇਹ ਗੱਲ ਯਾਦ ਕੀਤੀ ਸੀ ਨਾ ਕਿ ਮੀਆਂ ਬੀਵੀ ਚੋਂ 80% ਬੰਦਾ ਪਹਿਲੇ ਮਰਦਾ। ਇਦਾਂ ਹੀ ਤੁਸੀਂ ਆਪਣੇ ਖਾਨਦਾਨ ਤੇ ਨਜ਼ਰ ਪਾ ਲਓ, ਚਾਚਿਆਂ ਤਾਇਆਂ ਮਾਸੀਆਂ ਦੇਖ ਲਓ, ਬੰਦੇ ਗਏ ਨੇ ਬੁੱਢੀਆਂ ਅੱਜ ਵੀ। ਕੋਈ ਸ਼ੱਕ ਨਹੀਂ ਇਹਦੇ ਵਿੱਚ। ਸਾਡੇ ਮਹੱਲੇ 'ਚ ਸਾਜੀ ਬੀਪਣੀ ਆ, ਖਾਲਾ ਬੀਪਣੀ। ਉਹਦਾ ਕੌਣ? ਖਾਲਾ ਬੀਪਣੀ। ਖਾਲਾ ਪੀਪਣੀ। ਹਾਂਜੀ। ਉਹ ਜੁੱਤੀ ਚੋਂ ਕੱਢੀ ਵਿਚਾਰੀ। ਨਹੀਂ ਉਹਦੀ ਆਵਾਜ਼ ਬਹੁਤ ਤਿੱਖੀ ਆ ਸਾਜੀ, ਦਾ ਨਾਮ ਬੀਪਣੀ ਰੱਖਿਆ। ਸਾਰੇ ਮਹੱਲੇ 'ਚ ਬੀਪਣੀ ਕਹਿੰਦੇ। ਸਬਜ਼ੀ ਵੇਚਦੀ ਸਾਜੀ, ਦਾ ਬੰਦਾ ਮਰ ਗਿਆ। ਉਹ ਮੈਂ ਸੁਣਦਾ ਆਇਆ ਵਾਂ, ਸਬਜ਼ੀ ਲੈਣ ਜਾਂਦਾ ਸਕੂਲੋਂ ਆ ਕੇ 3 ਵਜੇ ਸਬਜ਼ੀ ਲੈਣ ਜਾਣੀ ਸ਼ਾਮ ਦੀ। ਹਾਏ ਪੁੱਤ ਮੈਨੂੰ ਦਮਾ ਵਾ, ਹਾਂ ਮੈਨੂੰ ਸਾਹ ਵਾ। ਹਾਂਜੀ। ਆ ਹੁਣ ਵੀ ਮੈਂ ਜਾਣਾ। ਉਹ ਹਜੇ ਵੀ ਸੈੱਟ ਆ। ਇਹ ਡਰਾਮੇ ਕਰਕੇ ਵਿਆਹ ਬੜੇ ਕਰਾਏ, ਪਰ ਪਤਾ ਕੋਈ ਨਹੀਂ, ਮੈਂ ਸਿਰੇ ਵੇਖਣਾ ਚਾਹਨੀ ਕਈ ਫਸਾਏ ਮੁੰਡੇ। ਆਹੋ ਏਦਾਂ ਹੀ ਤੇ ਉਹਨੂੰ ਤਲਾਕ ਵੀ ਹੋ ਜਾਂਦੀ, ਆਫੇ ਜੀਰੀ ਹੁੰਦੀ। ਮੈਂ ਅੱਗੇ ਵੀ ਮੇਰੇ ਜੀਂਦੇ ਜੀ ਕਰ ਲਾ, ਐ ਪੋਤੇ ਦਾ ਕਹਿ ਦੇਣਾ, ਦੋਤੇ ਦਾ ਕਹਿ ਦੇਣਾ, ਇਹਦਾ ਕਰਦੇ ਮੇਰੇ ਜੀਂਦੇ ਜੀ ਮੈਂ ਇਹਦਾ ਵੇਖ ਜਾਵਾਂ, ਉਹਦਾ ਹੋ ਜਾਂਦਾ, ਉਹਦੇ ਬੱਚੇ ਵੱਡੇ ਹੋ ਜਾਂਦੇ ਆ। ਬੱਚਾ ਪਤਾ ਕੀ ਆ, ਉਹ ਉੱਥੇ ਹੀ ਆ। ਕੋਈ ਪਲਾਜ਼ਾ ਡਿੱਗ ਜਵੇ ਥੱਲੇ 20-25 ਬੰਦੇ ਆਉਂਦੇ ਆ, ਟ੍ਰੇਨ ਤਬਾਹ ਹੋ ਜਾਵੇ 20-25 ਬੰਦੇ ਜਾਂਦੇ ਆ, ਬੱਸ ਉਲਟ ਜਵੇ, ਬੰਬ ਧਮਾਕਾ ਹੋ ਜਾਵੇ, ਔਰਤਾਂ ਕਿਉਂ ਨਹੀਂ ਉੱਥੇ ਹੁੰਦੀਆਂ? ਨਹੀਂ ਔਰਤਾਂ ਦਾ ਹਿਸਾਬ ਕਿਤਾਬ, ਔਰਤਾਂ ਬਾਹਰ ਨੇ ਨਾ ਫਿਰਦੀਆਂ। ਉਹਨੇ ਕਹਿੰਦੇ ਨੇ ਯਾਰ 40 ਬੰਦੇ ਮਰ ਗਏ, ਵਿੱਚ ਇੱਕ ਔਰਤ। ਬੰਦੇ ਜਾਂਦੇ ਨੇ ਨਾ, ਰਾਤ ਲਿਖਦੇ ਆ ਨਾ, ਉਹ ਮਿਕਸ ਹੀ ਹੁੰਦਾ ਉਹ ਵਿੱਚ। ਬੰਦਿਆਂ ਦਾ ਮਰਾਦ ਇਹ ਹੁੰਦੀ ਆ ਕਿ ਵੀ ਇੰਨੇ ਇਨਸਾਨ ਮਰ ਗਏ। ਲੇਕਿਨ ਉਸਤਾਦ ਜੀ ਮੇਰੀ 54 ਤੋਂ 56 ਵਾ। ਅੱਲਾ ਖੈਰ ਕਰੇ। ਉਹ ਯਾਰ ਤੈਨੂੰ ਕੀ ਲੱਗਦਾ ਤੇਰੀ? ਮੈਨੂੰ ਉਸਤਾਦ ਜੀ ਮੈਂ ਲੱਗਦਾ 60 ਪਲੱਸ ਹੀ ਹੈ। 60 ਪਲੱਸ। ਮੈਨੂੰ ਲੱਗਣ ਦਿਆ। ਹਾਂ। ਮੈਨੂੰ ਇਹ ਸਮਝਦਾ ਕਿ ਦਰਦਾਂ ਤੁਹਾਡੇ, ਤੁਸੀਂ ਗਏ ਸੀ 4-5 ਦਿਨ, ਇੱਕ ਛੁੱਟੀ ਨਹੀਂ ਕੀਤੀ। ਕਿੱਥੋਂ? ਇੱਥੋਂ ਸਾਜੀ ਅਸੀਂ ਵੀ ਨਹੀਂ ਕੀਤੀ। ਅੱਛਾ ਇੱਕ ਗੁੱਡ। ਛੁੱਟੀ ਨਹੀਂ, ਮੈਂ ਡੇਲੀ ਆ ਰਿਹਾ। ਪਹਿਲੀ ਅੱਛਾ। ਸ਼ੋਅ ਭਾਵੇਂ ਕਰੀਏ ਨਾ ਕਰੀਏ, ਆ ਡੇਲੀ ਰਹੇ ਆ। ਉਹ ਤੇ ਤੂੰ ਆਪਣੇ ਕੰਮ ਆ ਰਿਹਾ ਨਾ। ਕਿਉਂਕਿ
ਹਾਂ ਠੀਕ ਆ ਹੁਣ ਕਿਉਂਕਿ ਸਿਸਟਮ ਰੱਖ ਸਾਰਾ ਇੱਥੇ ਲਿਆ ਆਪਣੇ ਹੀ ਕੰਮ ਆਉਂਦੇ ਆ। ਵਾਹ ਬਈ ਵਾਹ ਉੱਜਰ ਜੀ ਜਿੱਦਾਂ ਤੂੰ ਬਾਹਰ ਪਿਆ ਮੇਰੇ ਦਰਦਾਂ ਬਹੁਤ ਹੋਣ ਡਈਆਂ ਮੈਨੂੰ ਛੇੜੋ ਨਾ ਆਹ। ਮੈਨੂੰ ਪੈਸੇ ਰਹਿਣ ਦਿਓ ਮੈਨੂੰ ਚਾਹ ਪਿਲਾ ਦਿਓ ਮੈਨੂੰ ਚਾਹ ਬਣਾ ਕੋਟਾ ਕਹਿ ਦੀ ਚਾਹ ਮੈਂ ਨਾ ਪੱਖਾ ਮੇਰੇ ਕਰ ਦਿਓ ਐਦਾਂ ਕਰਦਾ ਹੁੰਦਾ ਉਸਤਾਦ ਜੀ ਤੇ ਮੈਂ ਅੰਦਰੋਂ ਬਜ਼ੁਰਗ ਟੈਪ ਹੀ ਹਾਂ ਦਰਦਾਂ ਦੁਰਦਾਂ ਵਾਲੀ ਗੱਲ ਸੱਚ ਹੈ ਲੇਕਿਨ ਮੈਂ ਰੁਕਦਾ ਵੀ ਨਹੀਂ ਤੁਸੀਂ ਮੈਨੂੰ ਕੋਈ ਕੰਮ ਟਾਸਕ ਦਿਓ ਦੇਖੋ ਆ ਹੀ ਰਹੇ ਬੁੱਝਰ ਪਰਸੋਂ ਸਾਜੀ ਕੋ ਗੱਡੀ ਸਟੈਂਡ ਤੇ ਨੀ ਲੱਗੀ ਟਿਕਾ ਲੱਗਾ ਸੀ ਓਏ ਤੁਸੀਂ ਸਾਰੇ ਮਾਦਰਤ ਦੇ ਨਾਲ ਆਪਣੇ ਆਪਣੇ ਟੈਸਟ ਕਰਾਓ ਬਾਜੀ ਹੁਣ ਹਲੇ ਸਾਡੇ ਫਿੱਟ ਨਹੀਂ ਹੈਗੇ ਉਹ ਤੁਹਾਡੇ ਵਰਗੇ ਤਾਂ ਕਹਿ ਕੇ ਅਗਲੇ ਬੰਦਾ 5-7 ਹਜ਼ਾਰ ਲਾਉਂਦੇ ਹੁਣ ਸ਼ਿਕਤਾਈ ਤਾਂ 26000 ਦੇ 10/10 ਨੂੰ ਨੰਬਰ ਆਏ ਆ ਕਿਹੜੇ 10/10 ਪੂਰਾ ਝੂਮ ਕੇ ਆਈ ਹਰ ਸ਼ੈ ਬੇਟਾ ਜੀ ਮੇਰਾ ਕੋਲੇਸਟ੍ਰੋਲ ਦਾ ਮਸਲਾ ਸੀਗਾ ਤੇ ਮੈਂ ਉਹਨੂੰ ਕਵਰ ਕਰ ਲਿਆ ਵਾ ਕਿਹੜਾ ਠੀਕ ਹੈ ਨਾ ਮੇਰੇ ਸਾਰੀਆਂ ਰਿਪੋਰਟਾਂ ਓਕੇ ਆ ਹੁਣ ਮੈਂ ਦੁਬਾਰਾ ਕਰਾਈਆਂ ਵਾ ਮੇਰਾ ਸਿਰਫ ਉਹਨਾਂ ਨੇ ਕਿਹਾ ਵੀ ਤੇਰਾ ਦਿਲ ਫੈਟੀ ਹੈ ਹਲਕਾ ਜਿਹਾ ਮੇਰਾ ਸਿਰਫ ਪੱਠਿਆਂ ਦਾ ਖਿਚਾਓ ਸੀਗਾ ਤਾਂ ਜਾ ਦਿਲ ਫੈਟੀ ਨਹੀਂ ਹੁੰਦਾ ਯਾਰ, ਜਿਸਮ ਚ ਲੀਵਰ ਫੈਟੀ ਹੁੰਦਾ। ਉਹਨਾਂ ਨੇ ਕਿਹਾ ਵੀ ਤੇਰੀ ਹਲਕੀ ਜੀ ਗਰਮੀ ਪੈਣ ਡਈ ਬਸ ਇਹਨੂੰ ਕੰਟਰੋਲ ਕਰ ਲਾ ਯਾਰ ਇਹ ਕਿਹੜਾ ਡਾਕਟਰ ਜੀ ਨੇ ਇੰਜ ਦੱਸਿਆ ਹਲਕੀ ਜਿਹੀ ਗਰਮੀ ਬਸ ਇਹ ਕਹਿੰਦੇ ਡਾਕਟਰ ਕਿਹੜਾ ਡਾਕਟਰ ਇੰਜ ਦੱਸਦਾ ਤੇਰੇ ਨਾਲ ਹਲਕੀ ਜਿਹੀ ਗਰਮੀ ਪੈਣ ਦੀ। ਨਹੀਂ ਫਿਰ ਉਹਨਾਂ ਮਿੱਠੇ ਚੂ ਆਲੂ ਬੁਖਾਰਾ ਖਾ ਉਹਨੂੰ ਸੱਚੇ ਅੱਛਾ ਉਹਨੇ ਮਿੱਠੇ ਉਹੀ ਦੱਸੇ 60 ਰੁਪਏ ਦੇ ਦਰਜਨ ਭਾਈ ਗਰਮੀ ਕਿੱਦਾਂ ਪੈਂਦੀ ਹੈ ਮਤਲਬ ਉਹ ਕਹਿੰਦੇ ਆ ਨਾ ਹਲਕੀ ਜੀ ਗਰਮੀ ਪੈਣ ਡਈ ਗਰਮੀ ਲੱਗਣ ਨਹੀਂ, ਗਰਮੀ ਫੀਲ ਹੋਣ ਡਈ। ਹੀਟ ਹਾਂ, ਤੁਹਾਡਾ ਸਟਮਕ ਪ੍ਰੋਬਲਮ ਜਿਹੜਾ ਨਾ ਤੁਹਾਨੂੰ ਮੇਦੇ ਦੇ ਵਿੱਚ ਜਦੋਂ ਤੁਸੀਂ ਅਜਨਾਸ ਦਾ ਚਲਾਓ ਹੁੰਦਾ ਨਾ ਉਹ ਮਾਰਦਾ ਬੂਸਟ ਕਰਦਾ ਉਹ ਭਮਕਾਵਾ ਨਹੀਂ। ਗੁੱਸਾ ਕਰਦਾ ਫਲਾਸ਼ ਹੁੰਦਾ ਉਹ ਫਿਰ ਜਿਗਰ ਉੱਪਰ ਬਿਲਕੁਲ ਤਾਂ ਕਰਕੇ ਜਿਗਰ ਨੂੰ ਸੇਕ ਪੈਂਦਾ ਜਿਵੇਂ ਤਤਾ ਤਵਾ ਜਾਂਦਾ ਐਦਾਂ ਫਿਰ ਗਰਮੀ ਵੱਜਦੀ ਉਸਤਾਦ ਜੀ ਜਿਗਰ ਕਿੱਥੇ ਹੁੰਦਾ ਹੈ ਜਿਗਰ ਇਹ ਚੌਚ ਖੜਾ ਬੇਰ ਲਾਏ ਹੋਏ। ਓ ਯਾਰ ਮੈਂ ਉਸਤਾਦ ਜੀ ਉਸਤਾਦ ਜੀ ਜਿਗਰ ਇਨਸਾਨ ਦਾ ਕਿੱਥੇ ਹੁੰਦਾ ਹੈ ਮੇਦੇ ਦੇ ਦਿਲ ਜਿਗਰ ਨਜ਼ਰ ਹੈ ਇੱਕੋ ਹੀ ਜਗ੍ਹਾ ਵਾ ਨਹੀਂ ਹੈ। ਜਿਗਰ ਨਜ਼ਰ ਵੇ ਨਾਲ ਹੀ ਆ ਮੇਦਾ ਦਿਲ ਉਹ ਜਿਗਰ ਇੱਥੇ ਹੁੰਦਾ ਵਾ ਜਿਗਰ ਇੱਥੇ ਹੁੰਦਾ ਹੈ ਇੱਥੇ ਦਿਲ ਹੁੰਦਾ ਹੈ ਤੇ ਜਿਗਰ ਇੱਥੇ ਥੱਲੇ ਹੁੰਦਾ ਮੈਨੂੰ ਦੱਸੋ ਨਾ ਕੀ ਆ ਉਹ ਇੱਥੇ ਹੁੰਦਾ ਵਾ, ਇੱਥੇ ਕਰਕੇ ਹੁਣ ਤੁਹਾਨੂੰ ਪਤਾ ਦਿਲ ਨਾਲ ਦੀ ਸ਼ਾਈ ਕੋਈ ਨਹੀਂ ਹੈਗਾ ਇੱਥੇ ਪਤਾ ਨਹੀਂ ਇੱਥੇ ਕਿਤੇ ਹੁੰਦਾ ਤੇ ਬ੍ਰੇਨ ਇੱਥੇ ਕਿਤੇ ਸੀ ਹੁਣ ਮੈਂ ਦੇਖਿਆ ਬਾਜੀ ਆ ਜਿਗਰ ਵਾ ਦੇਖੋ ਇਹ ਹੈਗਾ ਤੁਹਾਡਾ ਆ ਮੈਦਾ ਵਾ ਇੱਥੋਂ ਮੇਦੇ ਦਾ ਮੂੰਹ ਆ, ਭਾਜੀ ਮੂੰਹ ਇੱਥੇ ਹੈ ਮੇਦੇ ਦਾ। ਇਹ ਮੇਦੇ ਦਾ ਫੇਸ ਹੈਗਾ ਵਾ ਇੱਥੇ ਕਰਕੇ ਜੀ ਗੱਲ ਹਾਂ ਇਹ ਮੇਰੇ ਦਾ ਬੁਗਨਕਸ਼ੀ ਇੱਥੋਂ ਖਜ਼ਾ ਅੰਦਰ ਜਾਂਦੀ ਜਾ ਕੇ 90 100 ਚ 90 ਬੰਦੇ ਫੈਟੀ ਲੀਵਰ ਆ ਪਾਕਿਸਤਾਨ ਚ। ਜ਼ਿਆਦਾ ਮਸਾਲੇ ਤੇਜ਼ ਆ ਨਾ ਲੇਕਿਨ Fatty ਉਸਤਾਦ ਜੀ, liver। ਮਿੱਠੇ ਦਾ ਮੇਦਾ ਇੰਨਾ ਉੱਚਾ ਕਿਉਂ ਆ ਭਾਜੀ ਮੈਂ ਆਪ ਕਰਾਇਆ ਗਜ਼ਾ ਥਲੇ ਗੜੂਮ ਦੀ ਆਵਾਜ਼ ਹੁੰਦੀ ਸੀ ਮੈਨੂੰ ਕੋਈ ਨਾ ਭਲੇ ਪਤਾ ਨਹੀਂ ਮੇਰਾ ਤੇਰਾ ਉੱਚਾ ਨੀਵਾ ਕਰਾ ਹੋਇਆ ਮੈਂ ਖਿੱਚ ਲਿਆ ਇੱਥੋਂ ਉੱਚਾ ਕਰਾ ਹੋ ਨਹੀਂ ਮੈਨੂੰ ਭਲ ਲੱਗਦਾ ਨਾਲੇ ਮੇਦਾ ਕਢਾਤਾ ਭਾਜੀ ਮੈਂ ਓਪਨ ਛੱਡੀ ਹਰ ਸ਼ਹਿਰ ਹਾਂਜੀ ਆਂਤਰੀਆਂ ਚ ਵੱਜਦਾ ਸੀਗਾ ਨੀਲੀ ਤੁਹਾਨੂੰ ਪਤਾ ਕੁੱਤੇ ਦਾ ਮੈਦਾ ਨਹੀਂ ਨਹੀਂ ਹੁੰਦਾ ਹੁਣ ਮੇਦਾ ਘਟਾਤਾ ਵਾ, ਆਦਾ ਹੀ ਹੁਣ ਡਾਇਰੈਕਟ ਚੀਜ਼ ਲੈ ਕੇ ਜਾਂਦਾ ਖਾਣ ਵਾਲੀ ਜਾ ਕੇ ਤੇ ਕਮੋਡ ਛੱਡ ਕੇ ਪਾਣੀ ਛੱਡ ਦਿੰਦਾ। ਉਹ ਕਿ ਸਪਰਿੰਗ ਵਾਲਾ ਪ੍ਰੋਸੈਸ ਹੀ ਕਢਾਤਾ ਫਿਰ ਉਸਤਾਦ ਜੀ ਕੁੱਤੇ ਦਾ ਮੈਦਾ ਨਹੀਂ ਹੁੰਦਾ ਤੁਹਾਨੂੰ ਪਤਾ ਉਹ ਖੀਸੇ 'ਚ ਪਾਈ ਜਾਂਦਾ ਆਟਮਾ ਇਹ ਕੁੱਤੇ ਦਾ ਮੈਦਾ ਮੀਟਰ ਪਾ ਲਿਓ ਨੇ ਆਟਮ ਨਹੀਂ ਉਹ ਮੁੱਦਾ ਵਾ ਕਢਾ ਦਿੰਦਾ ਵਾ ਨਹੀਂ ਹੁੰਦਾ ਯਾਰ ਕੁੱਤੇ ਦਾ ਮੈਦਾ ਭਾਜੀ ਇਸ ਕਿਸਮ ਦੀ ਜਦੋਂ ਪਹਿਲੇ ਦਿਨ ਆਇਆ ਨਾ ਹੈਪੀ ਜਦੋਂ ਪਹਿਲੇ ਦਿਨ ਇਹਨਾਂ ਘਰ ਬੜਿਆ ਇਸ ਕਿਸਮ ਦੀ ਇਹਨਾਂ ਤਲਾਸ਼ੀ ਲਈ ਉਹ ਛੱਲਾ ਲਾ ਲਿਆ ਮਾਂ ਨੂੰ ਜਿਹੜਾ ਮਿਲਿਆ ਸੀ ਚਾਂਦੀ ਲੋਕਟ ਲਾ ਲਿਆ ਵਿਚਾਰ ਦਾ ਚਲੋ ਭਾਈ ਬਨੈਣ ਵੀ ਲਾ ਲਈ ਉਹਦੀ ਯਾਰ ਉਹਦਾ ਜਿਹੜਾ ਸਾਹ ਦੇ ਨਾਲ ਕਿਹਦਾ ਤਲਕ ਹੁੰਦਾ ਫੇਫੜਿਆਂ ਦਾ, ਕਿਦੋਂ ਕੁੱਤੇ ਦਾ ਉਹ ਬਹੁਤ ਮਜ਼ਬੂਤ ਹੁੰਦਾ, ਆਹੋ ਸਰ ਉਹਨੂੰ ਸਾਹ ਨਹੀਂ ਚੜਦਾ ਛੇਤੀ। ਉਸਤਾਦ ਜੀ 3 ਕਿਲੋਮੀਟਰ ਤੋਂ ਸੌਂ ਲੈਂਦਾ ਕੁੱਤਾ ਹੈ ਹਾਂਜੀ ਉਸਤਾਦ ਜੀ ਤੁਹਾਨੂੰ ਪਤਾ ਲਾਲ ਬੇਗ ਦੇ ਉੱਪਰ ਪਲਾਜਾ ਵੀ ਡੇਗੀ ਨਾ ਲਾਲ ਬੇਗ ਨਹੀਂ ਮਰਦਾ ਨਹੀਂ ਮਰਦਾ ਬੰਬ ਚੱਲੇ ਪੂਰੀ ਦੁਨੀਆ ਮਰ ਜਾਏਗੀ ਲਾਲ ਬੇਗ ਜ਼ਿਆਦਾ ਦੇਰ ਤੱਕ ਬਚਿਆ ਰਹੇਗਾ ਹਾਂਜੀ ਮੈਂ ਇੰਗਲਿਸ਼ ਫਿਲਮ ਦੀ ਕਈਆਂ ਚ ਵੇਖਿਆ, ਉਹਦੇ ਚ ਧਮਾਕਾ ਧਮੋਕਾ ਹੋਇਆ ਵਾ, ਐਟਮ ਤੱਕ ਚੱਲਿਆ ਵਾ ਤੇ ਉੱਥੇ ਸਿਰ ਲਾਲ ਬੇਗ ਫੇਰਦੇ ਨੇ। ਉਹ ਭਲਾ ਕਿਉਂ ਤੁਹਾਨੂੰ ਪਤਾ ਹੈ? ਐਟਮ ਨੂੰ ਵੀ ਸਹਿ ਜਾਂਦਾ ਹੀ ਉਹ। ਹਾਂਜੀ ਇੱਕ ਹੋਰ ਵੀ ਸਮੁੰਦਰੀ ਜਾਨਵਰ ਵੀ ਆ ਉਹ ਛੋਟਾ ਜਿਹਾ ਹੀ ਹੁੰਦਾ ਉਹ ਵੀ ਇਹੀ ਕੈਟਾਗਰੀ ਆ ਸ਼ਲੋਕਾ ਉਹਦਾ ਨਾਮ ਚਲੋਕਾ ਨਹੀਂ ਜਿਹੜਾ ਲਾਲ ਬੇਗ ਉਹਦੀ ਵਜ੍ਹਾ ਉਹਦਾ ਖੂਨ ਸਫੈਦ ਹੈ ਹਾਂ ਲੋਕ ਕਹਿੰਦੇ ਨਹੀਂ ਖੂਨ ਸਫੈਦ ਹੋ ਗਿਆ ਰਿਸ਼ਤੇਦਾਰਾਂ ਨੇ ਕਰਤਾ ਖੂਨ ਸਫੈਦ ਪਹਿਲੇ ਲਾਲ ਹੀ ਸੀ ਹੋ ਗਿਆ ਸਫੈਦ ਨਹੀਂ, ਉਹਨਾਂ ਨੇ ਕਿਹਾ ਕਿ ਦੁੱਧ ਟੈਪ ਹੁੰਦਾ ਉਹਦਾ ਖੂਨ। ਜੀ ਉਹਨਾਂ ਨੇ ਕਿਹਾ ਜਾਂ ਨਾਮ ਆਪਣਾ ਲਾਲ ਰੱਖ ਲਾ ਜਾਂ ਖੂਨ ਰੱਖ ਲਾ, ਉਹਨੂੰ ਕਿਹਾ ਨਾਮ ਲਾਲ ਬੇਗ ਦੇ ਦਿਓ ਖੂਨ ਚਿੱਟਾ ਕਰ ਦਿਓ। ਹਾਂ ਇਸ ਤਰੀਕੇ ਔਰ ਜਦੋਂ ਜਿੱਥੇ ਲਾਲ ਬੇਗ ਮਰੇਗਾ ਉੱਥੇ ਫੌਰਨ ਉਹਦੀ ਬਰਾਦਰੀ ਇਕੱਠੀ ਹੋ ਜਾਏਗੀ ਜ਼ਿਆਦਾ ਲਾਲ ਬੇਗ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਹਾਂ ਮੈਂ ਦੇਖਿਆ ਕਿ ਜਗ੍ਹਾ ਬੇਗ ਫੈਬਰਿਕਸ ਵਾਲਿਆਂ ਦੀ ਸ਼ਾਦੀ ਤੇ ਮੈਂ ਗਿਆ ਤੇ ਬਾਹਰ ਬਹੁਤ ਲਾਲ, ਮੈਂ ਕਿੱਧਰ ਕਹਿੰਦੇ ਭਾਈ ਬਰਾਦਰੀ ਦੇ ਵਿਆਹ ਰਿਸ਼ਤੇਦਾਰ ਆ ਦੂਰੋਂ ਨੇੜੇ। ਹਾਂ ਨਹੀਂ ਲਾਲ ਬੇਗ ਦੀ ਸਾਰੀ ਜਿਹੜੀ ਜਿਲਤ ਨਾ ਉਹ ਨਰਮ ਹੁੰਦੀ ਮੁਲਾਇਮ ਛਿਲਕ ਜਾਂਦਾ ਵਾ ਧੂਆਂ। ਉਸਤਾਦ ਜੀ ਜਿਹੜਾ ਕਾਂ ਹੈ ਕਹਿੰਦੇ ਆਪਣੀ ਬਰਾਦਰੀ ਚ ਸਭ ਤੋਂ ਖੈਰਤਮੰਦ ਬੰਦਾ ਹੈ ਇਹਨੂੰ ਸ਼ਰਾਰਤੀ ਸਮਝਿਆ ਆਪਣੀ ਬਰਾਦਰੀ ਚ ਸਭ ਤੋਂ ਗੈਰਤਮੰਦ ਬੰਦਾ ਹੈ ਹਾਂਜੀ ਕਾਂ ਜਿਹੜਾ ਕਾਂ ਇਹਦੀ ਕਾਂ ਕੁੜੀ ਦੀ ਨਹੀਂ ਹੈ ਕਾਂ ਦੀ ਉਮਰ ਬਹੁਤ ਹੁੰਦੀ ਹੈ। ਹਾਂਜੀ ਉਸਤਾਦ ਜੀ ਕਿੰਨੀ ਭਲਾ ਹੁੰਦੀ ਹੈ? ਔਸਤਨ 100 ਸਾਲ ਜ਼ਿਆਦਾ। 200 200 ਸਾਲ ਕਰ
ਸੁਣਨ ਚ ਆਇਆ ਵਾ ਕਿ 500 ਸਾਲ 400 500 ਸਾਲ ਦੀ ਲਈ ਲੇਕਿਨ ਸਿਰਫ ਹਾਦਸਾ ਹੀ ਮਰੇਗਾ। ਬੜਿਆ ਬੰਦਿਆਂ ਨੇ ਸਾਜੀ ਇਹਦੀ ਵਜ੍ਹਾ ਤੋਂ ਖਜ਼ਾਨੇ ਵੀ ਲੱਭੇ ਆ ਕਾਂ ਦੀ ਕਾਵਾਂ ਦੀ ਵਜ੍ਹਾ ਤੋਂ। ਇੱਕ ਕਾਂ ਉਸਤਾਦ ਜੀ ਬੰਦੇ ਦਾ 2 ਲੱਖਾਂ ਦਾ ਛਾਪਰ ਲੈ ਕੇ ਉੱਡ ਗਿਆ। ਹਾਂ ਬੜੀ ਸੀ ਖਬਰ ਤੋਂ। ਨਹੀਂ ਉਹ ਬਹੁਤ ਕਰੈਕਟਰ ਨੇ ਕਿਤੋਂ ਫੜਿਆ? ਉਹ ਫੜਿਆ ਹੀ ਨਹੀਂ। ਬੇਸਿਕਲੀ ਇਹ ਜ਼ਾਲਮ ਪਰਿੰਦਾ ਹਾਂਜੀ ਸ਼ਰਾਰਤੀ ਬਹੁਤ। ਸ਼ਰਾਰਤੀ ਵੀ ਤੇ ਜ਼ਾਲਮ ਵੀ ਤਰਸ ਨਹੀਂ ਖਾਂਦਾ ਕਿਸੇ ਨੇ ਵਸਾ ਵੀ ਨਹੀਂ ਖਾਂਦਾ। ਹਾਂ ਤੁਸੀਂ ਕੀ ਕਰੋ ਉੜ ਜਾਊਗਾ। ਇੱਕ ਵੀਡੀਓ ਦੇਖੀ ਤਾਂ ਚੀਲ ਉੱਡਣ ਰਹੀ ਆ। ਵੀ ਤੂੰ ਸ਼ਿਸ਼ ਕਰਦਾ ਰਹੇ ਤੇ ਬੈਠਾ ਰਵੇ ਤੇ ਤੂੰ ਉਹਨੂੰ ਫੜ ਲਵੇ ਜਾਂ ਹੋਰ ਕਿਹੜਾ ਜਾਨਵਰ ਹੈ ਜਿਹੜਾ ਇਸ਼ਕ ਤੋਂ ਨਹੀਂ ਜਾਂਦਾ? ਉਹ ਯਾਰ ਉਹ ਛਾਲ ਮਾਰ ਕੇ ਇੱਧਰ ਉੱਧਰ ਹੋ ਜਾਂਦੇ ਨੇ, ਲੇਕਿਨ ਇਹ ਉੱਡ ਜਾਂਦਾ, ਵਸਾ ਨਹੀਂ ਖਾਂਦਾ ਇਨਸਾਨ। ਨਹੀਂ ਨਹੀਂ ਇਹ ਜ਼ਿਆਦਾ ਉਹ ਇਨਸਾਨ ਦੇ ਵਿੱਚ ਰਹਿੰਦਾ ਵੀ ਨਹੀਂ ਵੀ ਜਿਵੇਂ ਚਿੜੀਆਂ ਤੋਤੇ ਇੱਥੇ ਤੁਰੇ ਫਿਰਦੇ ਨੇ ਉੱਤੇ ਟਟੀਰੀਆਂ ਤੁਰੀਆਂ ਫਿਰਦੀਆਂ ਉਂਝ ਨਹੀਂ ਹੁੰਦਾ ਇਹ ਸਿਰਫ ਇੰਜੋਏ ਇਹ ਵਾਸਤੇ। ਕਰੈਕਟਰ ਆ ਪੂਰਾ ਇਹਨੂੰ ਸਾਜੀ ਹੈ ਪਲੈਨਰ ਹਾਂ ਇਹਨੂੰ ਸਾਜੀ ਪਰਿੰਦਿਆਂ ਦਾ ਟੈਸਟਰ ਕਿਹਾ ਗਿਆ ਵਾ ਵੀ ਤਾਰ ਤੇ ਬਹਿ ਕੇ ਤੇਰੇ ਪੂੰਛ ਲਾ ਕੇ ਚੈੱਕ ਕਰਦਾ ਕਿ ਕਰੰਟ ਤਾਂ ਨਹੀਂ ਆਉਂਦਿਆ ਉਹ ਇਸ ਤਰ੍ਹਾਂ ਉਹ ਭਾਈ ਗੈਰਤਮੰਦ ਬੰਦਾ ਨੇ ਆਪਣੀ ਕਾਈ ਨੂੰ ਕਿਹਾ ਸੀਗਾ ਕਿ ਮੈਂ ਤੇਰੀ ਗੱਲ ਨਾ ਸੁਣਾ, ਇਦਾਂ ਹੀ ਆ। ਤੇ ਉਹ ਦਿਨ ਗਿਆ, ਅੱਜ ਦਾ ਦਿਨ ਆਇਆ, ਕਾਈ ਦੀ ਕੋਈ ਗੱਲ ਨਹੀਂ ਹੈ, ਸਕੈਂਡਲ ਹੀ ਕੋਈ ਨਹੀਂ ਇਹਨਾਂ ਦਾ। ਕਾਂ ਦੇ ਹੈ ਨੇ ਇੱਕ ਦੋ ਰੋਟੀ। ਨਹੀਂ ਹੈ। ਕਾਂ ਦੇ ਘੁੱਗੀਆਂ ਨਾ ਹੈਗੇ ਆ ਯਾਰ। ਜਰਾ ਭਾ ਕਿਹੜਾ ਜਾਨਵਰਾਂ ਦਾ ਕੈਮਰਾ ਮੈਨ ਆ। ਕਾਵਾਂ ਸਕੈਨਰ ਵੀ ਕਾਈ ਦਾ ਸਕੈਨਰ ਭਰਾਵਾ ਪੈਟ ਲਵਰ, ਐਨੀਮਲ ਲਵਰ, ਜਾਨਵਰ ਲਵਰ, ਤੂੰ ਹੁਣ ਤੇਰੇ ਕੋਠੇ ਤੇ ਕਦੇ ਕਾਂ ਬੈਠਾ? ਅੱਛਾ ਇਹਦਾ ਕੋਈ ਤੇਰੇ ਕੋਠੇ ਤੇ ਕਦੇ ਕਾਂ ਬੈਠਾ? ਮੈਂ ਜੋ ਪੁੱਛਣ ਡਿਆ, ਭਾਜੀ ਸਾਰੇ ਤੇ ਪੈਂਦਾ ਵਾ। ਤੇਰੇ ਬੈਠਾ ਕਦੇ? ਹਾਂਜੀ ਭਾਜੀ। ਕਦੋਂ ਬੈਠਾ ਲਾਸਟ ਟਾਈਮ? ਕਦੋਂ ਵੇਖਿਆ ਤੂੰ ਕਾਂ? ਉਹ ਭਾਜੀ ਮੈਨੂੰ ਹੁਣ ਉਹ ਕੀ ਪਤਾ- ਕੋਠਿਆਂ ਦਾ ਹੈ ਨਹੀਂ ਹੁਣ ਤਾਂ ਕੱਪੜੇ ਦੁਕਾਨ ਪਾ ਲਈ ਉਹਨੇ ਹੈਂ? ਹਾਂ ਉੱਤੋਂ ਕਿਰਾਏ ਤੇ ਦੇ ਦਿੱਤਾ ਅੱਛਾ ਯਾਰ ਤੇਰੇ ਬਨੇਰੇ ਤੇ ਕਦੇ ਕਾਂ ਬੈਠਾ ਵਾ? ਕੀ ਹੋਇਆ ਭਾਜੀ ਅਸੀਂ ਉੱਥੇ ਹੀ ਰਹਿੰਦੇ ਆ। ਤੂੰ ਗਲਤ ਗੱਲ ਕਰਦੀ ਹਾਂਜੀ ਯਾਰ ਮੇਰੀ ਗੱਲ ਦਾ ਜਵਾਬ, ਤੇਰੇ ਬਨੇਰੇ ਤੇ ਕਦੇ ਕਾਂ ਇਹਨੂੰ ਬੈਠਾ? ਦੱਸ ਦੇ ਯਾਰ ਪਹਿਲੇ ਇਹਨੂੰ ਨਹੀਂ। ਦੱਸ ਦੇ ਉਹਨੂੰ ਦੱਸ ਦੇ ਸਾਡੀ ਜਾਨ ਖਾਈ ਜਾਂਦੇ ਉਹਨੂੰ ਦੱਸ ਦੇ ਮੇਰੇ ਬਨੇਰੇ ਤੇ ਨਾ ਮੇਰਾ ਬਨੇਰਾ ਘੀਸੀ ਟੈਪ ਆ, ਕਾਂ ਥੱਲੇ ਆ ਜਾਂਦਾ ਵਾ। ਨਹੀਂ ਬਹਿ ਹੁੰਦਾ ਉਹਦੇ ਕੋਲ। ਨਹੀਂ ਕਾਂ ਬੈਠਾ ਕਦੇ? ਆ ਲੈ। ਓਏ ਆਹੋ ਭਾਈ ਬੈਠਾ ਵਾ, ਹੋਰ ਮੈਂ ਕੁਰਸੀ ਕੱਢ ਦਿਆ ਤੇ ਕਰਾਂ। ਤੂੰ ਕੀ ਫੀਲ ਕੀਤਾ ਉਹਨੂੰ ਵੇਖ ਕੇ? ਮੈਨੂੰ ਏਦਾਂ ਹੀ ਲੱਗਾ ਵੀ ਪਰੌਣੇ ਆਉਣ ਲੱਗੇ। ਨਹੀਂ 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 ਮਿੱਠਾ ਜੀ, ਫਿਰ ਇਹੀ ਤਾਂ ਤੁਹਾਡੀ ਗੱਲ ਹੈ। ਇਹ ਤੈਨੂੰ ਪਤਾ ਨਹੀਂ ਹੁਣ ਪਿਛਲੀ ਗੱਲ ਪਤਾ ਕਰ। ਓਏ ਉਹ ਜਿਹੜਾ ਤੇਰਾ ਮਰਿਆ ਹੈਪੀ ਕੁੱਤਾ ਆਹੋ ਉਹਦੀ ਗੱਡੀ ਦਾ ਕੀਤਾ ਜਿਹੜੀ ਉਹਨੇ 8 ਮਹੀਨੇ ਪਹਿਲੇ ਲਈ ਉਹ ਨਿੱਕੇ ਭਰਾ ਨੂੰ ਉਹਨੇ ਦੇਤੀ, ਉਹਨੇ ਹੁਣ ਉਹ ਪਰ ਤੇ ਚਲਾਣ ਡਿਆ। ਆਲਟੋ ਆਹੋ ਆਲਟੋ ਨੇ ਕੀ ਵੈਗਨਾਰ ਆ ਵੈਗਨਾਰ ਸੀ। ਉਹ ਤੁਹਾਨੂੰ ਪੁੱਛਣਾ TXL ਤੁਸੀਂ ਮੀਰਾ ਲਈ ਆ। ਉਹ ਛੱਡ ਦੇ ਯਾਰ, ਮੀਰਾ ਲਈ ਆ ਜੋ ਪਰ ਵੀ ਖਾਦਰ ਲਈ ਤੁਸੀਂ ਆ। ਗਲਤ ਗੱਲਾਂ ਕਰਨ ਦੇ। ਉਸਤਾਦ ਜੀ ਕਿਹੜਾ ਸਵਾਲ ਪੁੱਛ। ਚੰਗਾ ਕਰਦਾ। ਇੱਕ ਜਾਨਵਰ ਐਸਾ ਵੀ ਹੈਗਾ ਜੀ, ਟਟੀਰਾ, ਉਹਦੇ ਇੰਜ ਕਰਕੇ ਉੱਤੇ ਹੱਥ ਰੱਖੋ ਤੁਹਾਨੂੰ ਕਰੰਟ ਪਏਗਾ। ਚਲੋ ਉਹ ਟਟੀਰਾ ਉਹ ਆ ਟਟੀਰਾ ਰੇ ਤੇਰੇ ਰੰਗ ਮੇ ਹਾਂ ਆ ਸਾਰੀ ਰਾਖੀ ਸਾਵੰਤ ਨੇ ਇੱਕ ਨਵਾਂ ਰੋਲਾ ਬਣਾਤਾ ਵਾ, ਟਵੀਟ ਕਰਤਾ। ਆ ਵੇਖ ਲੈ ਯਾਰ, ਤੂੰ ਕੀ ਇੰਡੀਆ ਦੱਸ ਹਨਾ? ਯਾਰ। ਨਹੀਂ ਇਸ ਤੋਂ ਹੋਰ? ਸਟੇਟਸ ਕਹਿੰਦੇ ਮੈਂ ਆਪਣੀ ਮਾਂ ਨੂੰ ਪੁੱਛਦੀ ਹੁੰਦੀ ਸੀ ਮੇਰਾ ਬਾਪ ਕੌਣ, ਉਹਨੇ ਕਿਹਾ ਟਰੰਪ ਆ ਤੇਰਾ ਪਿਓ। ਮੈਂ ਕਹਿੰਦਾ ਸੁਣਦਾ ਉਹ ਨਹੀਂ ਯਾਰ ਉਹ ਰਾਖੀ ਵਿਚਾਰੀ- ਸਾਵੰਤ ਨੇ ਉਹ ਵਿਚਾਰੀ ਬਹੁਤ ਅੱਛੀ ਮੇਰੀ ਦੋਸਤ ਆ, ਮੈਂ ਉਹਨੂੰ ਬੜੀ ਕਦਰ ਕਰਦਾ ਵਾਂ, ਬਹੁਤ ਉਹ ਡਾਊਨ ਟੂ ਅਰਥ ਹੈਗੀ ਹੈ। ਲੇਕਿਨ ਨਾ ਉਸਤਾਦ ਜੀ ਹੁਣ ਤੁਹਾਨੂੰ ਪਤਾ ਉਹਨੇ ਬਿਆਨ ਦੇ ਦਿੱਤਾ ਸੁਨੀਤਾ ਨੂੰ, ਸੁਨੀਤਾ ਕੌਣ? ਗੋਵਿੰਦਾ ਸਾਹਿਬ ਦੀ ਵਾਈਫ ਜਿਹੜੀ ਹੈ। ਕੀ ਬਿਆਨ ਦੇਤਾ? ਤੁਹਾਨੂੰ ਨਹੀਂ ਪਤਾ? ਡਿਵੋਰਸ ਦੇ ਬਾਰੇ। ਲੈ ਦਗੀ ਹੁਣ ਗੋਵਿੰਦਾ ਸਾਹਿਬ ਦੀ ਤੇ ਇਹ ਆਈਟੀ ਗੱਲ ਵਾ ਭਾਈ ਖਾਦਰ ਤੁਸੀਂ ਕੋਮੇ ਜਿਹੜੇ ਮੈਂ ਕਹਿਣ 1.5 ਸਾਲ ਹੋ ਗਿਆ। ਉਹ ਕੀ ਹੋ ਗਿਆ? ਕੀ ਗੱਲ ਹੋ ਗਈ ਆ? ਇਹ ਤਾਂ 2 ਸਾਲ ਹੋ ਗਏ ਸਾਈਡ ਡਿਵੋਰਸ ਹੋਈ ਓਏ ਹੈ। ਆਹੋ ਇਹਨੂੰ ਉਹਨੇ ਜਦਾਦ ਆਪਣੀ ਲਵਾਤੀ, ਨਾਮ ਆਪਣੇ ਗੋਵਿੰਦੇ ਨੂੰ ਉਹਨੇ ਕਹਿ ਦਿੱਤਾ। ਚਲੋ ਚਿੰਕੀ ਭਾਈ ਨੇ। ਸਾਹਿਬ ਜੀ ਕੋਈ ਗੱਲ ਨਹੀਂ। ਠੀਕ ਹੈ ਭਾਈ ਚਿੰਕੀ ਨੂੰ ਉਹਨੇ ਕਹਿ ਦਿੱਤਾ ਕਿ ਭਾਈ ਸਾਰੀ ਜਾਇਦਾਦ ਮੇਰੇ ਨਾਲ ਆ, ਉਹਨੇ ਜਾਇਦਾਦ ਵੀ ਦੇਤੀ। ਯਾਰ ਜਦੋਂ ਤੱਕ ਉਸ ਭਾਈ ਕੋਲ ਸ਼ੋਹਰਤ ਸੀਗੀ, ਇੱਜ਼ਤ ਸੀ, ਸਾਰਾ ਕੁਝ ਸੀਗਾ ਤੇ ਸਾਰੇ ਉਹਦੇ ਨਾਲ। ਹਾਏ ਤੇ ਹੁਣ ਉਸਤਾਦ ਜੀ ਥੋੜਾ ਜਿਹਾ ਸਾਈਡ ਤੇ ਜਿਹੜੇ ਗੋਵਿੰਦਾ ਸਾਹਿਬ ਬੜੇ ਆਰਟਿਸਟ ਹੁੰਦੇ ਨੇ ਇਦਾਂ ਦੇ, ਉਹ ਆਰਟਿਸਟ ਹੀ ਹੁੰਦੇ ਨੇ ਬਸ, ਉਹਨਾਂ ਨੂੰ ਦੂਜਾ ਮੈਨੇਜ ਨਹੀਂ ਕਰ ਰਹੇ ਆਪਣੀ ਲਾਈਫ। ਆਏ ਔਰ ਜਿਹੜਾ ਇਸ ਪਾਸਿਓ ਜਿਹੜਾ ਕਿੰਗ ਹੋਇਆ ਬੰਦਾ ਜਿਹਨੂੰ ਉਹਨੇ ਮਸ਼ਹੂਰ ਹੋਣਾ ਜਾਂ ਲਾਈਕ ਉਹ ਫਿਲਮਾਂ ਦਾ ਪੈਸਾ ਜਾਂ ਫਿਲਮਾਂ 'ਚ ਆਉਣਾ ਉਹ, ਲੇਕਿਨ ਇਸ ਤੋਂ ਇਲਾਵਾ ਜਿਹੜਾ ਦੂਜਾ ਕੰਮ ਮੈਂ ਕਹਿ ਰਿਹਾ ਕਿ ਆਪਣੀ ਪਬਲਿਸਿਟੀ, ਆਪਣੇ ਆਪ ਨੂੰ ਮੇਨਟੇਨ ਲਾਈਫ, ਉਹ ਸਭ ਤੋਂ ਉੱਤੇ ਸ਼ਾਹਰੁਖ ਖਾਨ। ਗੋਇੰਦਾ ਸਾਹਿਬ ਨੇ ਜੋੜਿਆ ਨਾ। ਇਹਦਾ ਵਿਚਾਰਾ ਸਿਰਫ ਆਰਟਿਸਟ ਆ, हर गल ਨੂੰ जज्बात ना सोचना, हर रिश्ते ਨੂੰ जज्बात ना, ये मेरे साथ ऐसे क्यों कर रहा है, इसने मेरे साथ बड़ा प्यार किया था। वो हर बार ਕਾਰੋਬਾਰ ਨੂੰ ਵੀ ਮੁਹੱਬਤ ਦੇ ਵਿੱਚ ਦੇਖੀ ਜਾਂਦਾ। ਹਾਂਜੀ ਤੇ ਉਹ ਤਦੇ ਵਿਚਾਰਾ ਕੱਖ ਨਹੀਂ ਆ, ਉਹਨੂੰ ਆਰਟਿਸਟ ਬਹੁਤ ਅੱਛਾ ਹੈ। ਉਹ ਭਰਜਾਈ ਨੂੰ ਕਹੋ ਐਵੇਂ ਲੋਕਾਂ ਦੀਆਂ ਗੱਲਾਂ ਜਨਾ ਆ ਕੇ ਗੋਵਿੰਦਾ ਸਾਹਿਬ ਨੂੰ ਐਵੇਂ ਟੈਨਸ਼ਨ। ਉਹ ਇਹ ਤਾਂ ਕਰੋਨਾ ਛੱਡ ਛੜਿਆ ਹੋ ਗਿਆ ਵਾ। ਨਹੀਂ ਯਾਰ ਛੱਡ ਛੜਿਆ ਹੋਇਆ ਯਾਰ, ਘਰ ਦੀ ਗੱਲ ਆ ਤੁਸੀਂ ਐਵੇਂ ਮੈਂ ਕਹਿਣ ਡਿਆ ਵਾਂ ਕਿ ਭਾਈ ਵਿੱਚ ਉਸਤਾਦ ਜੀ ਵਿੱਚ ਪੈ ਕੇ ਉਹਨਾਂ ਦੀ ਸੁਲਾਹ ਕਰਾ ਦਿਓ, ਮਿਹਰਬਾਨੀ ਤੁਹਾਡੀ। ਗੋਵਿੰਦਾ ਗਵਾਉਣ ਵਾਲਾ ਬੰਦਾ ਨਹੀਂ ਹੈ ਉਸਤਾਦ ਜੀ, ਉਹ ਰੱਖਣ ਵਾਲਾ ਬੰਦਾ। ਬਹੁਤ ਅੱਛਾ ਇਨਸਾਨ ਹੈ। ਹਾਂ ਉਸ ਤੋਂ ਬਾਅਦ ਯਾਰ ਦੌਲਤ, ਅਗਰ ਤੁਸੀਂ ਕਹਿੰਦੇ ਹੋ ਨਾ ਕਿ ਦੌਲਤ ਨਾਲ ਔਰਤ ਰਾਜ਼ੀ ਰਹਿੰਦੀ ਹੈ, ਦੌਲਤ ਨਾਲ ਰਿਸ਼ਤੇ ਰਾਜ਼ੀ ਰਹਿੰਦੇ, ਤੇ ਇਹ ਗਲਤ ਫਹਿਮੀ ਹੈ। ਨਹੀਂ ਨਹੀਂ ਭਾਈ ਨੋ, ਜਿਹੜਾ ਦੌਰ ਜਾਂਡਿਆ ਪ੍ਰੈਕਟੀਕਲ ਨੇ।
ਤੁਹਾਡੇ ਕੋਲ ਪੈਸਾ ਵਾ, ਸਾਰੇ ਤੁਹਾਡੇ ਕੋਲ ਆ। ਉਹ ਯਾਰ ਅਗਰ ਪੈਸੇ ਦੇ ਨਾਲ ਮੁਹੱਬਤ ਹੁੰਦੀ ਤੇ ਬਿਲ ਗੇਟਸ ਦੀ ਬੁੱਢੀ ਕਿਉਂ ਛੱਡ ਕੇ ਜਾਂਦਾ? ਉਹ ਯਾਰ ਬਲਗੇਟ ਨੂੰ ਹੁਣ ਸਾਨੂੰ ਉਹਦਾ ਕੋਈ ਸਿਸਟਮ ਦਾ ਨਹੀਂ ਪਤਾ ਹੈਗਾ। ਬਿਲ ਜਿਹੜਾ ਗੇਟਸ ਨੂੰ ਬਲਗੇਟ ਕੋ ਬੈਠੇ ਆ ਯਾਰ ਉਹਨੇ ਜ਼ਰੂਰੀ ਕਿਹਾ ਵਾ। ਹਾਂ। ਉਹਨੇ ਕਿਹਾ ਜ਼ਰੂਰੀ ਆ ਲਾਈਫ ਜੀਣ ਲਈ। ਆਹੋ। ਇਹ ਨਹੀਂ ਕਿ ਵੀ ਹੁਣ ਵੀ ਹਰ ਕੰਮ ਇਗਨੋਰ ਪੈਸੇ ਦੀ ਖਾਤਰ ਬੁੱਢੀ ਜਾਂ ਬੰਦਾ ਕਰੀ ਜਾਵੇ। ਨਾਲੇ ਬਿਲ ਗੇਟਸ ਉਹਨੇ ਟਾਈਮ ਨਹੀਂ ਬਿਲ ਦਿੰਦਾ। ਗੇਟਸ, ਤੁਹਾਨੂੰ ਪਤਾ ਬਿਲ ਗੇਟਸ ਵਿਚਾਰਾ ਉਹ ਗਾਣੇ ਹੀ ਸੁਣੀ ਜਾਣ ਡਿਆ ਵਾ, ਯਾਰੀ ਅੱਧ ਵਿੱਚ ਤੋੜੀ ਆ। ਹਾਏ 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 ਬਾਜੀ ਮੈਨੂੰ ਉਹ ਬਾਜੀ ਨੂੰ ਜਿਹੜੀ ਸ਼ੂਗਰ ਕਰਾ ਗਈ ਹੈ। ਬਲਗੇਟ ਦਾ ਹੁਣ ਸਾਨੂੰ ਕੀ ਪਤਾ ਵੀ ਉਹਦਾ ਕੀ ਸਿਸਟਮ ਆ ਵਿਚਾਰੇ ਦਾ। ਉਹ ਭਾਈ ਉਹ ਕੀ ਘਰ ਦਾ ਖਾਣ ਪੀਣ ਦਾ ਸਿਸਟਮ ਕੀ ਬਾਹਰ ਦਾ ਕੀ ਤਾਂ। ਲੇਕਿਨ ਇੱਥੇ ਦੀ ਜਿਹੜੀ ਗੱਲ ਮੈਂ ਦੱਸਣਾ ਕਿ ਪੈਸਾ ਸਭ ਤੋਂ ਬੜਾ ਰੁਪਈਆ। रुपया किसी का ना हुआ। ਰੁਪਈਆ ਕਿਸੇ का ना होइया। नहीं भाजी पैसे हर शय ना बाप ना भैया सबसे बड़ा पनवैया। नहीं ना बीवी ना बच्चा ना बाप बड़ा ना भैया, द होल थिंकिंग दैट के भैया सबसे बड़ा। नहीं नहीं भैया। ए माया तेरे तीन नाम परछू परची परशुराम। ਹਾਏ यार ये तो ऐसा कहना सानू समझ भी आवे कुछ। ए माया तेरे तीन नाम परछू परची परशुराम। माया भी इन्हों कहते हैं, सब माया है। भाजी सिर्फ माँ और बाप ए सच्चा प्यार करते पे लो आज दे दौर दे विच। ਇਹਦੇ ਵਿੱਚ ਵੀ ਰੋਕੜਾ ਬਾਜੀ ਆ ਗਈ ਮਿੱਠਾ ਨਹੀਂ, ਨਹੀਂ, ਤੁਹਾਡੇ ਨਹੀਂ ਨਹੀਂ ਜਿਹਦੇ ਕੋਲ ਪੈਸੇ ਜ਼ਿਆਦਾ ਮਾਂ ਪਿਓ ਨੂੰ ਵੀ ਪਿਆਰ ਨਹੀਂ उधर ਬੱਚੇ ਨੂੰ कर दी ਕਰਦਾ। है। 100% सही। ਇਹ ਗੱਲ ਤੂੰ ਮੰਨ ਲਾ। सोची यार मां एक रुतबा वा, ਉਹਦੇ ਨਾਲ ਉਹ ਇੱਕ ਇਨਸਾਨ ਵੀ ਤੇ ਹੈਗੀ ਨਾ। ਹਾਂਜੀ ਤੇ ਇਹਦੇ ਇਨਸਾਨ ਉਹ ਇਨਸਾਨਾਂ ਵਰਗੀ ਆ। ਲੇਕਿਨ ਸਾਜ ਜੀ ਬੱਚਿਆਂ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਮਾਂ ਪਿਓ ਲਈ, ਉਹਨਾਂ ਲਈ ਵੀ ਤੇ नहीं ਸਾਰਾ नहीं ਕੁਝ। गल भाई दी माशाल्लाह देख रहा 25-30 साल हो गए इंडस्ट्री हम कद कि उम्र की अकल है नहीं फिर मैं जी गल कर रहा वो गल वाले पासे नहीं ਨਹੀਂ आउंदे। यार ਮਿੱਠਾ ਜੀ ਅੱਜ ਯਾਰ ਤੁਸੀਂ ਬਦਤਮੀਜ਼ ਹੋ। बदतमीज है। ਯਾਰ ਤੁਸੀਂ ਥੋੜਾ ਆਦਾਬ ਤੋਂ ਕਿਉਂਕਿ नहीं नहीं मेरी गल ਅਸਲ ਨੇ ਜਦੋਂ ਵੀ ਤੇਰੀ ਤਾਰੀਫ ਕੀਤੀ ਕੰਡ ਪਿੱਛੇ ਨਹੀਂ ਕਿ ਯਾਰ ਮਿੱਠਾ ਸੁਭਾਨ ਤੂੰ ਉਹਨੂੰ ਕਹਿ ਰਿਹਾ ਅਕਲ ਮੌਤ ਹੈ नहीं नहीं मेरे लफ्ज गलत हो सकते हैं मेरी गल भी गलत है। जिंदगी नहीं कदे करूंगा कि तुम्हारी तारीफ किते भी। ਤੇਰਾ ਕੰਮ ਤੇ ਉੱਡ ਕੇ ਥੱਪੜ ਮਾਰ ਦਿੰਦੇ ਆ। ਕਹਿੰਦਾ ਨਹੀਂ ਨਹੀਂ ਮੇਰੇ ਅਲਫਾਜ਼ ਗਲਤ ਹੋ ਸਕਦੇ ਆ, ਮੇਰੀ ਗੱਲ ਵੀ ਗਲਤ ਸੀ। नहीं मेरे कहने का मकसद होर सी कि भाजी ना ਨਹੀਂ ਚੱਲ ਤੂੰ ਕਹਿ ਲਾ ਜਿਹੜਾ ਵੀ ਸੀ। नहीं नहीं भी तुसी हुन एवें की कहा कि भाजी मेरे जेब कढ़ा ਲਓ ਜੀ ਤੁਸੀਂ ਅਗਲੇ ਫਲੋਰ ਚ ਕਹਿਣਾ ਮਿੱਠੇ ਨੇ ਕਿੰਨੀ ਵਾਰੀ ਸ਼ੋਅ ਚ ਕਹਿੰਦੇ ਨਹੀਂ 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 ਆ ਤੁਸੀਂ ਗੌਰ ਕਰਨਾ। बेटा जी मेरे की क्या पैसा पैसा चल गया, उठ गया, पैसा नहीं नहीं पैसा की की अगे मैं केड़ी गल सी कि मेरी गल पत्तों कढ़ाती जिथों मैं पैसे नहीं गल हो रही। कन्फेसर तुसी नो डाउट बहुत अच्छे आर्टिस्ट हो, बड़े अच्छे फनकार हो, सुपर डुपर हो, लेकिन अल्लाह थोड़ा साया साढ़े सिर सलामत रखे। पैसा ही सब कुछ है। और नहीं ये पैसा अगर सब कुछ होता मैं- तो मरण वक्त इन्ने के पैसे ना ले के अपने पक्की करा दे। ਓਏ ਕਲੈਪ ਕਰ ਦਿਓ ਵੀ ਸਾਰੇ ਬੈਠਾ। पैसा सब कुछ अगर होता तो सिकंदर बाहर हाथ खाली करके ना जाता। ਹਾਂ ਖਾਨਦਾਨ ਚ ਤੁਸੀਂ ਇੱਜ਼ਤ ਚਾਹੁੰਦੇ ਤੇ ਪੈਸਾ ਕਮਾਓ, ਇੰਨਾ ਪੈਸਾ ਕਮਾਓ ਤੁਹਾਡੇ ਨਾਂ ਜਪਦੇ ਫਿਰਨੋ। ओए खानदान खानदान दी ना जपदे आ। खानदान च अगर इज्जत चाहते हो तो इज्जत कमाओ। ਅੱਜ ਤੋਂ 10 ਸਾਲ 15 ਸਾਲ ਪਹਿਲੇ ਤੁਹਾਨੂੰ ਮੂੰਹ ਨਹੀਂ ਸੀ ਲਾਉਂਦਾ। ਕਿਉਂ ਨਹੀਂ ਸੀ ਮੈਨੂੰ ਲਾਉਂਦਾ? ਪਤਾ ਲੱਗਾ ਵਿੱਚੋਂ ਘਰੋਂ ਹੀ ਪਤਾ ਲੱਗਾ ਵਾ। ਹੁਣ ਅੱਜ ਕੱਲ ਸਾਜੀ ਫੈਸਲ ਹੋ ਰਹੀ ਹੈ। ਮੈਂ ਦੱਸਿਆ ਇਹ ਭਾਣਾ ਦਾਨੇ ਸਾਹਿਬ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਹਕੀਕਤ ਉਹਨਾਂ ਤੋਂ ਬਿਲਕੁਲ ਬਾਰਕ ਸਾ। ਯੈਸ ਤੁਸੀਂ ਕਿਸੇ ਨੂੰ ਇੱਜ਼ਤ ਦਿਓ ਤੁਹਾਨੂੰ ਇੱਜ਼ਤ ਦੇਗਾ, ਗਲਤ ਗੱਲ ਆ। ਤੁਸੀਂ ਕਿਸੇ ਨੂੰ ਇੱਜ਼ਤ ਦੇਈ ਜਾਓ ਉਹ ਨਾ ਇਸ ਕਾਬਲ ਹੋਵੇ, ਉਹ ਕਿੱਦਾਂ ਤੁਹਾਨੂੰ ਇੱਜ਼ਤ ਦੇ ਲੂ? ਵੱਡੀ ਗੱਲ ਸਾਰੀ। ਸਮਝ ਕਿੱਦਾਂ ਦੇ ਲੂਗਾ? ਪਲੀਜ਼ ਨਾਲ ਇੱਜ਼ਤ ਕਰੀ ਜਾਓ। ਕਿੱਦਾਂ ਇੱਕ ਬੰਦੇ ਦੀ ਜ਼ੁਬਾਨ ਹੀ ਇਦਾਂ ਦੀ ਹੈ, ਇਦਾਂ ਦੀ ਉਹ ਹੈ ਹੀ ਉਦਾਂ ਦਾ ਵਾ, ਉਹਦੇ ਕੋਲੋਂ ਉਹਨੂੰ ਤੁਸੀਂ ਮਰਜ਼ੀ ਇੱਜ਼ਤ ਦੇਈ ਜਾ। ਇਹ ਗਲਤ ਗੱਲ ਹੈ ਕਿ ਜਿਹਨੂੰ ਇੱਜ਼ਤ ਦਿਓਗੇ ਤੇ ਇੱਜ਼ਤ ਮਿਲੇਗੀ, ਇੱਜ਼ਤ ਦਿਓਗੇ ਤੇ ਇੱਜ਼ਤ ਮਿਲੇਗੀ। ਅਗਲਾ ਵੀ ਨਸਲੀ ਹੋਣਾ ਚਾਹੀਦਾ ਯੈਸ ਜਿਹਨੂੰ ਸਾਥ ਹੋਵੇ ਕਿ ਬੰਦਾ ਮੈਨੂੰ ਰਿਸਪੈਕਟ ਦੇ ਰਿਹਾ। ठीक है। ਤੇ ਹੁਣ ਹਾਂ ਹੁਣ ਤੂੰ ਅਗਰ ਤੈਨੂੰ ਆਦਤ ਆ ਹਰ ਇੱਕ ਦੀ ਇੱਜ਼ਤ ਕਰਨ ਦੀ, ਤੈਨੂੰ ਮਾੜੇ ਵੀ ਲੱਭਣਗੇ ਤੈਨੂੰ ਚੰਗੇ ਵੀ ਲੱਭਣਗੇ, ਕਈ ਐਸੇ ਵੀ ਲੱਭਣਗੇ ਜਿਹੜੇ ਤੇਰੀ ਥੋੜੀ ਜਿਹੀ ਨੇਕੀ ਆ ਤੇ ਸਾਰੀ ਜ਼ਿੰਦਗੀ ਤੈਨੂੰ ਯਾਦ ਰੱਖਣਗੇ। ਇੱਜ਼ਤ ਤੂੰ ਕੀਤੀ ਆ ਤੇ ਭਾਵੇਂ ਤੇ ਬੋਤਲ ਪਿਆਤੀ ਬਾਹਰ ਖਲੋਤੀ ਦੀ, ਤੇ ਕਈ ਐਸੇ ਵੀ ਲੱਗਣਗੇ ਤੇ 20 ਸਾਲ ਉਹਨਾਂ ਨੂੰ ਖਵਾਈ ਜਾ। मैं भी हलो ना मैं ਉਹਦੀ ਇੱਜ਼ਤ ਕਰਦਾ। ਉਹ ਕਿੱਥੇ ਆ ਬਾਸ? ਸਾਜੀ ਮਿਲਿਆ ਨਹੀਂ ਕਾਫੀ ਦਿਨ, ਮਿਲਿਆ ਹੀ ਨਹੀਂ। 2-3 ਜੁਮੇ ਹੋ ਗਏ। ਮੈਨੂੰ ਕਦੀ ਕਦੀ ਫੋਨ ਸਾਜੇ ਆ ਜਾਂਦਾ ਹੁੰਦਾ ਉਹਦਾ। ਹੌਲੀ ਹੌਲੀ ਬੋਲ ਯਾਰ, ਉਹ ਮਾਈਕ ਕਿੱਡੀ ਲੱਗੇ ਲਗਾ। ਮੈਨੂੰ ਸਾਜੀ ਕਦੀ ਕਦੀ ਫੋਨ ਆਉਂਦਾ ਹੁੰਦਾ। ਉਹ ਸਾਡੀ ਫਲੈਟ ਹੋਇਆ ਹੈ ਅੱਜ ਕੱਲ। ਕਰਦਾ ਪਰ ਅਨਨੋਨ ਨੰਬਰ Unknown number ਤੋਂ, ਹਾਂ। ਕਰਦਾ ਵੀ ਰਾਤ ਨੂੰ ਕਿਤੇ 1-2 ਵਜੇ ਹੀ ਹੈ। ਆਹੋ तू तो अपना ਉਹਦੇ ਫੋਨ ਕਰਦਾ। ਤੇ ਜਬਡੂ ਮੰਗਦਾ ਹੈ। ਹਾਂਜੀ ਪੈਸੇ ਮੰਗਦਾ ਫੋਨ ਹਾਂਜੀ ਕਰ ਰਿਹਾ ਉਹ। ਨਹੀਂ, ਉਹਦਾ ਪਤਾ ਤੇ ਕਰਨਾ ਕਿਸ ਹਾਲਾਤ ਚ ਉਹਦੇ ਪਿਓ ਨੂੰ ਪੁੱਛ ਲਾ। ਉਹ ਉੱਥੋਂ ਦੀ ਘਰ ਛੱਡ ਗਏ, ਮਕਾਨ ਯਾਨੀ ਕਿ ਚੇਂਜ ਕਰਤਾ ਉਹ। ਇਹ ਉੱਥੇ ਹੀ ਜਾਈ ਜਾ ਰਿਹਾ ਫਿਰ ਬਸ। ਉਹ ਕੋ ਕਿਰਾਏਦਾਰ ਲੈ ਲੈ ਰਾਤ ਨੂੰ ਫਿਰ ਉੱਥੇ ਵੜ ਗਿਆ। ਉੱਥੇ ਕਿਤੇ ਸਾਡਾ ਘਰ ਆ। ਮੈਂ ਸਾਜੀ ਅੱਜ ਪਤਾ ਕਰਾਂਗਾ ਉਹਦੇ ਘਰੋਂ। बाकी पैसा ही आज दे दौर च ਪੈਸਾ ਪੂਸਾ ਕੁਝ ਵੀ ਨਹੀਂ ਮਿੱਠਾ ਜੀ, ਨਹੀਂ, ਇੱਜ਼ਤ ਨਹੀਂ। ਕਮਾਓ, ਹਾਏ। ਮੁਹੱਬਤ ਸਕੂਨ ਮੰਗ।
ਅੱਲਾਹ ਕੋਲ ਅਲਹਮਦੁਲਿल्लाह ਰੱਬਿਲ ਆਲਮੀਨ ਸਕੂਨ ਬਹੁਤ ਆ। ਤੈਨੂੰ ਕਿੱਥੋਂ ਸਕੂਨ ਆ? ਚਲੋ ਯਾਰ ਮੈਂ ਤੈਨੂੰ ਇਹੀ ਤਾਂ ਕਿਹਾ ਸੀ ਨਾ, ਇੱਜ਼ਤ ਕਮਾਓ ਨੂੰ ਛੱਡ, ਪੈਸਾ ਹਰ ਜਗ੍ਹਾ ਤੇ ਕੰਮ ਆਉਂਦਾ ਵਾ। ਲੋ ਮੈਨੂੰ ਤੇ ਨਹੀਂ ਪੈਸਾ ਚਾਹੀਦਾ ਉਸਤਾਦ, ਕਿੱਦਾਂ? ਮੈਨੂੰ ਸਕੂਨ ਚਾਹੀਦਾ। ਉਹ ਨਹੀਂ ਫਰੋਣਾ ਭਾਈ, ਜੋ ਤੁਸੀਂ ਕੀਤਾ ਜਾਨਵਰਾਂ ਨਾਲ ਤੋਤਾ ਤੁਸੀਂ ਮਰੋੜ ਕੇ ਮਾਰਤਾ ਹੈ। ਹੈਪੀ ਜਿਹੜਾ ਉਹ ਤੁਸੀਂ ਲੈ ਗਏ, ਜਿੱਦਾਂ ਹੀ ਜਾਨਵਰ ਇਹ ਰੂਹਾਂ ਤੁਹਾਡੇ ਖਾਬਾਂ ਚ ਆਉਣੀਆਂ। ਅੱਗੋਂ ਫੇਰ ਲੈਣ ਨੂੰ ਫਿਰਨ ਦੇ ਤੂੰ, ਮੈਂ ਕਿ ਹੋਰ ਲਿਆਉਣਾ ਵਾ। ਪਾਏ ਨੇ ਸਕੂਨ ਨਾਲ ਸੌਂਦਾ, ਆਪਣੇ ਬੱਚਿਆਂ ਨੇ ਖੁਸ਼ ਹੈਪੀ, ਅੱਛਾ ਓਕੇ। ਅੱਜ ਵੀ ਸਕੂਨ ਨਾਲ ਸੋਨੇ ਆ। ਹੁਣ ਤੋਂ ਕਿੰਨਾ ਕੁ ਸਕੂਨ ਚਾਹੁੰਦੇ ਵੀ 3 ਦਿਨ ਬਾਅਦ ਉਠੋ, ਸਕੂਨ ਕਿੰਨਾ ਕੁ ਚਾਹੁੰਦੇ? ਨਹੀਂ ਪੈਸਾ ਤੁਸੀਂ ਸਕੂਨ ਚਾਹੁੰਦੇ ਤਾਂ ਪੈਸੇ ਜਿਹੜੇ ਤੁਹਾਡੇ ਕੋਲ ਸਾਨੂੰ ਦੇ ਦਿਓ, ਇੱਕ ਡਿਵਾਈਡ ਕਰ ਦਿਓ। ਤੁਹਾਡਾ ਮਜ਼ਾ ਬੀਜ ਦੇ ਵਿੱਚ ਕਰਦੀ, ਬੀਜ ਪੂਰੇ ਦੇ ਵਿੱਚ। ਲੈ ਯਾਰ ਨਾਦਰੀਨ ਬਾਦਸ਼ਾਹ, ਤੁਸੀਂ ਵੀ, ਮੈਂ ਤੁਹਾਡੇ ਵਰਗਾ ਵੀ ਢੀਠ ਹੱਡੀ ਨਹੀਂ ਵੇਖਣਾ ਜ਼ਿੰਦਗੀ 'ਚ ਕਦੇ। ਬੀਤੇ ਰਹਿੰਦੇ ਆ ਨਾ। ਵੇਖੀ ਜਾਂਦੇ ਕਸਮ ਵੀ, ਇਹਨਾਂ ਵਰਗਾ ਵੀ ਨਹੀਂ ਮੈਂ ਦੇਖਣਾ। ਇਹ ਕੋਈ ਯਾਰ, ਮੈਂ ਕਦੀ ਸੋਚਦਾ ਹੁੰਦਾ ਟੀ ਟਾਈਮ ਦੇ ਬਾਰੇ 'ਚ, ਮੇਰਾ ਦਿਲ ਮੰਨਦਾ ਹੀ ਨਹੀਂ ਕਿ ਮੈਂ ਕਹਾਂ ਸਾਡਾ ਸ਼ੋਅ ਆ। ਸ਼ੋਅ ਹੈਗਾ ਹੀ ਨਹੀਂ ਹੈ, ਮੁਲਾਕਾਤ ਹੈ। ਇਹ ਦਿਲ ਕਰੇ ਤੁਸੀਂ ਸਾਰੇ ਇੰਡਸਟਰੀ ਛੱਡ ਦਿਓ, ਯਾਨੀ ਤੁਸੀਂ ਇੰਡਸਟਰੀ ਛੱਡ ਦਈਏ, ਮੈਂ ਵੀ ਛੱਡ ਦੇਵਾਂ, ਅਸੀਂ ਇੱਕ ਆ ਵੀ ਘਰ ਵੀ ਛੱਡ ਦਈਏ, ਮਤਲਬ ਅਸੀਂ ਟੋਟਲ ਫੀਲਡ ਛੱਡ ਦਈਏ ਤੇ ਆਪਾਂ ਰਾਤ ਨੂੰ 4 ਜਣੇ ਸਿਰਫ ਬਈ ਜੀ ਇਹਨਾਂ ਇੱਦੇ ਵੇਖੀਏ। ਹਾਂ ਪਤਾ ਨਹੀਂ ਉਸਤਾਦ, ਪਿਆਰ ਸ਼ੁਕਰ ਉਹ ਇਦਾਂ ਦੀ ਗੇਮ ਹੋ ਗਈ ਹੈ। ਐਤੇ ਯਾਦ ਹੈ ਤੁਹਾਨੂੰ ਪੁਰਾਣਾ ਘਰ ਜਿਹੜਾ ਸਾਡਾ ਹੁੰਦਾ ਸੀ, ਉਹ ਮਦੀਨਾ ਟਾਊਨ ਵਾਲਾ, ਉਹਦੀ ਬੈਠਕ 'ਚ ਬੈਠੇ ਮੈਂ ਤੁਹਾਨੂੰ ਕਿਹਾ ਸੀ ਕਿ ਯਾਰ ਤੁਸੀਂ ਨਾ ਉੱਥੇ ਬਹਿ ਕੇ ਦਫ਼ਤਰ ਟੀ ਟਾਈਮ ਕਰਿਆ ਕਰੋ 4 ਵਜੇ। ਆਹ ਉਸਤਾਦ, ਅੱਜ ਕਿੱਥੇ ਚੱਲਾਗਾ ਟੀਟਰ? ਅੱਜ ਵੇਖ ਉਸਤਾਦ। ਬਾਕੀ ਉਸਤਾਦ ਜੀ ਪੈਸਾ ਹੀ ਸਭ ਕੁਝ ਵਾ। ਉਹ ਨਹੀਂ, ਪੈਸਾ ਸਭ ਕੁਝ, ਪੈਸਾ ਬੰਦਾ ਗੱਲਬਾਤ ਸੁਣਾਉਣ ਵਾਲਾ ਹੋਣਾ ਅੱਛਾ, ਕਿੱਥੇ ਨਹੀਂ ਚਾਹੀਦਾ ਪੈਸਾ ਤੇਰੇ ਹਿਸਾਬ ਨਾਲ? ਹੈ। ਕਹਿੰਦਾ ਪੈਸਾ ਨਹੀਂ, ਸਾਰਾ ਬੰਦਾ ਗੱਲਬਾਤ ਸੁਣਾਉਣ ਵਾਲਾ ਹੋਣਾ ਚਾਹੀਦਾ, ਪੈਸੇ ਤੋਂ ਬਗੈਰ ਵੀ ਕੰਮ ਕਢਾ ਲੈਂਦਾ। ਤੇਰੇ ਹਿਸਾਬ ਨਾਲ ਕਿੱਥੇ ਨਹੀਂ ਪੈਸਾ ਚਾਹੀਦਾ? ਇੱਥੇ ਨਹੀਂ ਚਾਹੀਦਾ ਮੈਨੂੰ, ਕਿੱਥੇ? ਇੱਥੇ ਵੀ ਚਾਹੀਦਾ ਪੈਸਾ। ਨਹੀਂ ਮੈਨੂੰ ਚਾਹੀਦਾ, ਚਾਹੀਦਾ ਵਾ ਨਾ ਮੈਨੂੰ ਨਹੀਂ ਚਾਹੀਦਾ। ਨਹੀਂ ਮੇਰੀ ਗੱਲ ਸੁਣ ਨਾ, ਤੂੰ ਗੱਡੀ ਕਿੱਥੇ ਤੇਰੀ? ਬਾਹਰ ਖਲੋਤੀ ਹੈ। ਬਹੁਤ ਅੱਛਾ, ਫੇਰ ਨਹੀਂ ਚਾਹੀਦਾ ਪੈਸਾ ਚਾਹੀਦਾ ਨਾ ਜਿੱਥੇ ਤੂੰ ਬੈਠਾ ਬੇਟਾ, ਇਹ ਪੈਸੇ ਨਹੀਂ ਇਹ ਚੀਜ਼। ਕਿਹੜੀ? ਜਿੱਥੇ ਤੂੰ ਬੈਠਾ, ਤੂੰ ਇੱਥੇ ਬਹਿ ਜਾਏਗਾ ਵੀ ਪੈਸੇ ਦਾ, ਤੂੰ ਇੱਥੇ ਬਹਿ ਜਾਏਗਾ ਪੈਸੇ। ਤੁਸੀਂ ਇਹ ਚੁੱਕ ਦੋ, ਮੈਂ ਜ਼ਮੀਨ ਤੇ ਬਹਿ ਜਾਵਾਂਗਾ। ਜ਼ਮੀਨ ਵੀ ਪੈਸੇ ਦੀ। ਜ਼ਮੀਨ ਕਿੱਥੋਂ ਪੈ ਜ਼ਮੀਨ ਸਭ ਤੋਂ ਬਹੁਤੀ ਮਹਿੰਗੀ। ਮੈਂ ਟੋਇਆ ਕੱਢ ਕੇ ਬਹਿ ਜਾਊਂਗਾ। ਮੈਂ ਉੱਤੇ ਮਿੱਟੀ ਪਾ ਦੂੰ ਮੈਂ। ਜਿੱਥੇ ਹੈਪੀ ਗਿਆ ਤੁਸੀਂ ਵੀ ਲੋ ਜਾਓ। ਜੀ ਨਾਜ਼ਰੀਨ ਦਾ ਬਰਾਤ